ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਆਪ ਸਭ ਦਾ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ 4 ਅਗਸਤ 2020 ਸਾਉਣ ਨਾਨਕਸ਼ਾਹੀ ਸੰਮਤ 552 ਦੇ ਦਿਨ ਅਸੀਂ ਇਹ ਸੱਚੋ ਸੱਚ ਪ੍ਰੋਗਰਾਮ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਏ ਹਾਂ। ਹਰ ਵਾਰ ਦੀ ਤਰ੍ਹਾਂ ਡਾਕਟਰ ਅਮਰਜੀਤ ਸਿੰਘ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਇਸ ਵਕਤ ਸਾਡੇ ਨਾਲ ਬਣੇ ਹੋਏ ਨੇ, ਸਟੂਡੀਓ ਦੇ ਵਿੱਚ ਮੌਜੂਦ ਨੇ। ਜਿਹੜੀਆਂ ਰੀਸੈਂਟ ਡਿਵੈਲਪਮੈਂਟਸ ਨੇ ਅੱਜ ਦੀਆਂ, ਉਹਨਾਂ ਦੇ ਉੱਤੇ ਜਿਹੜੀ ਵਿਚਾਰਾਂ ਦੀ ਸਾਂਝ ਅਸੀਂ ਡਾਕਟਰ ਅਮਰਜੀਤ ਸਿੰਘ ਹੋਰਾਂ ਦੇ ਨਾਲ ਪਾਵਾਂਗੇ। ਤੇ ਸਾਡੇ ਜਿਹੜੇ ਪਾਕਿਸਤਾਨੀ ਵੀਰ ਭੈਣ ਨੇ ਉਹਨਾਂ ਨੂੰ ਵੀ ਅਸਲਾਮ ਵਾਲੇਕੁਮ। ਡਾਕਟਰ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। हाँ जी, अमरवीर सिंह जी ਤੁਹਾਨੂੰ ਵੀ ਔਰ ਦੁਨੀਆ ਭਰ ਚ ਬੈਠੇ ਸਾਡੇ ਟੀਵੀ 84 ਦੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਡਾਕਟਰ ਸਾਹਿਬ, ਗੱਲਬਾਤ ਦੀ ਸ਼ੁਰੂਆਤ ਕਰੀਏ। ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਹੁਣ ਤੇ ਪੰਜਾਬ ਦੀ ਧਰਤੀ ਤੇ ਜਾਂ ਭਾਰਤ ਦੀ ਧਰਤੀ ਤੇ 5 ਅਗਸਤ ਦਾ ਦਿਨ ਚੱਲ ਰਿਹਾ ਹੈ, ਚੜ ਚੁੱਕਿਆ। ਸੋ ਪਿਛਲੇ ਸਾਰੇ ਹਫਤੇ ਦਾ ਜੇ ਦਾਰੋ ਮਦਾਰ ਦੇਖਣਾ ਹੋਵੇ ਜਾਂ ਡਿਬੇਟ ਦੇਖਣੀ ਹੋਵੇ ਤੇ ਸਾਰਾ ਜਿਹੜਾ ਕੇਂਦਰ ਹੈ ਉਹ ਅਯੋਧਿਆ ਦੇ ਵਿੱਚ ਰਾਮ ਮੰਦਿਰ ਦੇ ਉੱਤੇ ਟਿਕਿਆ ਹੋਇਆ। ਸੋ ਇਸੇ ਦੇ ਰਿਗਾਰਡਿੰਗ ਜਿਹੜੇ ਵੱਖ-ਵੱਖ ਪਹਿਲੂ ਹੈਗੇ ਨੇ, ਇਹਦੇ ਉੱਤੇ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ। ਸ਼ੁਰੂਆਤ ਕਰਨੀ ਚਾਹੂੰਗਾ ਸਿਆਸਤ ਦੇ ਵਿੱਚੋਂ। ਜਦੋਂ ਹੁਣ 2014 ਤੋਂ ਮੋਦੀ ਸਰਕਾਰ ਹੋਂਦ ਦੇ ਵਿੱਚ ਆਈ ਹੈ, ਉਦੋਂ ਤੋਂ ਜਿਹੜਾ ਹਿੰਦੂਤਵਾ ਦਾ ਪਲੜਾ ਹੈ ਉਹ ਕਾਫੀ ਜ਼ਿਆਦਾ ਭਾਰੀ ਹੋ ਗਿਆ। ਤੇ ਜਿਵੇਂ ਅਸੀਂ ਡਿਸਕਸ ਵੀ ਕਰਦੇ ਹਾਂ, ਤੁਸੀਂ ਵੀ ਹਮੇਸ਼ਾ ਕਹਿੰਦੇ ਹੋ ਵੀ ਹੁਣ ਬਸ ਇੱਕ ਮਨੂ ਸਮ੍ਰਿਤੀ ਲਾਗੂ ਕਰਨੀ ਰਹਿ ਗਈ, ਬਾਕੀ ਜਿਹੜਾ ਭਾਰਤ ਹੈ ਉਹ ਹਿੰਦੂ ਰਾਸ਼ਟਰ ਬਣ ਚੁੱਕਿਆ, ਡਿਕਲੇਅਰ ਹੀ ਕਰਨਾ ਇੱਕ ਬਾਕੀ ਰਹਿ ਗਿਆ। ਸੋ ਜਿਹੜੀ ਇਹ ਸਿਆਸਤ ਹੈ, ਇਹਦਾ ਜੇ ਪਿਛੋਕੜ ਤੋਂ ਵੀ ਗੱਲ ਕਰਨੀ ਹੋਵੇ, ਕਿਵੇਂ ਭਾਵੇਂ ਉਹ 1992 ਦਾ ਅਸੀਂ ਜ਼ਿਕਰ ਕਰਦੇ ਹਾਂ, 1984 ਦਾ ਜ਼ਿਕਰ ਕਰਦੇ ਹਾਂ, ਜਾਂ ਉਹ ਤੋਂ ਪਹਿਲਾਂ ਵੀ ਦੇਖਣਾ ਹੋਵੇ, ਤਾਂ ਜਿਹੜਾ ਇਹ ਇੱਕ ਮਤਲਬ ਧਰੁਵੀਕਰਨ ਕਹਿ ਲਓ, ਪੋਲਰਾਈਜੇਸ਼ਨ ਦੀ ਰਾਜਨੀਤੀ ਕਹਿ ਲਓ, ਜਾਂ ਇੱਕ ਪਾਸੜ ਹਿੰਦੂਤਵੀ ਸੋਚ ਕਿਵੇਂ ਹੌਲੀ ਜਿਹੜੀ ਹੈ ਭਾਰੂ ਹੁੰਦੀ ਚਲੀ ਗਈ ਹੈ। ਤੇ ਇਹਦੇ 'ਚ ਜਿਹੜਾ ਸਿਆਸਤ ਦਾ ਪੱਖ ਹੈ ਉਹਨੇ ਕਿਵੇਂ ਰੋਲ ਅਦਾ ਕੀਤਾ, RSS ਦੀ ਜਿਹੜੀ ਸਾਰੀ ਨੀਤੀ ਹੈ, ਇਸ ਬਾਬਤ ਤੁਹਾਡੇ ਮੈਂ ਵਿਚਾਰ ਜਾਣਨੇ ਚਾਹੂੰਗਾ ਜਦੋਂ ਅਸੀਂ ਇਹਨੂੰ ਸਾਰੇ ਨੂੰ ਸਿਆਸਤ ਦੇ ਨਜ਼ਰੀਏ ਤੋਂ ਦੇਖਦੇ ਹਾਂ। ਦੇਖੋ, ਕਿਉਂਕਿ ਇਸ ਵੇਲੇ ਸਾਰੇ ਸਾਊਥ ਏਸ਼ੀਅਨ ਮੀਡੀਆ ਦੇ ਉੱਤੇ ਜਾਂ ਈਵਨ ਨਿਊਯਾਰਕ ਟਾਈਮਜ਼, ਵਾਸ਼ਿੰਗਟਨ ਪੋਸਟ, ਗਾਰਡੀਅਨ, ਇਹਨਾਂ ਦੇ ਵਿੱਚ ਜੇ ਕੋਈ ਸਟੋਰੀਜ਼ ਨੇ ਤਾਂ ਉਹਨਾਂ ਦੇ ਵਿੱਚ ਭਾਰਤੀ ਮੀਡੀਆ ਨੇ ਤਾਂ ਰਾਮ ਮੰਦਿਰ ਦੇ ਨਾਂ ਥੱਲੇ ਬਾਬਰੀ ਮਸਜਿਦ ਲਫ਼ਜ਼ ਵੀ ਗਾਇਬ ਕਰ ਦਿੱਤਾ ਹੈ। ਔਰ ਸਾਰੇ ਦਾ ਸਾਰਾ ਫੋਕਸ ਈਵਨ ਇਸ ਪਾਰਟੀਸਨ ਐਕਟ ਨੂੰ, ਇਸ ਅਨਸਿਵਲਾਈਜ਼ਡ ਐਕਟ ਨੂੰ ਵੀ ਭਾਰਤ ਦੀ ਏਕਤਾ, ਯੂਨਿਟੀ ਜਾਂ ਇਮੋਸ਼ਨਲ ਯੂਨਿਟੀ ਦੇ ਨਾਂ ਥੱਲੇ ਕਿਵੇਂ ਸਾਰੀਆਂ ਆਪੋਜੀਸ਼ਨ ਪਾਰਟੀਆਂ ਵੀ ਬਿਲਕੁਲ ਮੇਮਣੇ ਵਾਂਗ ਮਗਰ ਫਿਰ ਰਹੀਆਂ ਨੇ RSS BJP ਦੀ ਆਈਡੀਓਲੋਜੀ ਦੇ, ਉਹਦੀ ਗੱਲ ਅਸੀਂ ਕਰਾਂਗੇ। ਔਰ ਲੇਕਿਨ ਕਸ਼ਮੀਰ ਦਾ ਪੱਖ ਵੀ ਜਿਹੜਾ 5 ਅਗਸਤ ਨਾਲ ਜੁੜਿਆ ਹੋਇਆ ਹੈ, 1 ਸਾਲ ਕੱਲ ਹੋ ਜਾਣਾ, ਇਸ ਨੂੰ ਇੰਟਰਨੈਸ਼ਨਲ ਮੀਡੀਆ 'ਚ ਕਿਤੇ ਨਾ ਕਿਤੇ ਥਾਂ ਜ਼ਰੂਰ ਮਿਲੀ ਹੈ। ਹਾਲਾਂਕਿ ਅਸੀਂ ਇਹ ਸਮਝਦੇ ਹਾਂ ਕਿ ਇਸ ਦੇ ਉੱਤੇ ਇੰਟਰਨੈਸ਼ਨਲ ਕਮਿਊਨਿਟੀ ਹੋਏ, ਯੂਨਾਈਟਿਡ ਨੇਸ਼ਨਸ ਹੋਏ, ਉਹਨਾਂ ਨੇ ਆਪਣਾ ਫਰਜ਼ ਅਦਾ ਨਹੀਂ ਕੀਤਾ। ਇਸ ਬਾਰੇ ਵੀ ਅਸੀਂ ਵੇਰਵੇ ਦੇ ਨਾਲ ਤੀਸਰੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ। ਪਰ ਅਸੀਂ ਜਿਵੇਂ ਪਹਿਲਾਂ ਵੀ ਇਹ ਕਿਹਾ ਸੀ ਕਿ ਇਸ ਮਹੀਨੇ ਦੇ ਸਾਰੇ ਹੀ ਪ੍ਰੋਗਰਾਮ ਅਸੀਂ ਆਪਣੇ ਕਸ਼ਮੀਰੀ ਭੈਣਾਂ ਭਰਾਵਾਂ ਦੀ ਯਾਦ ਨੂੰ ਸਮਰਪਿਤ ਕਰ ਰਹੇ ਹਾਂ, ਜਿਨ੍ਹਾਂ ਨੇ ਬਹਾਦਰੀ ਦੇ ਨਾਲ ਇਸ ਜ਼ੁਲਮ ਦਾ ਟਾਕਰਾ ਕਰਦਿਆਂ ਸ਼ਹੀਦੀਆਂ ਪਾਈਆਂ ਨੇ, ਜਾਂ ਜਿਹੜੇ ਅੱਜ ਵੀ ਪਿਛਲੇ 1 ਸਾਲ ਤੋਂ ਡਬਲ ਟ੍ਰਿਪਲ ਲਾਕਡਾਊਨ ਦੇ ਥੱਲੇ ਮੁੱਢਲੀਆਂ ਜਿਹੜੀਆਂ ਇਨਸਾਨੀ ਸਹੂਲਤਾਂ ਨੇ ਉਹਨਾਂ ਤੋਂ ਵੀ ਵਾਂਝੇ ਨੇ। ਔਰ ਇਸ ਕੰਟੈਕਸਟ ਦੇ ਵਿੱਚ ਅਸੀਂ ਅੱਜ ਇੱਕ ਪੈਨਲ ਡਿਸਕਸ਼ਨ ਵੀ 9:30 ਵਜੇ, ਜਿਸ ਦੇ ਵਿੱਚ ਰਾਜਾ ਰਜ਼ਾਕ ਜਿਹੜੇ ਕਿ ਐਕਟਿਵਿਸਟ ਨੇ, ਪਾਕਿਸਤਾਨੀ ਮੂਲ ਦੇ ਨੇ, ਕਸ਼ਮੀਰ ਦੇ ਕਾਜ਼ ਲਈ ਵੀ ਸਮਰਪਿਤ ਨੇ, ਔਰ ਭਾਈ ਹਿੰਮਤ ਸਿੰਘ ਜਿਹੜੇ ਵਰਲਡ ਸਿੱਖ ਪਾਰਲੀਮੈਂਟ ਦੀ ਵੀ ਜਿਹੜੀ ਹੈ ਉਹ ਕੋਆਰਡੀਨੇਸ਼ਨ ਦਾ ਸੇਵਾ ਸੰਭਾਲ ਕਰਦੇ ਨੇ, ਔਰ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਨਾਲ ਵੀ ਨੇ, ਉਹ ਇਸ ਪੈਨਲ ਦੇ ਵਿੱਚ ਹੋਣਗੇ। ਔਰ ਮੈਂ ਇਸ ਦੇ ਨਾਲ ਹੀ ਇਹ ਵੀ ਦੱਸਦੇ ਹਾਂ ਕਿ ਕੱਲ 2 ਪ੍ਰੋਟੈਸਟ ਜਿਹੜੇ ਹੋ ਰਹੇ ਨੇ 5 ਅਗਸਤ ਨੂੰ ਸਮਰਪਿਤ, ਕਿਉਂਕਿ ਦੋਨੋਂ ਹੀ ਮੁੱਦੇ ਜਿੱਥੇ ਕਸ਼ਮੀਰ ਦੀ
ਆਜ਼ਾਦੀ ਨੂੰ ਖੋਇਆ, ਮੁਕੰਮਲ ਉਹਨਾਂ ਨੂੰ ਇੱਕ ਸਬਜੂਗੇਟ ਕੀਤਾ 1 ਸਾਲ ਹੋ ਜਾਣੇ। ਸੋ ਕੱਲ ਦੁਪਹਿਰੇ 1 ਤੋਂ 3 ਵਜੇ ਤੱਕ 43rd ਸਟਰੀਟ ਐਂਡ 1st ਐਵਨਿਊ UN ਦੇ ਬਾਹਰ, ਯੂਨਾਈਟਿਡ ਨੇਸ਼ਨਸ ਦੇ ਬਾਹਰ ਪ੍ਰੋਟੈਸਟ ਹੈ। ਉਸ ਦੇ ਵਿੱਚ ਅਸੀਂ ਅਪੀਲ ਕਰਾਂਗੇ ਕਿ ਸਾਡੀਆਂ ਟਰਾਈ ਸਟੇਟ ਦੀਆਂ ਸਿੱਖ ਸੰਗਤਾਂ ਵੀ, ਕਸ਼ਮੀਰੀ ਭੈਣ ਭਰਾ ਤੇ ਆਣਗੇ, ਉਹਦੇ 'ਚ ਜਿੰਨੀ ਵੱਧ ਤੋਂ ਵੱਧ ਸ਼ਮੂਲੀਅਤ ਹੋਏ। ਔਰ ਦੂਸਰਾ ਪ੍ਰੋਟੈਸਟ ਜਿਹੜਾ ਕਿ ਬੇਸ਼ੱਕ ਅਮਰੀਕਾ ਦੀ ਹਿੰਦੂਤਵੀ ਜਥੇਬੰਦੀਆਂ ਜਿਨ੍ਹਾਂ ਨੇ ਇਹਨੂੰ ਬਹੁਤ ਵੱਡੀ ਪੋਪ ਲੀਲਾ ਬਣਾਇਆ ਸੀ, ਔਰ ਵੱਡੀਆਂ ਐਡਵਰਟਾਈਜ਼ਮੈਂਟ ਕੰਪਨੀਆਂ ਦੇ ਨਾਲ ਜਿਨ੍ਹਾਂ ਦੇ ਵਿੱਚ ਇਹਨਾਂ ਦੀ ਇੱਕ ਖਾਸ ਜਿਹੜੀ ਕਿ ਬਿਲ ਬੋਰਡ ਰਨ ਕਰਦੀ ਹੈ, ਉਹ ਸਾਰੇ ਨੂੰ ਉਹਨਾਂ ਨੇ ਟਾਈਮ ਸਕੁਏਅਰ ਦੇ ਵਿੱਚ ਰਨ ਕਰਨ ਦਾ ਫੈਸਲਾ ਕੀਤਾ ਸੀ। ਔਰ ਇਸ ਸਾਰੇ ਨੂੰ ਜਿਹੜਾ ਬ੍ਰਾਂਡਡ ਸਿਟੀਜ਼ ਜਿਹੜੀ ਉਹਨਾਂ ਦੀ ਐਫਰਟਸ ਨੇ ਉਹ ਇਸ ਦੇ ਵਿੱਚ, ਜਿਹਦੇ 'ਚ ਮੈਂ ਸਮਝਦਾ ਵੀ ਈਵਨ ਜੇ ਭਾਰਤੀ ਮੁਸਲਮਾਨਾਂ ਦੀ ਗੱਲ ਵੀ ਕਰੀਏ ਜਾਂ ਈਵਨ ਇੱਥੇ ਜਿਹੜੇ ਪ੍ਰੋਗਰੈਸਿਵ ਗਰੁੱਪਸ ਨੇ ਉਹਨਾਂ ਦੀ ਕੈਂਪੇਨ ਇੱਕ ਹੱਦ ਤੱਕ ਕਾਮਯਾਬ ਰਹੀ ਹੈ। ਕਿ ਜਿਵੇਂ ਅੱਜ 3-4 ਖਬਰਾਂ ਨੇ ਕਿ ਵੀ ਇਹ ਟਾਈਮ ਸਕੁਏਅਰ ਵਾਲੀ ਐਡਸ ਦੇਣ ਵਾਲੀ ਕੰਪਨੀ ਹੋਏ ਜਾਂ ਹੋਰ ਸ਼ਹਿਰਾਂ 'ਚ, ਉਹਨਾਂ ਨੂੰ ਇਹ ਗੱਲ ਦੀ ਸਮਝ ਆ ਗਈ ਹੈ ਕਿ ਇਹ ਕੋਈ ਰਿਲੀਜੀਅਸ ਫੇਥ ਦਾ ਮਾਮਲਾ ਨਹੀਂ ਹੈ, ਇਹ ਤਾਂ ਇਹਨਾਂ ਨੇ ਬਲੰਡਰ ਗੁਨਾਹ ਕੀਤਾ ਹੋਇਆ ਬਾਬਰੀ ਮਸਜਿਦ ਢਾਹ ਕੇ, ਔਰ ਇਹ ਫਾਸ਼ਿਜ਼ਮ ਨੂੰ, ਹਿੰਦੂ ਫਾਸ਼ਿਜ਼ਮ ਨੂੰ, ਔਰ ਇਹ ਸਾਰਾ ਜਿਹੜਾ ਉਹਨਾਂ ਦੀ ਪਰਸੀਕਿਊਸ਼ਨ ਹੈ ਮਾਈਨੋਰਿਟੀਜ਼ ਦੀ, ਉਹਨੂੰ ਸੈਲੀਬ੍ਰੇਟ ਕਰ ਰਹੇ ਨੇ। ਸੋ ਉਹਨਾਂ ਨੇ ਇਹ ਡਿਸਾਈਡ ਕੀਤਾ ਕਿ ਉਹ ਐਡਾਂ ਰਨ ਨਹੀਂ ਕਰਨਗੇ। 2-3 ਮੇਜਰ ਨਿਊਜ਼ ਸਟੋਰੀ, ਜਿਵੇਂ ਵਾਇਰ ਦੀ ਸਟੋਰੀ ਹੈ, ਐਡ ਔਨ ਰਾਮ ਟੈਂਪਲ ਵੋਂਟ ਬੀ ਸ਼ੋਇੰਗ ਐਟ ਟਾਈਮ ਸਕੁਏਅਰ ਸੇਜ਼ ਡਾਇਸਪੋਰਾ ਗਰੁੱਪਸ ਹੂ ਫੌਟ ਇਟ। ਔਰ ਇਹ ਜਿਹੜੀਆਂ ਨੇ ਸਿਵਲ ਰਾਈਟਸ ਆਰਗੇਨਾਈਜੇਸ਼ਨਸ, ਅੱਡ-ਅੱਡ ਰਿਲੀਜੀਅਸ ਗਰੁੱਪ ਦਾ ਹਿੱਸਾ ਸਨ, ਉਹ ਇਸ ਦੇ ਵਿੱਚ ਕਾਮਯਾਬ ਰਹੇ ਨੇ। ਇਸੇ ਤਰ੍ਹਾਂ ਥੈਂਕਸ ਟੂ ਮੁਸਲਿਮ ਕੋਲੀਸ਼ਨ ਐਫਰਟਸ, branded cities refuses to run advertisements for Hindutva groups at Times Square। और इसी तरह राम मंदिर भूमि पूजन, इंडियन अमेरिकन अपोज पब्लिक सेलिब्रेशंस इन US। सो ये सारी एक सक्सैस है जिहदे मैं समझदा है कि ये साडे लई भी एक लैसन है। जिवें बहुत सारे सिख एक्टिविस्ट ने इस दे उत्ते कमेंट कीता कि जे कोआर्डीनेटेड एफर्ट होए, ठीक तरीके दे नाल जिहड़े कंसर्न ने उन्हां तक पहुँच की जाए तो उसका इफैक्ट हुंदा है। कई बार असीं यही मान लेंदे हैं जी पैसे नाल सब कुछ खरीदिया जा सकदा है। कोई शक नहीं कि इन्हां हिंदू तवियां ने मिलियंस ऑफ डॉलर्स डोल आउट कीते सी ताकि वो अपना सारा जिहड़ा झूठ और जुल्म है उस नूं भी अपनी नैशनल सैलीब्रेशन या रिलीजीअस सैलीब्रेशन दे थल्ले वेच सकण। वो उन्हां दा यतन नाकामयाब होया, लेकिन इस दे बावजूद जिहड़ी सिख ऑर्गेनाइजेशनस वल्लों ऐलानशुदा रैली है टाइम स्क्वेयर दे विच वो उवें ही होएगी 7 ਤੋਂ 9 ਵਜੇ तक, क्योंकि बेशक ये एडवरटाइजमेंट नहीं रन हो रही हैं, पर इसका मतलब ये नहीं है कि उन्होंने उत्थे अयोध्या दे विच जिहड़ा फ्रॉड कीता है वड्डा और जुल्म कीता है, रादर एक 5 सदियां पुरानी हिस्टोरिकल मसीत जिहड़ी आस्था दा प्रतीक हुंदी है किसी दी भी मजहब दी, कल नूं जे हिंदू मंदिर हुंदा ते कोई ताकत इस नूं इवें ही डिस्ट्रॉय कर रही हुंदी तो असीं इवें ही उहदी एडवोकेसी कर रहे हुंदे, भावें असीं बुत परस्ती च यकीन नहीं रखते जां हिंदुआं दे होर किसी च, लेकिन असीं समझदे हैं भी ये लोकां नूं हक है कि जिस तरीके नाल भी चाहण वो इबादत करन। लेकिन जिवें कल्ला यही नहीं कि उन्हां दी RSS दी हिंदूतवी आइडियोलॉजी दे लोग उठे और उन्होंने आके उन्होंने डिस्ट्रॉय कर, नहीं, जे तुसीं इहदा बिल्टअप देखो, बहुत वार जदों कुछ साडे वीर भैणां जे RSS दे पिछे हुंदे उन्हां नूं कंडैम करदे ने तो वो सिर्फ हिंदूत्व तक ही रुक जांदे ने, उन्हां तक ही वो जाके फिर कांग्रेस जां दूसरियां नूं रिलेटिवली सैकुलर जां जी हैव टू चूज बिटवीन द टू ईवल्स, लेट वी गो फॉर द लैसर ईवल। मैं समझदा भी लैसर ईवल ज़्यादा खतरनाक हुंदी है, रीजन कि वो एक लबादा हुंदा है जिहदे थल्ले तुसीं उन्हां दी इंटेंट नहीं देख सकते, और इवेंचुअली लैसर ईवल और बिगर ईवल ये कोई टर्म्स मैटर नहीं करदियां, अल्टीमेटली ईवल इज ईवल और ईवल नूं वंगारना ये जरूरी हुंदा। और मैं इस कॉन्टैक्स्ट जदों अज असीं गल कर रहे हैं कि किवें सारे ही मेमणे बन के RSS की आइडियोलॉजी नूं फॉलो कर रहे हैं, और मैं सबसीक्वेंटली डिस्कस करांगा कि किवें अज वो प्रियंका गांधी होए, कमलनाथ होए, दिग्विजय सिंह होए, मनीष तिवाड़ी होए, उन्होंने किस किस्म की सैलीब्रेशन दे नां थल्ले
ਸਪੋਰਟ ਕੀਤਾ ਹੈ ਹਿੰਦੂਤਵਾ ਦੀ ਆਈਡੀਓਲੋਜੀ ਨੂੰ। ਔਰ ਈਵਨ ਜਿਨ੍ਹਾਂ ਨੂੰ ਅਸੀਂ ਆਪੋਜੀਸ਼ਨ 'ਚ ਕਦੀ ਕਦਾਈ ਉਹਨਾਂ ਦੇ ਕਿਸੇ ਇਸ਼ੂ ਨੂੰ ਸਰਾਹੁੰਦੇ ਆ, ਮਮਤਾ ਬੈਨਰਜੀ ਹੋਏ, ਬਹੁਜਨ ਸਮਾਜ ਪਾਰਟੀ ਹੋਏ ਜਾਂ ਸੋਸ਼ਲਿਸਟ ਪਾਰਟੀ ਦੇ ਯਾਦਵ ਟੱਬਰ ਹੋਏ, ਜਿਵੇਂ ਮੁਲਾਇਮ ਸਿੰਘ ਯਾਦਵ ਜਾਂ ਦੂਜਾ ਜਾਂ ਆਰਜੇਡੀ ਲਾਲੂ ਯਾਦਵ ਐਂਡ ਕੰਪਨੀ ਹੋਏ, ਤੁਹਾਨੂੰ ਸਾਰੇ ਸਬ ਕੰਟੀਨੈਂਟ ਦੇ ਵਿੱਚ ਕੋਈ ਆਵਾਜ਼ ਨਜ਼ਰ ਨਹੀਂ ਆ ਰਹੀ। ਸਿਰਫ ਇੱਕ ਓਵੈਸੀ ਜਿਹੜਾ ਐਮਪੀ ਹੈ ਔਰ ਹੈ ਵੀ ਉਹ ਹੈਦਰਾਬਾਦ ਤੋਂ, ਜਿਹੜੀ ਮੁਸਲਿਮ ਮੈਜੋਰਿਟੀ ਕਨਸਟੀਚੁਐਂਸੀ ਹੈ, ਉਹਨੇ ਜ਼ਰੂਰ ਬੋਲਡਲੀ ਇਸ ਦੇ ਉੱਤੇ ਗੱਲ ਕੀਤੀ ਹੈ, ਪਰ ਉਹ ਵੀ ਉਹਨਾਂ ਨੂੰ ਸੂਟ ਕਰਦੀ ਹੈ ਹਿੰਦੂਤਵੀਆਂ ਨੂੰ। ਤੇ ਜਾਂ ਜੇ ਅਸੀਂ ਈਵਨ ਤੁਸੀਂ ਭਾਰਤ ਵਿਚਲੀਆਂ ਮੁਸਲਮਾਨ ਆਰਗੇਨਾਈਜੇਸ਼ਨਸ ਦਾ ਹਾਲ ਦੇਖ ਲਓ, ਈਵਨ ਸੁੰਨੀ ਬੋਰਡ ਜਿਹੜਾ ਇੱਕ ਲਿਟੀਗੈਂਟ ਸੀ ਇਸ ਸਾਰੇ ਦੇ ਲਈ, ਜਿਹਨੇ ਕੇਸ ਸੁਪਰੀਮ ਕੋਰਟ ਤੱਕ ਲੜਿਆ, ਉਹ ਕਹਿ ਰਹੇ ਨੇ ਜੀ ਫੈਸਲਾ ਆ ਗਿਆ, ਅਸੀਂ ਹੁਣ ਰੀਕਨਸਾਈਲ ਕਰ ਲਿਆ। ਔਰ ਉਹ ਇਸ ਤਰਲਿਆਂ ਤੇ ਨੇ, ਔਰ ਇਹਦੇ ਤੇ ਇੱਕ ਪੂਰੀ ਸਟੋਰੀ ਹੈ ਕਿ ਵੀ ਉਹ ਤਾਂ ਹੁਣ ਇੰਨਾ ਕੀ ਨੇ ਕਿ ਵੀ ਹੋਰ ਹਿੰਦੂ ਗਰੁੱਪ ਸੈਟ ਟੂ ਬਿਲਡ ਟੈਂਪਲ ਐਂਡ ਐਟ ਰੇਜ਼ਡ ਬਾਬਰੀ ਮੌਸਕ ਸਾਈਟ। ਔਰ ਇਹਦੇ 'ਚ ਉਹਨਾਂ ਦਾ ਤਾਂ ਇੰਨਾ ਕੁ ਕਹਿਣਾ ਹੈ ਕਿ ਵੀ ਉਹਨਾਂ ਦਾ ਇਹ ਹੁਣ ਫਿਕਰ ਹੈ ਕਿ ਮੋਦੀ ਗਵਰਨਮੈਂਟ ਸ਼ੁੱਡ ਅਸ਼ੋਰ ਮੁਸਲਿਮਸ that Hindu outfits will not ask for construction of temples in Varanasi and Mathura after demolishing existing mosques there, said Iqbal Ansari, the main litigant in the Supreme Court case. ਹੁਣ ਜਿਹੜਾ ਇਹ ਸੁਪਰੀਮ ਕੋਰਟ ਦੇ ਵਿੱਚ ਮੇਨ ਲਿਟੀਗੈਂਟ ਸੀ, ਉਹ ਕਹਿੰਦਾ ਜੀ ਇਹ ਤਾਂ ਹੋਇਆ, ਹੁਣ ਸਾਨੂੰ ਇੰਨਾ ਹੀ ਸ਼ੋਰ ਕਰ ਦਿਓ ਕਿ ਤੁਸੀਂ ਵਾਰਾਣਸੀ ਦੀ ਔਰ ਮਥੁਰਾ ਦੀਆਂ ਮਸੀਤਾਂ ਨੇ, ਇਹ ਹੈ ਜਿਹਨੂੰ ਤੁਸੀਂ ਡਰ, ਖੌਫ, ਸਬਜੂਗੇਸ਼ਨ ਜਿਹੜਾ ਉਹ ਚਾਹੁੰਦੇ ਸੀ। ਬਹੁਤ ਵਾਰ ਇਹ ਲੱਗਦਾ ਹੁੰਦਾ ਹੈ ਵੀ ਉਹਨਾਂ ਨੂੰ ਲੋੜ ਨਹੀਂ ਹੈ ਵੀ ਹਰ ਇੱਕ ਨੂੰ ਉਹ ਲਿਜਾ ਕੇ ਮੰਦਿਰ ਦੇ ਵਿੱਚ ਜਿਹੜਾ ਉਹ ਗਊ ਮੂਤਰ ਪਿਆਣ ਤੇ ਉਹਨੂੰ ਕਹਿਣ ਤੇਰਾ ਸ਼ੁੱਧੀਕਰਨ ਹੋ ਗਿਆ, ਤੂੰ ਹਿੰਦੂ ਬਣ ਗਿਆ। ਨਾ ਰੱਖਣ ਮੁਸਲਮਾਨਾਂ ਵਾਲੇ ਕੋਈ ਫਰਕ ਪੈਂਦਾ ਜੇ ਉਹਨਾਂ ਨੇ ਇੱਕ ਲਿਹਾਜ਼ ਦੇ ਨਾਲ ਜਿਸ ਕਿਸਮ ਦਾ ਮਾਹੌਲ ਸਿਰਜ ਦਿੱਤਾ ਹੈ ਉਹਦੇ ਥੱਲੇ। ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਅੱਜ ਜਦੋਂ ਅਸੀਂ ਸੁਬਰਾਮਨੀਅਮ ਸਵਾਮੀ ਨੂੰ ਜਿਹੜਾ ਆਈਡੀਆਲੋਗ ਕਹਿੰਦੇ ਆ, ਕਾਫੀ ਹੱਦ ਤੱਕ ਬੇਸ਼ੱਕ ਉਹਦਾ ਕਈ ਵਾਰ ਟਕਰਾਅ ਵੀ ਹੁੰਦਾ ਮੋਦੀ ਨਾਲ ਜਾਂ ਦੂਜੇ ਨਾਲ, ਇਸ ਕਿਸਮ ਦਾ ਇੱਕ ਵੱਡਾ ਰੋਲ ਜਿਸ ਦਾ ਬਹੁਤਾ ਜ਼ਿਕਰ ਨਹੀਂ ਹੁੰਦਾ, ਜਿਹਨੇ ਆਲਮੋਸਟ 10 ਸਾਲ ਉਹ ਬੀਜੇਪੀ ਦਾ ਜਨਰਲ ਸੈਕਟਰੀ ਵੀ ਰਿਹਾ, ਔਰ ਜਦੋਂ ਅਡਵਾਨੀ ਨੇ ਬਾਬਰੀ ਮਸਜਿਦ ਢਾਈ ਹੈ ਉਹਦਾ ਉਹ ਪਰਸਨਲ ਅਸਿਸਟੈਂਟ ਵੀ ਸੀ, ਔਰ ਇਹ ਬੜਾ ਪ੍ਰੋਮੀਨੈਂਟ ਗੋਵਿੰਦਾਚਾਰੀਆ, ਹੁਣ ਇਹ 76-77 ਸਾਲ ਦਾ ਹੈ, ਐਕਟਿਵ ਪੋਲਿਟਿਕਸ ਤੋਂ ਪਾਸੇ ਹੈ, ਲੇਕਿਨ ਉਹਦਾ ਇਹ ਹੁੰਦਾ ਕਿ ਜੀ ਮੈਂ ਜਿਹੜਾ ਸਵਦੇਸ਼ੀ ਕੰਪੇਨ ਹੈ ਔਰ ਦੂਸਰਾ ਉਹਦੇ ਤੇ ਕੰਮ ਕਰ ਰਹੇ ਤਾਂ ਕਿ ਜਿਹੜਾ ਹਿੰਦੂਤਵਾ ਦੀਆਂ ਜੜ੍ਹਾਂ ਮਜ਼ਬੂਤ ਹੋਣ। ਉਹਦਾ ਇੱਕ ਅੱਜ ਮੈਂ ਸਮਝਦਾ ਜਿਹਨੂੰ ਕਹਿੰਦੇ ਨੇ ਹਿਟਿੰਗ ਦਾ ਨੇਲ। ਕਈ ਵਾਰ ਹੁੰਦਾ ਹੈ ਤੁਸੀਂ ਘੰਟਿਆਂ ਬੱਧੀ ਗੱਲ ਕਰਦੇ ਰਹੋ, ਉਹਦੇ ਚੋਂ ਤੁਹਾਨੂੰ ਲੱਭਣਾ ਪੈਂਦਾ ਗੱਲ ਸੁਣ ਕੇ ਕਿ ਕੀ ਕਿਹਾ ਉਹਨੇ। ਜਿਹੜੀ ਅੱਜ ਇੱਕ ਇੰਟਰਵਿਊ ਦੇ ਵਿੱਚ ਉਹਨੇ ਇੱਕ ਬਰੀਫ ਜਿਹੀ ਉਹਦੀ ਸਟੇਟਮੈਂਟ ਹੈ, ਹਿੰਦੂਤਵਾ ਨਾਊ ਬੇਸਿਕ ਕੋਟ ਔਨ ਕੈਨਵਸ ਆਫ ਇੰਡੀਅਨ ਪੋਲਿਟਿਕਸ, ਗੋਵਿੰਦਾਚਾਰੀਆ। ਔਰ ਇਹਨੂੰ ਉਹਦੀ ਸਟੇਟਮੈਂਟ ਨੂੰ ਹੀ ਅਸੀਂ ਟਾਈਟਲ ਬਣਾਇਆ। ਹੁਣ ਇਹਦੇ 'ਚ ਅਸੀਂ ਕੈਨਵਾਸ ਜਾਂ ਕੈਨਵਸ ਉਹਨੂੰ ਕਹਿੰਦੇ ਨੇ, ਜਿਸ ਦੇ ਉੱਤੇ ਤਸਵੀਰ ਬਣਾਈ ਜਾਂਦੀ ਹੈ। ਔਰ ਜਦੋਂ ਅਸੀਂ ਕੋਟ ਕਹਿੰਦੇ ਹਾਂ, ਕੋਟ ਉੱਪਰੋਂ ਪਾਇਆ ਕੋਟ ਵੀ ਹੈ, ਮੁਲੰਮਾ ਵੀ ਹੈ, ਉਹਦੀ ਸ਼ਾਈਨ ਵੀ ਹੈ। ਉਹਨੇ ਕਿਹਾ ਕਿ ਵੀ ਇਹ ਜਿਹੜਾ ਆਬਜੈਕਟਿਵ ਸੀ ਜਿਹੜਾ ਅਸੀਂ ਸ਼ੁਰੂ ਕੀਤਾ, ਜਿਹੜੀ ਉਹਨੇ ਕਿਹਾ ਵੀ ਦੋ ਤਰ੍ਹਾਂ ਦੀ ਪੋਲਿਟਿਕਸ, ਇੱਕ ਸੈਕੂਲਰਿਜ਼ਮ ਔਰ ਸੋਸ਼ਲਿਜ਼ਮ ਦੇ ਥੱਲੇ ਚੱਲਦੀ ਰਹੀ ਲੰਬਾ ਵਕਤ, ਜਿਹੜੀ ਕਿ 1990 ਤੱਕ ਰਹੀ, ਔਰ ਫਿਰ ਉਹਨੇ ਕਿਹਾ ਵੀ ਹੁਣ 1952 ਤੋਂ 1980 ਤੱਕ ਐਜ਼ ਸੋਸ਼ਲਿਜ਼ਮ ਐਂਡ ਸੈਕੂਲਰਿਜ਼ਮ were the pivots of politics between 1952 and 80 ਕਿ ਸਾਰੀ ਪੋਲਿਟਿਕਸ ਦੇ ਦੁਆਲੇ ਘੁੰਮਦੀ ਸੀ ਸੋਸ਼ਲਿਜ਼ਮ ਐਂਡ 1980 to 2010 ਰਿਸਪੈਕਟਿਵਲੀ। ਉਹ ਰਿਸਪੈਕਟਿਵਲੀ ਇਹ ਹੈ ਕਿ ਸੋਸ਼ਲਿਜ਼ਮ ਜਿਹੜਾ 1952 ਤੋਂ 80 ਤੱਕ ਸੀ, ਕਿਉਂਕਿ ਇਸ ਪੀਰੀਅਡ ਦੇ ਵਿੱਚ ਨਹਿਰੂ, ਜੈ ਪ੍ਰਕਾਸ਼ ਨਾਰਾਇਣ ਵੀ, ਔਰ ਫਿਰ ਰਾਮ ਮਨੋਹਰ ਲੋਹੀਆ ਜਿਹੜਾ ਖੁੱਲ੍ਹ ਕੇ ਸੋਸ਼ਲਿਸਟ ਸੀ, ਔਰ ਇਹ ਸਾਰੇ ਹੀ ਮੁਲਾਇਮ ਸਿੰਘ ਯਾਦਵ ਜਾਂ ਲਾਲੂ ਯਾਦਵ ਜਾਂ ਇਹ ਸਾਰੀ ਕਲਾਸ, ਜਾਂ ਇੱਕ ਜਿਹਨੇ ਇੰਦਰਾ ਗਾਂਧੀ ਨੂੰ ਹਰਾਇਆ ਸੀ, ਰਾਜ ਨਾਰਾਇਣ ਹੈਲਥ ਮਿਨਿਸਟਰ ਵੀ ਬਣਿਆ ਪਹਿਲੀ ਗਵਰਨਮੈਂਟ 'ਚ ਡਿਸਾਈ ਦੀ, ਇਹ ਸਾਰੇ ਸੋਸ਼ਲਿਸਟ ਸੀ। ਉਹਨੇ ਕਿਹਾ ਜੀ 1952 ਤੋਂ 1980 ਤੱਕ ਸੋਸ਼ਲਿਜ਼ਮ ਸੀ ਜਿਸ ਦਾ ਐਂਡ ਹੋਇਆ, ਔਰ ਫਿਰ 1980 ਤੋਂ 2000 ਤੱਕ ਸੈਕੂਲਰਿਜ਼ਮ ਦਾ ਦੌਰ ਰਿਹਾ। ਹਿੰਦੂਤਵਾ ਹੈਜ਼ ਨਾਓ ਕਮ ਟੂ ਐਕਵਾਇਰ ਦਾ ਸੇਮ ਡੋਮੀਨੈਂਸ। ਉਹਨੇ ਕਿਹਾ ਜੀ ਹੁਣ ਇੰਡੀਅਨ ਪੋਲਿਟਿਕਸ ਦੇ ਜਿਹੜਾ ਹੋਰਾਈਜ਼ਨ ਹੈ ਉਸ ਦੇ ਉੱਤੇ ਇੱਕੋ ਹੀ ਝੰਡਾ ਝੂਲਦਾ ਹੈ, ਔਰ ਉਹ ਹਿੰਦੂਤਵਾਦ ਹੈ।
ਔਰ ਇਸ ਸਾਰੇ 'ਚ ਉਸਨੇ ਬੜੀ ਕਲੀਅਰਲੀ ਇਸ ਗੱਲ ਨੂੰ ਇਹ ਆਰਟੀਕੂਲੇਟ ਕੀਤਾ ਹੈ। A day before Modi attends the groundbreaking ceremony for building a Ram temple in Ayodhya, Govindacharya, once a powerful BJP General Secretary, underscored its significance, saying, "This marks the return of national politics to its roots of Hindutva, which," he added, "remained at the margins for decades before going from strength to strength 2010 onwards." ਕਿ ਵੀ ਪਹਿਲਾਂ ਅਸੀਂ ਹਾਸ਼ੀਏ ਦੇ ਉੱਤੇ ਸੀ, ਲੇਕਿਨ 2010 ਤੋਂ ਬਾਅਦ ਅਸੀਂ ਇੱਕ ਤੋਂ ਬਾਅਦ ਇੱਕ ਮੋਰਚਾ ਸਰ ਕਰਦੇ ਰਹੇ ਔਰ ਨਤੀਜੇ ਦੇ ਤੌਰ ਤੇ ਜਿਹੜਾ ਹੈ ਔਰ ਇਹੀ ਜਿਹੜਾ ਹੈ ਸੱਜਣ ਜਿਸ ਨੇ ਗੋਵਿੰਦਾਚਾਰੀਆ ਜਿਹਨੇ ਅਡਵਾਨੀ ਦੀ 1988 ਤੋਂ 91 ਦੀ ਜਿਹੜੀ ਸਾਰੀ ਰੱਥ ਯਾਤਰਾ ਆਰਗੇਨਾਈਜ਼ ਕੀਤੀ, ਪਲਾਨ ਕੀਤੀ, ਐਗਜ਼ੀਕਿਊਟ ਕੀਤੀ ਔਰ ਇਸ ਸਾਰੇ 'ਚ ਉਹਦਾ ਕਹਿਣਾ ਕਿ ਮੋਦੀ ਪ੍ਰਾਈਮ ਮਿਨਿਸਟਰ ਮੋਦੀ ਹੈਜ਼ ਐਮਬ੍ਰੇਸਡ ਹਿੰਦੂਤਵਾ ਐਂਡ ਪੀਪਲ ਇਨ ਟਰਨ ਹੈਵ ਐਮਬ੍ਰੇਸਡ ਹਿਮ। ਕਿ ਉਹਨੇ ਹਿੰਦੂਤਵਾ ਦਾ ਝੰਡਾ ਚੁੱਕਿਆ, ਮੁਸਲਮਾਨ 2002 ਚ ਮਾਰੇ, ਲੋਕਾਂ ਨੇ ਐਮਬ੍ਰੇਸ ਕੀਤਾ। ਪ੍ਰਾਈਮ ਮਿਨਿਸਟਰ ਅੱਜ ਜਿਹੜਾ ਸਾਰੀ ਭਾਰਤ ਦੀ ਪੋਲਿਟਿਕਸ ਹੈ ਉਸ ਦੇ ਉੱਤੇ ਹਿੰਦੂਤਵਾ ਦਾ ਕੋਟ ਹੈ। ਉਹਨੇ ਕਿਹਾ ਜੀ ਇਹ ਰਾਹੁਲ ਗਾਂਧੀ, ਸੋਨੀਆ ਗਾਂਧੀ ਇਹਨਾਂ ਨੇ ਕਿਸੇ ਹੱਦ ਤੱਕ ਡਿਕਲਾਈਨ, ਉਹਨੇ ਕਿਹਾ ਇੰਦਰਾ ਗਾਂਧੀ ਵੀ ਇਸ ਲਾਈਨ ਤੇ ਸੀ, ਬੇਸ਼ੱਕ ਉਹ ਕਹਿਣ ਨੂੰ ਸੈਕੂਲਰ ਸੀ, ਦਾ ਖੁਦ ਕਹਿਣਾ, ਬਟ ਉਹਨੇ ਕਦੇ ਵੀ ਆਪਣੇ ਉਹਨੇ ਹਿੰਦੂਇਜ਼ਮ ਬਾਈ ਫੇਥ ਸੀ, ਰੁਦਰਾਕਸ਼ ਦੀ ਮਾਲਾ ਵੀ ਪਾਉਂਦੀ ਸੀ ਔਰ ਉਹ ਬਾਬਿਆਂ ਦੇ ਵੀ ਜਾਂਦੀ ਸੀ, ਪੂਜਾ ਵੀ ਕਰਦੀ ਸੀ ਔਰ ਜਿਵੇਂ ਉਹਨੇ ਸਿੱਖਾਂ ਨੂੰ ਸਬਕ ਸਿਖਾਉਣ ਦੇ ਨਾਂ ਥੱਲੇ ਸਿੱਖਾਂ ਦਾ ਜਿਹੜਾ ਉਹ ਘਾਣ ਕੀਤਾ, ਜ਼ਾਹਰ ਹੈ ਉਹਨੇ ਵੀ ਟੂ ਦਾ ਹਿਲਟ ਪਲੇ ਕੀਤੀ ਹਿੰਦੂਤਵਾ ਦੀ ਪੋਲਿਟਿਕਸ। ਔਰ ਹੁਣ ਇਸ ਸਾਰੇ ਚੋਂ ਉਹਨੇ ਕਿਹਾ ਕਿ ਵੀ ਇਹ ਸਾਰਾ ਜਿਹੜਾ ਇਹ ਗੱਲ ਦੀ ਬਾਰੇ ਹੁਣ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਵਾਪਸ ਇਸ ਵੇਲੇ ਜਿਹੜਾ ਸੈਂਟਰਲ ਸਟੇਜ ਦੇ ਉੱਤੇ ਜੇ ਕੋਈ ਚੀਜ਼ ਹੈ ਤੇ ਉਹ ਹਿੰਦੂਤਵਾ ਹੈ ਔਰ ਇਹ ਹਰ ਪੋਲੀਟੀਕਲ ਪਾਰਟੀ ਜਿਹੜੀ ਹੈ ਹੁਣ ਇਸ ਆਈਡੀਓਲੋਜੀ ਨੂੰ ਐਮਬ੍ਰੇਸ ਕਰੇਗੀ। ਔਰ ਉਹਨੇ ਜਦੋਂ ਇਹ ਕਿਹਾ ਉਦੋਂ ਇਹ ਸਟੇਟਮੈਂਟ ਸਾਹਮਣੇ ਨਹੀਂ ਸੀ, ਪਰ ਅੱਜ ਪ੍ਰਿਯੰਕਾ ਗਾਂਧੀ, ਹੁਣ ਬੇਸ਼ੱਕ ਸੋਨੀਆ ਗਾਂਧੀ ਪ੍ਰੈਜ਼ੀਡੈਂਟ ਹੈ ਕਾਂਗਰਸ ਦੀ, ਰਾਹੁਲ ਗਾਂਧੀ ਨੇ ਵੀ, ਜੇ ਤੁਸੀਂ ਇਹਨਾਂ ਦਾ ਸਫ਼ਰ ਦੇਖੋ ਟੱਬਰ ਦਾ ਵੀ, ਕਿ ਵੀ ਕੱਲਾ ਹੁਣ ਇਹ ਮੰਦਿਰ ਬਣਾਉਣ ਦੇ ਨਾਂ ਥੱਲੇ ਹੀ ਇਹਨਾਂ ਦੀ ਗੱਲ ਨਹੀਂ ਸੁਣੀ ਗਈ ਹੈ, ਲੇਕਿਨ ਕਿਵੇਂ ਰਾਹੁਲ ਗਾਂਧੀ ਨੇ ਪ੍ਰੂਵ ਕੀਤਾ ਸੀ ਕਿ ਭਾਈ ਉਹ ਸ਼ਿਵਜੀ ਦਾ ਭਗਤ ਹੈ, ਉਹਨੇ ਜਨਾਊ ਪਾਇਆ ਹੋਇਆ, ਉਸ ਨੇ ਇਹ ਸਾਬਤ ਕੀਤਾ ਸੀ ਕਿ ਭਾਈ ਮੇਰਾ ਜਿਹੜਾ ਗੋਤਰ ਹੈ ਬ੍ਰਾਹਮਣ ਗੋਤਰ ਦੱਤਾਤ੍ਰੇਆ, ਜਦੋਂ ਇਹ ਗੁਜਰਾਤ ਦੀਆਂ ਇਲੈਕਸ਼ਨਾਂ ਦੇ ਵੇੜੇ ਸੀ ਉਹਨਾਂ ਨੇ ਕਿਹਾ ਜੀ ਦੱਤਾਤ੍ਰੇਆ, ਉਹਨੇ ਇੱਕ ਰਿਸ਼ੀ ਵੀ ਹੋਇਆ ਖਾਸ, ਬੇਸ਼ੱਕ ਇਹ ਕੌਲ ਬ੍ਰਾਹਮਣ ਦੇ ਨਾਲ ਜੋੜਦਾ। ਇਹਨੂੰ ਤੂੰ ਕੋਈ ਪੁੱਛੇ ਕਿ ਵੀ ਤੇਰਾ ਪਿਓ ਜਿਹੜਾ ਉਹ ਤੂੰ ਦੇਖ ਕਿ ਵੀ ਰਾਜੀਵ ਗਾਂਧੀ ਉਹਦੀ ਘਰ ਵਾਲੀ ਜਿਹੜੀ ਹੈ ਉਹ ਕੈਥੋਲਿਕ, ਤੇ ਉਹਦਾ ਪਿਓ ਰਾਜੀਵ ਗਾਂਧੀ ਦਾ ਫਿਰੋਜ਼ ਗਾਂਧੀ ਜਿਹੜਾ ਇੱਕ ਜ਼ੋਰੈਸਟਰੀਅਨ ਜਿਹੜਾ ਪਾਰਸੀ ਜੀ, ਤੂੰ ਦੱਤਾਤ੍ਰੇਆ ਕਿੱਥੋਂ? ਲੇਕਿਨ ਉਹਨੇ ਇਹ ਦੇਖ ਲਿਆ ਸੀ ਕਿ ਭਾਈ ਮੈਂ ਹੁਣ ਹਿੰਦੂਤਵਾ ਦੀ ਵੀ ਜਿਹੜੀ ਪੋਲਿਟਿਕਸ ਮੇਰੇ ਪਿਓ ਨੇ ਕੀਤੀ। ਔਰ ਐਵੇਂ ਨਹੀਂ ਸੁਬਰਾਮਨੀਅਮ ਸਵਾਮੀ ਨੇ ਕਿਹਾ ਵੀ ਜੇ ਕਿਸੇ ਤਿੰਨਾਂ ਨੂੰ ਕ੍ਰੈਡਿਟ ਜਾਂਦਾ ਹੈ ਇਹ ਸਾਰੀ ਬਾਬਰੀ ਮਸਜਿਦ ਢਾਣ ਦਾ ਔਰ ਮੰਦਿਰ ਬਣਾਉਣ ਦਾ, ਤਾਂ ਉਹਨੇ ਪਹਿਲਾ ਨਾਂ ਹੀ ਜਿਹੜਾ ਰਾਜੀਵ ਗਾਂਧੀ ਦਾ ਲਿਆ ਕਿ ਉਹਨੇ 1985 ਦੇ ਵਿੱਚ ਦਰਵਾਜ਼ੇ ਖੋਲੇ ਪੂਜਾ ਦੇ ਲਈ ਹਿੰਦੂਆਂ ਦੇ, ਫਿਰ ਉਹਨੇ ਨਰਸਿਮਹਾ ਰਾਓ ਦਾ ਲਿਆ ਕਿ 1992 ਚ ਉਹਨਾਂ ਨੇ। ਸੋ ਹੁਣ ਇਹ ਜਦੋਂ ਅਸੀਂ ਕਾਂਗਰਸ ਔਰ ਅੱਜ ਜਦੋਂ ਰਾਹੁਲ ਗਾਂਧੀ ਇਹ ਦੱਤਾਤ੍ਰੇਆ ਔਰ ਫਲਾਣਾ ਬਣਿਆ ਔਰ ਪ੍ਰਿਯੰਕਾ ਗਾਂਧੀ ਦਾ ਜਿਹੜਾ ਇਸ ਦੇ ਉੱਤੇ ਮੈਸੇਜ ਹੈ ਉਹ ਹਿੰਦੂਤਵੀਆਂ ਨੂੰ ਪਿੱਛੇ ਛੱਡਣ ਦੀ ਲਾਈਨ ਹੈ। ਹਾਲਾਂਕਿ ਹਿੰਦੂਤਵੀਆਂ ਨੂੰ ਕੋਈ ਬੀਟ ਨਹੀਂ ਕਰ ਸਕੇਗਾ, ਜਿੰਨਾ ਮਰਜ਼ੀ ਪੁੱਠੇ ਲਟਕ ਰਹਿਣ, ਉਹਨਾਂ ਨੇ ਇਹਨਾਂ ਦੇ ਵਿੱਚ ਫਿਰੋਜ਼ ਗਾਂਧੀ ਦੇ ਔਰ ਸੋਨੀਆ ਗਾਂਧੀ ਦੇ ਜੀ ਨਹੀਂ ਦੱਸਣੇ ਨੇ ਇਹ ਕਦੇ। ਪਰ ਤੁਸੀਂ ਦੇਖੋ ਕਿ ਅੱਜ ਉਸ ਨਕਸ਼ੇ ਦੇ ਵਿੱਚ 200 ਮਿਲੀਅਨ ਮੁਸਲਮਾਨ, 30 ਮਿਲੀਅਨ ਈਸਾਈ, 30 ਮਿਲੀਅਨ ਦੇ ਕਰੀਬ ਸਿੱਖ, 100 ਮਿਲੀਅਨ ਦਲਿਤ ਔਰ ਇਨੇ ਤੋਂ ਕੀ ਟ੍ਰਾਈਬਲ ਸਭ ਇਰਰੈਲੇਵੈਂਟ ਹੋ ਗਏ। ਔਰ ਜਿਹੜੀ ਆਈਡੀਓਲੋਜੀ ਦੇ ਥੱਲੇ 3.5% ਬ੍ਰਾਹਮਣਾਂ ਨੇ ਰਿਗਵੇਦ ਦੇ ਜ਼ਮਾਨੇ ਤੋਂ ਡੋਮੀਨੇਟ ਕੀਤਾ ਸੀ ਉਹ ਅੱਜ ਵੀ ਬਰਾਬਰ ਜਾਰੀ ਹੈ। ਔਰ ਜਦੋਂ ਮੈਂ ਲੈਸਰ ਈਵਲ ਦੇ ਵਿੱਚ ਥੱਲੇ ਲੋਕ ਜਿਹੜੇ ਗਾਂਧੀ ਨੂੰ ਅੱਜ ਵੀ ਤੁਸੀਂ ਦੇਖੋ ਇਹਨਾਂ ਦਾ ਪ੍ਰਭਾਵ ਕਿਸ ਹੱਦ ਤੱਕ ਇੰਗਲੈਂਡ ਦੇ ਵਿੱਚ ਇਹਨਾਂ ਦੀ ਹੋਮ ਮਿਨਿਸਟਰ ਪਟੇਲ ਕੇ ਕੌਣ ਹੈਗੀ ਹੈ, ਕੋਈ ਹੋਰ ਹੈ ਕਿ ਜੀ ਹੁਣ ਜਿਹੜੇ ਉੱਥੇ ਇਹਨਾਂ ਨੇ ਬਲੈਕ ਲਾਈਵਜ਼ ਮੈਟਰ ਦੇ ਥੱਲੇ ਸਾਡੇ ਤਾਂ ਬੰਦੇ ਲੰਗਰ ਛਕਾਉਣ ਤੱਕ ਹੀ ਰਹੇ ਨੇ ਕਿ ਜਾ ਕੇ ਉੱਥੇ ਛਕਾ ਦਿਓ, ਇੱਥੇ ਛਕਾ ਦਿਓ ਕੋਵਿਡ-19 ਦੇ ਨਾਂ ਥੱਲੇ। ਉਹਨਾਂ ਨੇ ਦੇਖਿਆ, ਉਹਨਾਂ ਨੇ ਕਿਹਾ ਆਪਣੀ ਗਵਰਨਮੈਂਟ ਨੂੰ ਕਿ ਜੀ ਹੁਣ ਉੱਥੇ ਕੰਜ਼ਰਵੇਟਿਵਸ ਦੀ ਗਵਰਨਮੈਂਟ ਹੈ
ਕਿ ਜੀ ਇਹ ਹੁਣ ਨੋਟਾਂ ਦੇ ਉੱਤੇ ਕਰੰਸੀ ਦੂਜੇ ਤੇ ਸਾਡੇ ਹੁੰਦੇ ਨੇ, ਕਿਉਂ ਨਹੀਂ ਅਸੀਂ ਜਿਹੜੇ ਨੌਨ ਵਾਈਟ ਨੇ ਉਹਨਾਂ ਦੇ ਚਿਹਰੇ ਵੀ ਕਰੰਸੀ ਤੇ ਹੋਣ ਜਿਹੜੇ ਸਾਡੀ ਕਾਮਨਵੈਲਥ ਦਾ ਹਿੱਸਾ ਨੇ। ਔਰ ਇਸ ਕੰਟੈਕਸਟ ਉਹਨਾਂ ਨੇ ਜਿਹੜੀ ਵੀ ਉਹਨਾਂ ਦੀ ਮਿੰਟ ਇਸ ਤੇ ਉਹਨੂੰ ਲਿਖਿਆ ਕਿ ਜੀ ਗਾਂਧੀ ਦਾ ਚਿਹਰਾ ਜਿਹੜਾ ਵਰਲਡ ਲੈਵਲ ਦੇ ਉੱਤੇ ਪੀਸ ਦਾ ਦੂਤ। ਹੁਣ ਜਿਹੜਾ ਰੇਸਿਜ਼ਮ ਦਾ ਪਿਓ ਹੈ, ਜਿਹੜਾ ਕਾਸਟ ਸਿਸਟਮ 'ਚ ਯਕੀਨ ਰੱਖਦਾ ਹੈ, ਜਿਹੜਾ ਗਾਂਧੀ ਖੁਦ ਸਾਊਥ ਅਫਰੀਕਾ ਦੇ ਵਿੱਚ ਕਾਸਟਿਸਟ ਪੋਲਿਟਿਕਸ ਦੇ ਲਈ ਲੜਿਆ ਕਿ ਜੀ ਸਾਨੂੰ ਕਾਲੇ ਨਾ ਮੰਨੋ, ਸਾਡੇ ਲਈ ਅੱਡ ਸੈੱਟ ਰੱਖੋ। ਹੁਣ ਨਾ ਤਾਂ ਇਹ ਉਹਨੂੰ ਸਮਝਣ ਦੇ ਵਿੱਚ ਜਿਹੜੇ ਨੇ ਕਾਮਯਾਬ, ਕਿਉਂਕਿ ਵਿਚਿਆ ਉਹਨਾਂ ਨੇ ਇਸ ਢੰਗ ਦੇ ਨਾਲ। ਹੁਣ ਅੱਜ ਜਦੋਂ ਇਸ ਗੱਲ ਨੂੰ ਬੇਸ਼ੱਕ ਕ੍ਰੈਡਿਟ ਹਿੰਦੂ ਤੋਂ ਵੀ ਲੈਣ, ਉਹਨਾਂ ਦੀ ਪੋਲਿਟਿਕਸ ਕੱਢਣ, ਪਰ ਇਹ ਕ੍ਰੈਡਿਟ ਜੇ ਜਾਂਦਾ ਹੈ ਕਿਸੇ ਨੂੰ, ਉਹ ਗਾਂਧੀ ਹੈ, MK ਗਾਂਧੀ, ਜਿਹਨੇ ਸਭ ਤੋਂ ਪਹਿਲਾਂ ਲਫ਼ਜ਼ ਰਾਮ ਰਾਜ ਲਿਆ ਕੇ ਉਸ ਪੋਲੀਟੀਕਲ ਖਿੱਤੇ ਦੇ ਵਿੱਚ ਸੁੱਟਿਆ। ਕਿਸੇ ਨੇ ਨਹੀਂ ਪੁੱਛਿਆ ਕਿਹੜੇ ਰਾਮ ਦਾ ਰਾਜ। ਜ਼ਾਹਰ ਹੈ ਇਹਨੇ ਗਾਂਧੀ ਨੇ ਤਾਂ ਕਦੇ ਕੋਈ ਉਹਦੇ 'ਚ ਨਹੀਂ ਰਹਿਣ ਦਿੱਤੀ ਕੋਈ ਵੀ ਦੁਬਿਧਾ। ਜਦੋਂ ਉਹਦੇ ਰੋਜ਼ਾਨਾ ਪ੍ਰਾਰਥਨਾ ਸਭਾ ਦੇ ਵਿੱਚ ਇਹ ਭਜਨ ਗਾਇਆ ਜਾਂਦਾ ਸੀ, ਰਘੁਪਤੀ ਰਾਗ ਵਿਰਾਜਾ ਰਾਮ ਪਤਿਤ ਪਾਵਨ ਸੀਤਾ ਰਾਮ। ਹੁਣ ਰਘੁਬਰ ਕੌਣ ਹੈ? ਰਘੂ ਕੁਲ ਹੈ। ਰਘੂ ਕੁਲ ਰੀਤ ਸਦਾ ਚਲੀ ਆਈ, ਪ੍ਰਾਣ ਜਾਏ ਪਰ ਬਚਨ ਨਾ ਜਾਈ। ਬਿਲਕੁਲ ਝੂਠ ਇਹ ਹੈ ਕਿ ਬਚਨ ਜਾਏ ਪਰ ਪ੍ਰਾਣ ਨਾ ਜਾਏ। ਰੁਪਈਆ ਆਏ ਤੇ ਬਚਨ ਦਾ ਨੂੰ ਜਿਹੜਾ ਉਹ ਉਡਾ ਦਿਓ, ਉਹਦਾ ਕੋਈ ਵਕਤ ਨਹੀਂ। ਹੁਣ ਰਘੂ ਖਾਨਦਾਨ ਵੀ ਇਹ ਹੈ ਤੇ ਪਤਿਤ ਪਾਵਨ ਸੀਤਾ ਰਾਮ। ਸੀਤਾ ਦਾ ਰਾਮ ਤਾਂ ਇੱਕੋ ਹੀ ਹੈ ਨਾ, ਰਾਮਚੰਦਰ, ਜਿਹਨੂੰ ਇਹਨਾਂ ਨੇ ਜ਼ਬਰਦਸਤੀ ਅਯੁੱਧਿਆ ਦੇ ਵਿੱਚ ਜਨਮਾ ਦਿੱਤਾ। ਕਿੱਥੇ ਜੰਮਿਆ, ਕੀ ਹੋਇਆ, ਉਹ ਸਾਰੀ ਡਿਬੇਟ ਹੀ ਖਤਮ ਕਰ ਦਿੱਤੀ। ਹੁਣ ਉਹਨੇ ਕੋਈ ਭੁਲੇਖਾ ਨਹੀਂ ਸੀ ਰਹਿਣ ਦਿੱਤਾ ਕਿ ਜਦੋਂ ਉਹ ਰਾਮ ਰਾਜ ਕਹਿ ਰਿਹਾ ਹੈ ਕਿਹੜਾ, ਔਰ ਉਹ ਰਾਮ ਦਾ ਜੇ ਅਦਰਵਾਈਜ਼ ਜਸਟਿਸ ਸਿਸਟਮ ਦੇਖਣਾ ਹੋਏ ਤਾਂ ਇਹਨਾਂ ਦੇ ਆਪਣੇ ਹਿਸਟੋਰੀਅਨ ਤੁਹਾਨੂੰ ਦੱਸ ਦੇਣਗੇ ਕਿ ਸੀਤਾ ਨਾਲ ਕੀ ਹੋਇਆ, ਲਵ ਕੁਸ਼ ਨਾਲ ਕੀ ਹੋਇਆ, ਜਿਹੜੇ ਉਸ ਵੇਲੇ ਦੇ ਗਰੀਬ ਸ਼ੰਭੁਕ ਵਰਗੇ ਵਿਚਾਰੇ ਗਰੀਬ ਦਲਿਤ ਸੀ ਉਹਨਾਂ ਨੂੰ ਕਿਵੇਂ ਮਾਰਿਆ, ਔਰ ਕੀ ਉਸ ਤੋਂ ਬ੍ਰਾਹਮਣਾਂ ਨੇ ਕੀ ਕਰਵਾਇਆ ਸੀ ਰਾਮ ਤੋਂ। ਕਿ ਜੀ ਇਹ ਹੁੰਦਾ ਜੀ ਜੰਗਲਾਂ ਦੇ ਵਿੱਚ ਉਹਨੇ ਰਾਖਸ਼ਸ ਜਿਹੜੇ ਯੱਗ ਭੰਗ ਕਰ ਦਿੰਦੇ ਸੀ ਰਾਮ ਤੇ ਲਕਸ਼ਮਣ ਨੂੰ। ਕਿਹੜੇ ਰਾਖਸ਼ਸ ਨੇ? ਉਹੀ ਜਿਨ੍ਹਾਂ ਨੂੰ ਅੱਜ ਮੂਲ ਨਿਵਾਸੀ ਕਹਿੰਦੇ ਨੇ, ਦਲਿਤ ਜਿਹੜੇ ਨੇਟਿਵ ਸੀ। ਸੋ ਜਦੋਂ ਤੁਸੀਂ ਹੁਣ ਮਾਰਨ ਦੇ ਲਈ, ਜੇ ਅਸੀਂ ਇਵਨ ਅਮਰੀਕਨ ਹਿਸਟਰੀ 'ਚ ਵੀ ਦੇਖੀਏ ਕਿ ਜਿਹੜੇ ਇੱਥੋਂ ਦੇ ਨੇਟਿਵ ਅਮਰੀਕਨ ਸੀ ਜਿਹਨਾਂ ਨੂੰ ਰੈੱਡ ਇੰਡੀਅਨ ਕਹਿੰਦੇ ਨੇ, ਬੜੇ ਕਾਈਂਡ ਆਪਣੇ ਕਬੀਲਿਆਂ 'ਚ ਰਹਿਣ ਵਾਲੇ, ਜਿਨ੍ਹਾਂ ਨੇ ਇੱਥੇ ਆਏ ਪਿਲਗ੍ਰਿਮਸ ਨੂੰ ਜਿਹੜੀ ਹੈ ਉਹ ਪੋਟੇਟੋ ਦਿੱਤੇ, ਟਰਕੀ ਦਿੱਤੀ, ਭੁੱਖਿਆਂ ਨੂੰ ਮਰਨ ਤੋਂ ਬਚਾਇਆ। ਹੁਣ ਇਹਨਾਂ ਨੇ ਉਹਨਾਂ ਨੂੰ ਕਿਵੇਂ ਹੰਟ ਕੀਤਾ, ਔਰ ਇਹਨਾਂ ਦੀਆਂ ਤੁਸੀਂ ਮੂਵੀਜ਼ ਤੋਂ ਲੈ ਕੇ ਨਾਵਲ ਦੇਖੋਗੇ ਬਹੁਤ ਵਾਰੀ, ਜੇ ਤੁਸੀਂ ਉਹ ਦੇਖਿਆ ਨਾ ਹੋਏ ਕਿ ਵੀ ਹੁਣ ਚਲੋ ਹੁਣ ਦੀ ਜਨਰੇਸ਼ਨ ਤਾਂ ਇੱਕ ਰਿਗਰੈਟ 'ਚ ਹੈ ਕਿ ਵੀ ਅਸੀਂ ਉਹਨਾਂ ਦੇ ਨਾਲ ਕੀ ਕੀਤਾ, ਲੇਕਿਨ ਇਵੇਂ ਹੀ ਸੀ ਕਿ ਵੀ ਜਿਵੇਂ ਇਹਨਾਂ ਨੇ ਬੜਾ ਪਰਉਪਕਾਰ ਦਾ ਕੰਮ ਕੀਤਾ ਵੀ ਇਹ ਤਾਂ ਜੰਗਲੀ ਕਿਸਮ ਦੇ ਲੋਕ ਸੀ, ਰਾਖਸ਼ਸ ਕਿਸਮ ਦੇ, ਔਰ ਬੜੇ ਜ਼ਾਲਮ, ਔਰ ਉਹਨਾਂ ਦੇ ਹੱਥ ਜੇ ਆ ਜਾਂਦਾ ਤੇ ਇਹ ਹੁੰਦਾ ਉਹ ਹੁੰਦਾ, ਔਰ ਖੁਦ ਇਹ ਸਿਵਲਾਈਜ਼ਡ ਬਣ ਕੇ ਦੁਨੀਆ 'ਚ ਟਾਰਚ ਬੀਅਰਰ ਤੇ ਫਲਾਣਾ ਟਮਕਾ ਬਣ ਕੇ ਬੈਠ ਗਏ। ਹੁਣ ਇਸੇ ਤਰ੍ਹਾਂ ਇਹਨਾਂ ਨੇ ਜਿਨ੍ਹਾਂ ਨੇ ਨੇਟਿਵਸ ਨੂੰ ਉਹਨਾਂ ਦੇ ਹੱਕ ਖੋਏ, ਉਹਨਾਂ ਦੇ ਜ਼ੁਲਮ ਕੀਤੇ, ਬ੍ਰਾਹਮਣਾਂ ਦੇ ਕਹਿਣ ਤੇ ਇੱਕ ਛਤਰੀ ਐਵੇਂ ਨਹੀਂ ਰਘੂਕੁਲ ਬਣਾ ਦਿੱਤੇ, ਸੂਰਜਵੰਸ਼ੀ ਔਰ ਚੰਦਰਵੰਸ਼ੀ, ਕਿਉਂਕਿ ਇਹਨਾਂ ਨੇ ਉਹਨਾਂ ਦੀ ਖੇਡ ਖੇਡੀ। ਔਰ ਉਹ ਜਿਹੜੇ ਲੋਕ ਉੱਥੋਂ ਦੇ ਸੀ ਉਹਨਾਂ ਨੂੰ ਮਾਰਨਾ, ਰਾਖਸ਼ਾਂ ਨੂੰ ਮਾਰਨਾ ਸੀ, ਔਰ ਜਿਨ੍ਹਾਂ ਨੇ ਰਾਖਸ਼ਸ ਵੱਧ ਕੀਤਾ ਉਹ ਦੇਵਤੇ ਬਣ ਗਏ। ਔਰ ਇਹ ਦੇਵਤਿਆਂ ਦਾ ਜਿਹੜਾ ਸਰਦਾਰ ਬਣ ਗਿਆ ਉਹ ਵਿਸ਼ਨੂੰ ਹੈ, ਔਰ ਵਿਸ਼ਨੂੰ ਦੇ ਅਵਤਾਰ ਬਣ ਗਿਆ। ਔਰ ਇੱਕ ਛਤਰੀਆਂ ਦੇ ਕੋਲ ਰਾਈਟ ਕੁਲ ਪ੍ਰੋਤ ਬ੍ਰਾਹਮਣ ਹੈ, ਪਾਵਰ ਬ੍ਰਾਹਮਣ ਦੇ ਕੋਲ, ਔਰ ਉਹਨੂੰ ਜਿਹੜਾ ਇੰਪਲੀਮੈਂਟ ਕਰੇਗਾ ਕਿ ਛਤਰੀਆ। ਇਹ ਜੇ ਤੁਸੀਂ ਸਾਰਾ ਸਮਝੋਗੇ ਫਿਰ ਤਾਂ। ਔਰ ਗਾਂਧੀ ਜਿਹਨੇ ਕੱਲਾ ਰਾਮ ਰਾਜ ਕਿਹਾ ਨਹੀਂ, ਉਹਨੇ ਦੱਸ ਵੀ ਦਿੱਤਾ ਰਾਮ ਰਾਜ ਕੀ ਹੋਏਗਾ। ਅੱਜ ਅਸੀਂ ਜਦੋਂ ਵਿਜੀਲਾਂਟੇ ਗਰੁੱਪਾਂ ਦੀ ਗੱਲ ਕਰਦੇ ਹਾਂ ਕਿ ਭਾਈ ਕਿਵੇਂ ਹਰਿਆਣੇ ਦੇ ਵਿੱਚ ਗੁੜਗਾਵਾਂ ਦੇ ਨੇੜੇ ਇੱਕ ਗਰੀਬ ਜਿਹੜੇ ਵਿਚਾਰੇ ਈਦ ਦੇ ਮੌਕੇ ਮੀਟ ਲੈ ਕੇ ਜਾ ਰਹੇ ਸੀ, ਕੁੱਟ-ਕੁੱਟ ਕੇ ਉਹਦਾ ਕੀ ਹਾਲ ਕਰ ਦਿੱਤਾ। ਔਰ ਬੰਦੇ ਜਿਹੜੇ ਮਾਰਨ ਵਾਲੇ ਨੇ ਉਹਨਾਂ ਨੂੰ ਨਹੀਂ ਫੜਦੇ, ਕਹਿੰਦੇ ਜੀ ਮੀਟ ਭੇਜੋ ਲੈਬੋਰਟਰੀ 'ਚ। ਉਹਨਾਂ ਨੇ ਕਿਹਾ ਕਿ ਜੀ ਇਹ ਨਹੀਂ ਹੈ, ਕਾਊ ਮੀਟ ਨਹੀਂ ਹੈ, ਈਦ ਹੈ, ਅਸੀਂ ਫਲਾਣੀ ਥਾਂ ਤੋਂ ਲਿਆਂਦਾ। ਹੁਣ ਇਹ ਜਿਹੜੇ ਵਿਜੀਲਾਂਟੇ ਗਰੁੱਪ ਜਾਂ ਗਾਂ ਮਾਤਾ ਨੂੰ ਇਸ ਹੱਦ ਤੱਕ ਮਾਂ ਬਣਾ ਦੇਣਾ, ਉਹਦੇ 'ਚ 19th ਸੈਂਚਰੀ ਜਾਂ ਉਸ ਤੋਂ ਪਹਿਲਾਂ ਤੁਹਾਨੂੰ ਹੁਣ ਈਵਨ ਜਿਹੜਾ ਹਿੰਦੂਤਵੀਆਂ ਦਾ ਸਾਵਰਕਰ ਹੈ ਜਿਹਨੇ ਹਿੰਦੂਤਵਾਦੀ, ਉਹ ਵੀ ਜਿਹੜਾ ਉਹ ਬੀਫ ਖਾਣ ਵਾਲਾ, ਜਦੋਂ ਗਾਂਧੀ ਬੈਰਿਸਟਰ ਸੀ ਸਾਊਥ ਅਫਰੀਕਾ ਤੋਂ ਗਿਆ, ਸਾਵਰਕਰ ਉੱਥੇ ਸਟੂਡੈਂਟ ਸੀ ਇੰਗਲੈਂਡ ਦੇ ਵਿੱਚ, ਉਹਦੇ ਕਮਰੇ 'ਚ ਆਇਆ, ਉਹਨੇ ਕਿਹਾ ਵੀ ਮੈਂ ਅੱਜ ਫੂਡ ਬਣਾਇਆ ਜਿਹਦੇ 'ਚ ਬਹੁਤ ਪ੍ਰੋਟੀਨ ਹੁੰਦੀ ਹੈ। ਗਾਂਧੀ ਕਹਿੰਦਾ ਨਹੀਂ ਨਹੀਂ ਮੈਂ ਤਾਂ ਨਹੀਂ। ਹੁਣ ਇਹ ਸਾਵਰਕਰ ਦੀ ਹੈ, ਉਹਦੀ ਲਾਈਫ ਸਟੋਰੀ 'ਚੋਂ ਮਿਲਦਾ। ਹੁਣ ਹਿੰਦੂਤਵੀਆਂ ਨੇ ਕਿਵੇਂ ਸੈਲੈਕਟਿਵ ਤਰੀਕੇ ਦੇ ਨਾਲ ਕਾਂਗਰਸ ਦਾ ਸਿੰਬੋਲਿਜ਼ਮ ਪਿਕ ਕੀਤਾ ਗਾਂਧੀ ਦਾ,
ਕਿ ਉਹਨਾਂ ਨੇ ਜਿਹੜਾ ਐਕਸਟ੍ਰੀਮ ਪੋਲੀਟੀਕਲ ਆਈਡੀਓਲੋਜੀ ਚ ਹਿੰਦੂਤਵਾਦ ਸੀ ਉਹ ਸਾਵਰਕਰ ਦਾ ਪਿਕ ਕੀਤਾ ਔਰ ਸਾਵਰਕਰ ਇਨਸਟਰੂਮੈਂਟਲ ਬਣਦਾ ਹੈ ਨਥੂਰਾਮ ਗੋਡਸੇ ਰਾਹੀਂ ਗਾਂਧੀ ਨੂੰ ਮਰਵਾਉਣ ਲਈ। ਲੇਕਿਨ ਜਿਹੜਾ ਰਾਮ ਰਾਜ ਦੇ ਨਾਂ ਥੱਲੇ ਸਾਵਰਕਰ ਤਾਂ ਮੰਨਦਾ ਹੀ ਨਹੀਂ ਹੈ ਇਹ ਸਾਰੇ ਪਾਠ ਨੂੰ, ਕੋਈ ਪੁਰਾਣਿਕ ਹਿੰਦੂਇਜ਼ਮ 'ਚ ਯਕੀਨ ਹੀ ਨਹੀਂ ਸੀ ਰੱਖਦਾ। ਲੇਕਿਨ ਉਹ ਗਾਂਧੀ ਦਾ ਸਾਰਾ ਜਿਹੜਾ ਉਹਦਾ ਬਣਾਇਆ ਹੋਇਆ ਡੰਬਰ ਸੀ ਉਹ ਪੁਰਾਣਾ ਤੇ ਬੇਸ ਜਿਹੜੇ ਹਿੰਦੂ ਪੁਰਾਣ ਵਿਸ਼ਨੂੰ ਅਵਤਾਰ ਬਣਾਉਂਦੇ ਨੇ। ਹੁਣ ਉਹ ਗਾਂ ਦੇ ਬਾਰੇ ਗਾਂਧੀ ਨੇ ਮਾਂ ਬਣਾਉਣਾ, ਸੈਂਕਟਿਟੀ, ਕਊ ਵੱਧ ਨਹੀਂ ਹੋਣਾ ਚਾਹੀਦਾ, ਇਹ ਸਾਰੇ ਜਿਹੜੇ ਡਰਾਮੇ ਨੇ ਗਾਂਧੀ ਦੇ ਸੀ ਔਰ ਉਹਦੇ ਥੱਲੇ ਆਰਐਸਐਸ ਨੇ ਉਸ ਨੂੰ ਅਡਾਪਟ ਕੀਤਾ ਔਰ ਨਤੀਜੇ ਦੇ ਤੌਰ ਤੇ ਅੱਜ ਦੇਖ ਲਓ ਕਿ ਭਾਈ ਹੁਣ ਗਊ ਮਾਤਾ ਡਿਕਲੇਅਰ ਕਰਨ 'ਚ ਹੁਣ ਇਹਨਾਂ ਨੂੰ ਇਹ ਪਿਆ ਹੋਇਆ ਕਿ ਵੀ ਪਿਓ ਇਹਨਾਂ ਨੇ ਕਾਂਗਰਸ ਨੇ ਗਾਂਧੀ ਨੂੰ ਬਣਾਇਆ ਹੋਇਆ, ਮਾਂ ਗਾਂ ਨੂੰ ਬਣਾਵਾਂਗੇ ਤੇ ਕਿੱਧਰ ਨੂੰ ਜਾਏਗਾ। ਮਾਂ ਤਾਂ ਅਜੇ ਭਾਰਤ ਹੀ ਰੱਖੀ ਹੋਈ ਹੈ, ਭਾਰਤ ਮਾਂ ਹੀ ਹੈ। ਔਰ ਇਹ ਸਾਰਾ ਵੀ ਜਿਹੜਾ ਭਾਰਤ ਮਾਤਾ ਦਾ ਕਾਨਸੈਪਟ ਜਿਓਗ੍ਰਾਫੀ ਕਲਚਰਲ ਦੇ ਨਾਂ ਥੱਲੇ ਜੇ ਗਾਂਧੀ ਦਾ ਗੁਰੂ ਸਪਿਰਿਚੁਅਲ ਗੁਰੂ ਰਵਿੰਦਰਨਾਥ ਟੈਗੋਰ ਹੈ ਤੇ ਉਹੀ ਇਸ ਸਾਰੇ ਨੂੰ ਉਸ ਮਾਂ, ਫਿਰ ਉਹ ਮਾਂ ਕੱਲੀ ਜਿਹੜੀ ਹੈ ਉਹ ਕਾਈਂਡਨੈਸ ਵਾਲੀ ਨਹੀਂ, ਉਹ ਦੁਰਗਾ ਮਾਂ ਹੈ। ਬੰਗਾਲ ਦੇ ਅੰਦਰ ਆਨੰਦ ਮਠ ਦੂਜੇ ਅਸੀਂ ਅਕਸਰ ਗੱਲ ਕਰਦੇ ਹਾਂ ਤੇ ਦੁਰਗਾ ਦਾ ਮਤਲਬ ਜਿਹੜਾ ਹੈ ਉਹ ਜਿਹੜੀ ਹੈ ਉਹ ਵਾਇਲੈਂਸ ਹੈ, ਉਹਦੇ ਹੱਥ 'ਚ ਕਿੰਨੀਆਂ ਬਾਹਾਂ ਤੇ ਤਲਵਾਰਾਂ ਔਰ ਰਾਖਸ਼ਾਂ ਨੂੰ ਮਾਰਨਾ, ਮੈਕਸੁਰ ਨੂੰ ਮਾਰਿਆ, ਫਰਾਣੇ ਨੂੰ ਮਾਰਿਆ। ਇਹ ਸੋ ਜਦੋਂ ਤੱਕ ਤੁਸੀਂ ਇਸ ਸਾਰੇ ਅਡੰਬਰ ਦੀਆਂ ਜੜ੍ਹਾਂ ਐਵੇਂ ਨਹੀਂ ਕਿਹਾ ਉਹਨੇ ਗੋਵਿੰਦਾਚਾਰੀਆ ਨੇ ਕਿ ਭਾਈ ਅਸੀਂ ਆਲਰੇਡੀ ਇਹ ਅਚੀਵ ਕਰ ਲਿਆ। ਹੁਣ ਇਸ ਸਾਰੇ ਦੇ ਵਿੱਚ ਜੇ ਤੁਸੀਂ ਪਿਛਲੇ ਪੀਰੀਅਡ 'ਚ ਦੇਖੋ, ਕੱਲਾ ਇਹ ਨਹੀਂ ਹੈ ਕਿ ਮੰਦਰ ਦੇ ਮੁੱਦੇ ਤੇ ਜਿਹੜਾ ਕਾਂਗਰਸ ਔਰ ਆਪੋਜੀਸ਼ਨ ਨੇ ਕਾਊਟ ਆਊਟ ਕੀਤਾ ਆਰਐਸਐਸ ਨੂੰ। ਆਰਟੀਕਲ 370 ਜਦੋਂ ਇਹਨੂੰ ਐਬਰੋਗੇਟ ਕਰਨ ਦਾ ਰੈਜ਼ੋਲੂਸ਼ਨ ਹੁੰਦਾ ਹੈ ਔਰ ਤੁਸੀਂ ਅੱਜ ਵੀ ਇੱਕ ਵੀ ਪਾਰਟੀ ਜਾਂ ਸ਼ਖਸ ਉੱਥੇ ਤੁਹਾਨੂੰ ਨਹੀਂ ਮਿਲੇਗਾ ਉਹਨਾਂ ਦੇ ਵਿੱਚ ਜਿਹੜਾ ਪੋਲੀਟੀਕਲ ਅਰੀਨਾ 'ਚ ਹੈ ਜਿਹੜਾ ਇਹ ਕਹਿ ਰਿਹਾ ਹੋਏ ਕਿ ਜੀ ਜੇ ਕਦੇ ਸਾਡੇ ਕੋਲ ਅਖਤਿਆਰ ਆਇਆ ਜਾਂ ਅਸੀਂ ਇਹ ਮੰਗ ਕਰਦੇ ਹਾਂ ਕਿ ਕਸ਼ਮੀਰ ਦੇ ਵਿੱਚ ਆਰਟੀਕਲ 370 ਰੀਸਟੋਰ ਕੀਤਾ ਜਾਏ, ਸਵਾਏ ਈਵਨ ਫਾਰੂਕ ਅਬਦੁੱਲਾ ਸ਼ੇਖ ਦਾ ਪੁੱਤਰ ਵੀ ਕਹਿਣ ਨੂੰ ਹੁਣ ਤਿਆਰ ਨਹੀਂ ਹੈਗੇ, ਉਹ ਵੀ ਸਾਰੇ 'ਚ ਉਹ ਇੱਕ ਹਿੰਦੂਤਵਾਦ ਦੀ ਇਸ ਕਿਸਮ ਦੀ ਵੇਵ ਚਲਾ ਦਿੱਤੀ ਗਈ ਹੈ ਕਿ ਉਸ ਦੇ ਵਿੱਚ ਕੋਈ ਵੀ ਰਾਜ ਨਹੀਂ ਖਲੋਤਾ। ਕੋਈ ਉਹ ਕਹਿਣਗੇ ਜੀ ਹਿਊਮਨ ਰਾਈਟ ਇੰਟਰਨੈਟ ਸਟੋਰ ਕਰ ਦਿਓ, 2G ਦਾ 4G ਕਰ ਦਿਓ, ਪਰ ਤੁਸੀਂ ਦੇਖਿਆ ਕਿਸੇ ਨੇ ਕਿਹਾ ਹੋਏ ਕਿ ਜੀ ਉੱਥੇ ਆਰਟੀਕਲ 370 ਰੀਸਟੋਰ ਕਰੋ। ਉਹਨਾਂ ਦਾ ਜਿਹੜਾ ਤੁਸੀਂ ਖੋਇਆ ਕਨਸਟੀਟਿਊਸ਼ਨਲ ਜਿਹੜੀ ਤੁਸੀਂ ਉਹਨਾਂ ਦੇ ਨਾਲ ਟ੍ਰੈਚਰੀ ਕੀਤੀ ਹੈ। ਹੁਣ ਇਸ ਸਾਰੇ ਦੇ ਥੱਲੇ ਇੱਕ ਕੇਸ ਜਿਹਦਾ ਜ਼ਿਕਰ ਬਹੁਤੀ ਵਾਰ ਨਹੀਂ ਹੋ ਰਿਹਾ, ਟ੍ਰਿਪਲ ਤਲਾਕ ਦਾ ਮੁੱਦਾ, ਕਿਵੇਂ ਸੁਪਰੀਮ ਕੋਰਟ 'ਚ ਮੈਨੀਪੂਲੇਟ ਇਹਨਾਂ ਨੇ ਕੀਤਾ, ਦੂਜਾ ਸਾਰਿਆਂ ਨੇ ਜਿਹੜਾ ਉਹ ਫਾਲੋ ਅਪ ਕੀਤਾ। ਔਰ ਈਵਨ ਜਿਹੜਾ ਸਾਬਰੀਮਾਲਾ ਟੈਂਪਲ ਕੇਰਲਾ ਦੇ ਵਿੱਚ ਹੁਣ ਉਹਦੇ 'ਚ ਪਾਬੰਦੀ ਹੈ ਕਿ ਕੋਈ ਵੀ ਜਿਹੜੀ 12 ਸਾਲ ਤੋਂ ਵੱਡੀ ਉਮਰ ਦੀ ਮੈਂਸਟਰੂਏਸ਼ਨ ਪੀਰੀਅਡ 'ਚ ਔਰਤ ਹੈ ਮੰਦਰ 'ਚ ਨਹੀਂ ਜਾ ਸਕਦੀ। ਸੁਪਰੀਮ ਕੋਰਟ ਨੇ ਡਿਸੀਜਨ ਦਿੱਤਾ ਕਿ ਨਹੀਂ, ਇਹ ਐਜ਼ ਏ ਕਿਉਂ ਉਹਦੇ ਇਕੁਅਲ ਰਾਈਟਸ ਨੇ ਹੋਣਾ ਚਾਹੀਦਾ। ਬੀਜੇਪੀ ਨੇ ਇਹਨੂੰ ਇਸ਼ੂ ਬਣਾਇਆ, ਜਿਹੜੇ ਸੁਪਰੀਮ ਕੋਰਟ ਦੇ ਹਰ ਫੈਸਲੇ ਨੂੰ ਹੁਣ ਗਊ ਮਾਤਾ ਵਾਂਗ ਦੱਸਦੇ ਨੇ, ਬੀਜੇਪੀ ਨੇ ਅਪੋਜ਼ ਕੀਤਾ। ਉੱਥੇ ਲੋਕਲ ਜਿਹੜੀਆਂ ਬੀਬੀਆਂ ਨੇ ਜਾਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਰੋਕਿਆ। ਕੇਰਲਾ ਦੇ ਵਿੱਚ ਲੈਫਟਿਸਟ ਗਵਰਨਮੈਂਟ ਹੈ, ਕਾਂਗਰਸ ਨੇ ਪਹਿਲੀ ਸਟੇਜ ਤੇ ਸੁਪਰੀਮ ਕੋਰਟ ਦੇ ਫੈਸਲੇ ਦੀ ਹਮਾਇਤ ਕੀਤੀ, ਨਾਲ ਹੀ ਉਹਨਾਂ ਨੇ ਯੂ ਟਰਨ ਮਾਰ ਲਿਆ, ਚੁੱਪ ਕਰ ਗਏ। ਔਰ ਇਹਦੇ ਬਾਵਜੂਦ ਸੁਪਰੀਮ ਕੋਰਟ ਦਾ ਫੈਸਲਾ ਹੈ ਉੱਥੇ ਔਰਤਾਂ ਨੂੰ ਅਲਾਉ ਨਹੀਂ ਕੀਤਾ। ਹੁਣ ਇਹ ਨਾ ਜਦੋਂ ਤੁਸੀਂ ਸਾਰਿਆਂ ਨੂੰ ਦੇਖਦੇ ਹੋ ਤੇ ਫਿਰ ਇਸ ਗੱਲ ਦਾ ਕੋਈ ਭੁਲੇਖਾ ਨਹੀਂ ਰਹਿੰਦਾ। ਈਵਨ ਸ਼ਿਵ ਸੈਨਾ ਜਿਹੜੀ 2-4 ਦਿਨ ਪਹਿਲਾਂ ਤੱਕ ਸੀ ਜੀ ਉਹਨਾਂ ਨੂੰ ਨਹੀਂ ਸੱਦਿਆ, ਉਹ ਕਹਿੰਦੇ ਵੀ ਉਹਨਾਂ ਨੇ ਵੀ ਕਹਿ ਦਿੱਤਾ ਹੈ ਕਿ ਭਾਈ ਨਹੀਂ ਰਾਮ ਮੰਦਿਰ ਇਹ ਠੀਕ ਹੈ, ਮਹੂਰਤ ਸ਼ੁਭ ਹੈ ਨਹੀਂ ਹੈ, ਅਸੀਂ ਜਿਹੜਾ ਇਸ ਨੂੰ ਇਹ ਬਹੁਤ ਹਿੰਦੂਆਂ ਦੀਆਂ ਭਾਵਨਾਵਾਂ ਔਰ ਕਾਂਗਰਸ ਉਹਨਾਂ 'ਚ ਭਾਗੀਦਾਰ ਵੀ ਹੈ ਔਰ ਇਸੇ ਤਰ੍ਹਾਂ ਸ਼ਰਦ ਪਵਾਰ ਦੀ ਪਾਰਟੀ। ਸੋ ਕੁੱਲ ਮਿਲਾ ਕੇ ਜਿਹੜੀ ਗੱਲ ਹੈ, ਜਿੱਥੋਂ ਗੱਲ ਜਿਹਨੂੰ ਕਈਆਂ ਨੇ ਲੈਸਰ ਈਵਲ ਸੌਫਟ ਹਿੰਦੂਤਵਾ, ਕਾਇਦੇ ਆਜ਼ਮ ਵਾਸ ਵਾਈਜ਼ ਇਨਫ ਕਿ ਉਹਨਾਂ ਨੇ ਗਾਂਧੀ ਨਹਿਰੂ ਦੇ ਥਰੂ, ਨਹਿਰੂ ਨੇ ਸੈਕੂਲਰਿਜ਼ਮ ਦਾ ਲਬਾਦਾ ਰੱਖਿਆ ਹੋਇਆ ਸੀ, ਗਾਂਧੀ ਆਪਣਾ ਧੋਤੀ ਬੰਨ੍ਹ ਕੇ ਤੇ ਪੁਰਾਣੇ ਹਿੰਦੂਤਵੀ ਸਾਧੂਆਂ ਵਾਂਗ ਆਪਣੇ ਆਪ ਨੂੰ ਜਿਹੜਾ ਇੱਕ ਫਕੀਰ ਦੱਸ ਰਿਹਾ ਸੀ। ਹਾਲਾਂ ਬਿਲਕੁਲ ਉਸੇ ਸ਼ਰੂਡਨੈਸ ਦੇ ਨਾਲ ਜਿਵੇਂ ਇੱਥੇ ਗੁੱਡ ਕਾਪ ਬੈਡ ਕਾਪ ਦੀ ਕਹਾਣੀ ਹੁੰਦੀ ਹੈ। ਔਰ ਹੁਣ ਕੱਲ ਇਹ ਸਾਰਾ ਜਿਹੜਾ 5 ਅਗਸਤ ਹੈ ਇਹ ਉਹਨਾਂ ਦਾ ਡ੍ਰੀਮ ਮੁਕੰਮਲ ਹੋਇਆ। ਉਹਨੇ ਕਿਹਾ ਗੋਬਿੰਦਾਚਾਰੀਆ ਨੇ ਕਿ ਬਿਲਕੁਲ ਕੋਈ ਵੀ ਹੁਣ ਇਸ ਦੇ ਉੱਤੇ ਆਵਾਜ਼ ਨਹੀਂ ਚੁੱਕ ਸਕਦਾ। ਇਹ ਨੈਸ਼ਨਲ ਕੈਨਵਸ ਦੇ ਉੱਤੇ
ਇਹੀ ਕੋਟ ਚੜ ਗਿਆ। ਔਰ ਮੈਂ ਇਸ ਤੋਂ ਪਹਿਲਾਂ ਕਿ ਇਹਨੂੰ ਕਲੋਜ਼ ਕਰਾਂ, ਜਿੱਥੇ ਮੈਂ ਦੋਨੋਂ ਹੀ ਪ੍ਰੋਟੈਸਟ ਦਾ ਜ਼ਿਕਰ ਕੀਤਾ ਹੈ, ਕਸ਼ਮੀਰੀ ਮੁੱਦੇ ਦੇ ਉੱਤੇ UN ਦੇ ਬਾਹਰ 1 ਤੋਂ 3 ਔਰ ਸ਼ਾਮ ਨੂੰ 7 ਤੋਂ 9, ਕਿਉਂਕਿ ਇਹ ਮੈਸੇਜ ਉੱਥੇ ਐਡਾਂ ਨਹੀਂ ਹੋ ਰਹੀਆਂ। ਇਹਦਾ ਮਤਲਬ ਇਹ ਨਹੀਂ ਹੈ ਕਿ ਭਾਈ ਉਹ ਗੱਲ ਮੁੱਕ ਗਈ, ਗੱਲ ਤਾਂ ਉਹੀ ਹੈ, ਲੇਕਿਨ ਇਹਦੇ ਬਾਵਜੂਦ ਭਾਰਤ ਦੇ ਮੁਸਲਮਾਨ ਜਾਂ ਦਲਿਤ ਆਰਗੇਨਾਈਜੇਸ਼ਨਸ ਜਾਂ ਦੂਜੀਆਂ ਲੋਅਰ ਲੈਵਲ ਤੇ ਜ਼ਰੂਰ ਬਿਆਨਬਾਜ਼ੀ ਹੋਈ ਹੈ, ਪਰ ਮੈਂ ਸਮਝਦਾ ਹਾਂ ਵੀ ਸਿੱਖ ਹਿਸਟਰੀ ਦੇ ਲਈ ਜਵਾਬਦੇਹ ਨੇ, ਆਪਣੇ ਗੁਰੂ ਦਾ ਲਾਇਆ ਫਰਜ਼ ਹੈ, ਅਸੀਂ ਆਵਾਜ਼ ਵੀ ਬੁਲੰਦ ਰੱਖੀ ਹੈ। ਉੱਥੇ ਵੀ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ, ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਉਹਨਾਂ ਨੇ ਇਸ ਮੁੱਦੇ ਦੇ ਉੱਤੇ ਬੜੀ ਫਰਮ ਲਾਈਨ ਲਈ ਹੈ। ਲੇਕਿਨ ਮੈਂ ਕਲੋਜ਼ ਕਰਨ ਤੋਂ ਪਹਿਲਾਂ ਇਸ ਦਾ ਜਿਹੜੀ ਪ੍ਰਿਯੰਕਾ ਗਾਂਧੀ, ਜਿਹਨੂੰ ਜਿਹੜਾ ਫਿਊਚਰ ਦੇ ਤੌਰ ਤੇ ਕਾਂਗਰਸ ਦਾ ਦੇਖਦੇ ਨੇ ਕਿ ਰਾਹੁਲ ਗਾਂਧੀ ਦਾ ਵਿਚਕਾਰ ਇੱਕ ਸਟਾਪ ਗੈਪ ਅਰੇਂਜਮੈਂਟ ਹੈ, ਅਲਟੀਮੇਟਲੀ ਉਹਨੂੰ ਲਿਆਂਦਾ ਜਾਏਗਾ। ਯੂਪੀ 'ਚ ਕਾਂਗਰਸ ਦੀ ਉਹ ਪ੍ਰਮੁੱਖ ਲੀਡਰ ਹੈ, ਉਹਨੇ ਇਹ ਕਿਹਾ, ਔਰ ਜ਼ਾਹਰ ਹੈ ਸੋਨੀਆ ਗਾਂਧੀ ਦੀ ਧੀ ਹੈ, ਰਾਜੀਵ ਗਾਂਧੀ ਸੋਨੀਆ ਗਾਂਧੀ ਦੀ, ਉਹਨੇ ਇਹ ਕਿਹਾ, ਉਹਨੇ ਹਿੰਦੀ 'ਚ ਕਿਹਾ, ਪਰ ਉਹਦੀ ਜਿਹੜੀ ਇੰਗਲਿਸ਼ ਟ੍ਰਾਂਸਲੇਸ਼ਨ ਹੈ, ਵਿਦ ਦ ਬਲੈਸਿੰਗਸ ਆਫ ਲਾਰਡ ਰਾਮਾ and goddess Sita, the Bhumi Pujan ceremony can become the foundation of national unity, brotherhood and cultural congregation. कि ये लॉर्ड राम और सीता देवी ਦੀ ਆਸ਼ੀਰਵਾਦ ਦੇ ਨਾਲ ਜਿਹੜੀ ਭੂਮੀ ਪੂਜਨ ਸੈਰੇਮਨੀ ਹੈ, ਇਹ ਸਾਡੀ ਨੈਸ਼ਨਲ ਯੂਨਿਟੀ, ਚੰਗੀ ਯੂਨਿਟੀ ਹੈ ਤੁਹਾਡੀ। ਤੁਸੀਂ ਢਾਹ ਦਿੱਤਾ ਮਸੀਤ ਨੂੰ, ਇੱਕ ਮਜ਼ਹਬ ਦੀ ਇਬਾਦਤ ਥਾਂ ਨੂੰ, ਇੱਕ ਡਰਾ ਕੇ ਹਜ਼ਾਰਾਂ ਦਾ ਖੂਨ ਕੀਤਾ ਹੈ, ਇਹਨੂੰ ਨੈਸ਼ਨਲ ਯੂਨਿਟ। ਇਹ ਇਵੇਂ ਹੀ ਹੈ ਜਿਵੇਂ ਬ੍ਰਾਹਮਣਵਾਦੀਆਂ ਨੇ ਜਦੋਂ ਬੁੱਧ ਧਰਮ ਦਾ ਖਾਤਮਾ ਕੀਤਾ, ਲੱਖਾਂ ਬੁੱਧੀ ਕੋਈ ਜਿਉਂਦੇ ਸਾੜੇ, ਕੋਈ ਗੰਗਾ 'ਚ ਡੋਬ ਦਿੱਤੇ, ਜਮਨਾ 'ਚ ਡੋਬ ਦਿੱਤੇ, ਉਹਨਾਂ ਦੀਆਂ ਮੋਨੈਸਟਰੀਜ਼, ਮੱਠਾਂ ਦੇ ਵਿੱਚ ਬੁੱਧ ਦੀਆਂ ਮੂਰਤੀਆਂ ਬਾਹਰ ਚੁੱਕ ਕੇ, ਜਿੰਨੇ ਵੀ ਭਾਰਤ ਦੇ ਅੱਜ ਸੋ ਕਾਲਡ ਐਂਸ਼ੀਐਂਟ ਟੈਂਪਲਸ ਨੇ, ਉਹ ਸਾਰੀਆਂ ਬੁੱਧ ਦੀਆਂ ਮੋਨੈਸਟਰੀਜ਼ ਨੇ, ਜਿਨ੍ਹਾਂ ਸ਼ਿਵਲਿੰਗ ਰੱਖ ਦਿੱਤੇ, ਕਿਤੇ ਕੋਈ ਦੇਵੀ ਬਿਠਾਤੀ ਲਿਆ ਕੇ ਉਹਦਾ ਬੁੱਤ ਰੱਖ ਦਿੱਤਾ ਔਰ ਡਿਕਲੇਅਰ ਕਰ ਦਿੱਤਾ ਕਿ ਜੀ ਸਾਡਾ ਜਿਹੜਾ ਸਲੋਗਨ ਹੈ ਅਹਿੰਸਾ ਪਰਮੋ ਧਰਮ। ਹੁਣ ਇਹ ਬੁੱਧ ਧਰਮ ਦਾ ਸੀ ਕਿ ਭਾਈ, ਕਿਉਂਕਿ ਬੁੱਧ ਧਰਮ ਕੰਪੈਸ਼ਨ ਤੇ ਬੇਸ, ਉਹਨਾਂ ਨੇ ਵਾਇਲੈਂਸ ਦੇ ਨਾਲ ਖਤਮ ਕਰਕੇ, ਔਰ ਅੱਜ ਵੀ ਤੁਸੀਂ ਇਹਨਾਂ ਦੇ ਇਨਸਿਗਨੀਏ ਦੇਖੋ ਸੋ ਕਾਲਡ ਸੈਕੂਲਰ ਇੰਡੀਆ ਦੇ, ਇਹੀ ਨੇ, ਸਤਿਅਮੇਵ ਜਯਤੇ ਅਹਿੰਸਾ ਪਰਮੋ ਧਰਮ। ਇਹਦਾ ਮਤਲਬ ਇਹਦੇ ਜਿਹੜੀ ਪ੍ਰੈਕਟੀਕੈਲਿਟੀ ਹੈ ਇਹਦੇ ਬਿਲਕੁਲ ਉਲਟ ਹੈ। ਕੂੜ ਫਿਰੇ ਪ੍ਰਧਾਨ ਵੇ ਲਾ ਲਓ, ਔਰ ਹਿੰਸਾ ਦੇ ਨਾਲ ਹੀ ਉਹਨਾਂ ਨੇ ਹਰ ਇੱਕ ਦੀ ਆਵਾਜ਼ ਨੂੰ ਚੁੱਪ ਕਰਾਇਆ। ਪਰ ਪ੍ਰਿਯੰਕਾ ਗਾਂਧੀ ਇਹ ਕਹਿੰਦੀ ਹੈ ਕਿ ਜੀ ਇਹ ਜਿਹੜਾ ਮੰਦਿਰ ਬਣ ਰਿਹਾ, ਭੂਮੀ ਪੂਜਨ ਕੱਲ ਹੋਣਾ, ਇਹ ਨੈਸ਼ਨਲ ਯੂਨਿਟੀ, ਬ੍ਰਦਰਹੁੱਡ, ਬਹੁਤ ਵੱਡਾ ਭਾਈਚਾਰਾ ਔਰ ਕਲਚਰਲ ਕੰਗਰੀਗੇਸ਼ਨ। ਹੁਣ ਕਲਚਰਲ ਕੰਗਰੀਗੇਸ਼ਨ ਕੀ ਹੈ? ਇਹ ਸਭ ਹਿੰਦੂ ਬਣਾਤੇ ਨੇ ਔਰ ਇਹਨੂੰ ਉਹ ਸੈਲੀਬ੍ਰੇਟ ਕਰ ਰਹੇ ਨੇ। ਔਰ ਇਸ ਸਾਰੇ ਦੇ ਥੱਲੇ ਫਿਰ ਉਹ ਇੱਥੇ ਹੀ ਨਹੀਂ ਰੁਕੀ, ਉਹਨੇ ਕਿਹਾ ਸਿੰਪਲਿਸਿਟੀ, ਕਰੇਜ, restraint, sacrifice and commitment are the essence of name Deena Bandhu Rama. Ram is within everyone, Ram is with everyone. ਇਹ ਹੁਣ ਰਾਮ ਜੀ ਦੀਆਂ ਕੁਆਲਿਟੀਜ਼ ਜਿਹੜੀਆਂ ਸ਼ਾਇਦ ਮੋਦੀ ਨੂੰ ਹੀ ਸੁਣਾ ਰਹੀ ਹੈ ਕਿ ਇਹ ਤੇਰੇ 'ਚ ਵੀ ਨੇ। ਔਰ ਕਿਹੜੀਆਂ ਕੁਆਲਿਟੀਜ਼ ਉਹਨੇ ਗਿਣਾਈਆਂ? ਸਿੰਪਲਿਸਿਟੀ, ਵਿਚਾਰਾ ਸਿੰਪਲ ਘਰ-ਬਾਰ ਛੱਡ ਕੇ ਨਿਕਲਿਆ। ਸਿੰਪਲਿਸਿਟੀ, ਕਰੇਜ, ਕਿੰਨਾ ਹੌਸਲਾ ਹੈ, ਹਜ਼ਾਰਾਂ ਮਾਰ ਕੇ ਵੀ ਸਾਫ਼ ਨਿਕਲ ਗਿਆ ਔਰ ਚੀਫ ਮਿਨਿਸਟਰ ਤੋਂ ਪ੍ਰਾਈਮ ਮਿਨਿਸਟਰ ਤੱਕ ਪਹੁੰਚ ਗਿਆ। ਰੈਸਟ੍ਰੇਂਟ, ਬਹੁਤ ਸਵੈ ਕਾਬੂ ਹੈ, ਉਹਨੂੰ ਪਤਾ ਹੈ ਕਿੱਥੇ ਕੀ ਕਹਿਣਾ ਕੀ ਨਹੀਂ ਕਹਿਣਾ। ਸੈਕਰੀਫਾਈਸ, ਹੁਣ ਹਿੰਦੂਤਵਾ ਲਈ ਇਸ ਤੋਂ ਵੱਡਾ ਹੋਰ ਕੀ ਹੋ ਸਕਦਾ ਵੀ ਬਾਬਰੀ ਮਸਜਿਦ ਦੀ ਕੁਰਬਾਨੀ ਦੇ ਕੇ ਉਹਨਾਂ ਨੇ ਰਾਮ ਜੀ ਨੂੰ ਜਿਹੜਾ ਉਹ ਬਦੋਬਦੀ ਲਿਆ ਕੇ ਉੱਥੇ ਬਿਠਾਇਆ, ਭਾਵੇਂ ਉੱਥੇ ਕਦੇ ਜੰਮੇ ਹੀ ਨਹੀਂ ਸੀ। ਐਂਡ ਕਮਿਟਮੈਂਟ, ਹੁਣ ਹਿੰਦੂ ਤਵੀਆਂ ਤੋਂ ਵੱਡੀ ਕਮਿਟਮੈਂਟ, ਇਹ ਸਾਰੇ ਹੀ ਰਾਮ ਦੀਆਂ ਕੁਆਲਿਟੀਜ਼ ਨੇ ਜਿਹੜੀਆਂ ਮੋਦੀ ਜਾਂ ਹਿੰਦੂ ਤਵੀਆਂ ਦੇ ਨੇ। ਔਰ ਕਹਿ ਰਹੀ ਦੀਨਾ ਬੰਧੂ ਰਾਮਾ, ਦੀਨ ਕਹਿੰਦੇ ਨੇ ਆਮ ਜਨਤਾ ਜਨਾਰਦਨ ਨੂੰ, ਕਿ ਇਹ ਜਨਤਾ ਜਨਾਰਦਨ ਦੇ ਦੋਸਤ ਰਾਮ ਜੀ। ਇਹ ਭੂਮੀ ਪੂਜਨ ਸੈਰੇਮਨੀ for the mandir at Ram Lalla's birthplace has been scheduled for August 5th with the blessings of Lord Rama. This event will also be a celebration of national unity, friendship and cultural integration. ਹੁਣ ਕਿਹਾ ਜੀ 5 ਅਗਸਤ ਨੂੰ ਰਾਮ ਲੱਲਾ ਦਾ ਇਹ ਭੂਮੀ ਪੂਜਨ ਸੈਰੇਮਨੀ ਹੋ ਰਹੀ ਹੈ। ਇਹ ਜਿਹੜਾ ਇਕੱਲਾ ਉੱਥੇ ਭੂਮੀ ਦੀ ਪੂਜਾ ਨਹੀਂ ਹੋ ਰਹੀ, ਇਹ ਭਾਰਤ ਨੈਸ਼ਨਲ ਯੂਨਿਟੀ, ਭਾਰਤ ਦੀ ਏਕਤਾ, ਦੋਸਤਾਨਾ ਔਰ ਕਲਚਰਲ ਇੰਟੈਗਰੇਸ਼ਨ ਹੈ ਵੀ ਅਸੀਂ ਜਜ਼ਬ ਕਰ ਲਿਆ ਬਾਕੀਆਂ ਨੂੰ, ਉਹਦੀ ਵੀ ਜਿਹੜੀ ਹੈ ਸੈਲੀਬ੍ਰੇਸ਼ਨ ਬਣ ਗਈ ਹੈ।
ਔਰ ਇਹ ਸਾਰੇ ਚ ਉਹਨਾਂ ਨੇ ਕਿਹਾ ਕਿ ਬਈ ਇਹ ਫਸਟ ਟਾਈਮ ਹੈ ਕਿ ਕਾਂਗਰਸ ਨੇ ਸਾਰੀ ਸ਼ਰਮ ਲਾ ਕੇ ਜਿਹੜਾ ਖੁੱਲ ਕੇ ਇਸ ਦਾ ਸਾਥ ਦਿੱਤਾ ਹੈ। ਔਰ ਇਸੇ ਲਾਈਨ ਦੇ ਉੱਤੇ ਜਿਵੇਂ ਮੈਂ ਕਿਹਾ ਕਿ ਪ੍ਰਿਯੰਕਾ ਤੋਂ ਇਲਾਵਾ ਮਨੀਸ਼ ਤਿਵਾੜੀ, ਹਾਰਦਿਕ ਪਟੇਲ ਜਿਹਨੂੰ ਗੁਜਰਾਤ 'ਚ ਨਵਾਂ ਅਹੁਦਾ ਦਿੱਤਾ ਹੈ, ਸੋਸ਼ਲਿਸਟ ਪਾਰਟੀ, BSP, ਮਮਤਾ ਬੈਨਰਜੀ, ਇਹ ਸਾਰੇ ਵੀ ਜਿਹੜੇ ਨੇ ਜੈ ਜੈਕਾਰ ਕਰ ਰਹੇ ਨੇ। ਸੋ ਹੁਣ ਉੱਥੇ ਜਿੰਨੇ ਰਹਿਣ ਵਾਲੇ ਘੱਟ ਗਿਣਤੀਆਂ ਵਾਲੇ ਨੇ ਉਹਨਾਂ ਨੂੰ ਵੀ ਕੱਲਾ ਜਿਹੜਾ ਉਹ ਭਾਰਤ ਮਾਤਾ ਕੀ ਜੈ ਨਹੀਂ ਹੈ, ਉਹਨਾਂ ਨੂੰ ਹਰ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਜੈ ਸ਼ੀਆ ਰਾਮ ਜੈ। ਔਰ ਇਹ ਜਿਹੜਾ ਪ੍ਰਿਯੰਕਾ ਗਾਂਧੀ ਨੇ ਇਸ ਸਾਰੇ ਦਾ ਜਿਹੜਾ ਐਂਡ ਵੀ ਕੀਤਾ ਆਪਣੇ ਟਵੀਟ ਦਾ, ਜੈ ਸ਼ੀਆ ਰਾਮ ਜੀ, ਸੀਤਾ ਦਾ ਰਾਮ ਔਰ ਸਾਡਾ ਰਾਮ, ਉਸ ਦੀ ਜੈ। ਬਿਲਕੁਲ ਡਾਕਟਰ ਸਾਹਿਬ, ਜਿਵੇਂ ਤੁਸੀਂ ਇਹ ਸਾਰੇ ਵਿਚਾਰ ਸਾਂਝੇ ਕੀਤੇ, ਇਸ ਵਕਤ ਜਿਹੜੀ ਸਾਰੀ ਸਿਆਸਤ ਹੈ ਉਹ ਹਿੰਦੂਤਵਾ ਦੇ ਦੁਆਲੇ ਘੁੰਮ ਰਹੀ ਹੈ। ਸੋ ਵਿਊਅਰਸ, ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਇੱਥੇ ਰੁਕਾਂਗੇ ਤੇ ਬ੍ਰੇਕ ਤੋਂ ਬਾਅਦ ਅਗਲੇ ਸੈਗਮੈਂਟ ਦੇ ਵਿੱਚ ਜਿਹੜਾ ਸਿੱਖਾਂ ਦਾ ਪੱਖ ਹੈ ਜਾਂ ਸਿੱਖਾਂ ਦਾ ਨੈਰੇਟਿਵ ਹੈ, ਇਸ ਸਾਰੇ ਇਸ਼ੂ ਦੇ ਉੱਤੇ ਉਸ ਬਾਬਤ ਵਿਚਾਰ ਚਰਚਾ ਕਰਾਂਗੇ। ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਮੁਲਾਕਾਤ ਹੁੰਦੀ ਹੈ। ਹਿੰਦੂਤਵੀ ਅੱਤਵਾਦ ਖਿਲਾਫ ਰੋਸ ਮੁਜ਼ਾਹਰਾ। ਬਾਬਰੀ ਮਸਜਿਦ ਨੂੰ ਢਾਉਣ ਤੋਂ ਬਾਅਦ ਹੁਣ ਅਯੋਧਿਆ ਵਿਖੇ 5 ਅਗਸਤ ਨੂੰ ਰਾਮ ਮੰਦਿਰ ਬਣਾਉਣ ਦਾ ਵਿਰੋਧ ਕਰਦਿਆਂ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਟਰਾਈ ਸਟੇਟ ਦੀਆਂ ਗੁਰਦੁਆਰਾ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ 5 ਅਗਸਤ 2020 ਦਿਨ ਬੁੱਧਵਾਰ ਨੂੰ ਸ਼ਾਮ 6 ਵਜੇ ਟਾਈਮ ਸਕੁਅਰ ਨਿਊਯਾਰਕ ਵਿਖੇ ਰੋਸ ਵਿਖਾਵਾ ਕੀਤਾ ਜਾ ਰਿਹਾ ਹੈ। ਇਸੇ ਦਿਨ 1 ਸਾਲ ਪਹਿਲਾਂ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਕੇ ਕਸ਼ਮੀਰੀਆਂ ਤੇ ਕਹਿਰ ਢਾਇਆ ਗਿਆ ਸੀ। ਆਓ ਸਰਕਾਰੀ ਅੱਤਵਾਦ ਖਿਲਾਫ ਆਵਾਜ਼ ਬੁਲੰਦ ਕਰੀਏ। ਵੱਧ ਚੜ੍ਹ ਕੇ ਟਾਈਮ ਸਕੁਅਰ ਪਹੁੰਚੋ। ਵਧੇਰੇ ਜਾਣਕਾਰੀ ਲਈ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਇਹ ਦੋ ਵਿਚਾਰਧਾਰਾਵਾਂ ਵਿਚਾਲੇ ਟੱਕਰ ਦੀ ਵਾਰਤਾ ਹੈ। ਇਹ ਕਿਤਾਬ ਪੁਜਾਰੀ ਦੀ ਸਮਰੱਥਾ ਤੇ ਤਿੱਖਾ ਪ੍ਰਹਾਰ ਕਰਦੀ ਹੈ। ਨਾਸਤਕ ਵਿਚਾਰਧਾਰਾ ਵਾਲਿਆਂ ਵੱਲੋਂ ਉਠਾਏ ਗਏ ਸਵਾਲ ਗੁਰੂ ਨਾਨਕ ਸਾਹਿਬ ਜੀ ਦੇ ਸਵਾਲਾਂ ਨਾਲ ਬਹੁਤ ਮੇਲ ਖਾਂਦੇ ਹਨ। ਫਰਕ ਇੰਨਾ ਹੈ ਕਿ ਨਾਸਤਕ ਲੋਕ ਆਪਣੇ ਸਵਾਲਾਂ ਦੇ ਜਵਾਬ ਪੁਜਾਰੀ ਕੋਲੋਂ ਭਾਲਦੇ ਹਨ, ਜਦਕਿ ਗੁਰੂ ਨਾਨਕ ਸਾਹਿਬ ਜੀ ਉਹਨਾਂ ਦਾ ਜਵਾਬ ਸਰਬ ਵਿਆਪਕ ਨਿਹਚਲ ਹੁਕਮ ਦੀ ਅਗਵਾਈ ਵਿੱਚੋਂ ਰੁਸ਼ਨਾਉਂਦੇ ਹਨ। ਸੋਲ ਐਨਮੀ ਆਫ ਏ ਸਿੱਖ ਬ੍ਰਾਹਮਣਿਜ਼ਮ ਇੰਗਲਿਸ਼ ਵਿੱਚ, ਜਾਂ ਸਿੱਖ ਦਾ ਇੱਕੋ ਵੈਰੀ ਬ੍ਰਾਹਮਣਵਾਦ ਪੰਜਾਬੀ ਵਿੱਚ, ਗੁਰਪ੍ਰੀਤ ਸਿੰਘ ਜੀਪੀ ਵੱਲੋਂ ਲਿਖੀ ਕਿਤਾਬ ਹੁਣੇ ਮੰਗਵਾਓ ਜੀ। ਤੁਸੀਂ Amazon, Barnes and Noble ਜਾਂ Flipkart ਆਨਲਾਈਨ ਪਲੇਟਫਾਰਮਸ ਤੋਂ ਆਰਡਰ ਕਰ ਸਕਦੇ ਹੋ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਜਿੱਥੇ ਇਹ ਸਾਰਾ ਪਾਰਟ ਚੱਲ ਰਿਹਾ ਹੈ ਅਯੋਧਿਆ ਦੇ ਵਿੱਚ, ਜਿਹੜਾ ਰਾਮ ਮੰਦਿਰ ਦਾ ਹੁਣ ਉਦਘਾਟਨ ਕਹਿ ਲਓ ਵੀ, ਹੁਣ ਉਸ ਪਾਸੇ ਨੂੰ ਗੱਲ ਤੁਰ ਗਈ ਹੈ। ਅੱਜ 5 ਅਗਸਤ ਦਾ ਦਿਨ ਉੱਥੇ ਚੜ੍ਹ ਗਿਆ ਆਲਰੇਡੀ। ਸੋ ਇਹਦੇ ਵਿੱਚ ਜਦੋਂ ਅਸੀਂ ਸਿੱਖ ਕੌਮ ਦੀ ਗੱਲ ਕਰਦੇ ਹਾਂ, ਭਾਵੇਂ ਕਿ ਇਸ ਵਕਤ ਨਿਸ਼ਾਨੇ ਦੇ ਉੱਤੇ ਮੁਸਲਮਾਨ ਨੇ, ਮੁਸਲਮਾਨ ਕਮਿਊਨਿਟੀ, ਉਹ ਕਸ਼ਮੀਰ ਦਾ ਵੀ ਨਾਲ ਜਿਹੜਾ ਪਾਰਟ ਹੈ ਚੱਲ ਰਿਹਾ। 1 ਸਾਲ ਪੂਰਾ ਹੋ ਚੁੱਕਿਆ ਜਦੋਂ ਤੋਂ ਉੱਥੇ ਲਾਕਡਾਊਨ ਵੱਡੇ ਪੱਧਰ ਦੇ ਉੱਤੇ ਲਾਗੂ ਹੈ ਤੇ ਕਸ਼ਮੀਰ ਦੇ ਵਿੱਚ ਜਿਹੜਾ ਤਸ਼ੱਦਦ ਢਾਹਿਆ ਜਾ ਰਿਹਾ ਕਸ਼ਮੀਰੀਆਂ ਦੇ ਉੱਤੇ, ਉਹ ਨਿਰੰਤਰ ਜਾਰੀ ਹੈ। ਪਰ ਸਿੱਖਾਂ ਦੀ ਪੋਜੀਸ਼ਨ ਇਹਦੇ ਤੇ ਕੀ ਹੈ? ਜਿੱਥੇ ਇੱਕ ਪਾਸੇ ਸੰਗਤ ਦੇ ਵਿੱਚ, ਸੰਗਤੀ ਰੂਪ ਦੇ ਵਿੱਚ ਪ੍ਰੋਟੈਸਟ ਵੀ ਹੋ ਰਹੇ ਨੇ, ਲੋਕ ਸਿੱਖ ਸੰਗਤਾਂ ਉਹ ਪੰਜਾਬ ਦੇ ਵਿੱਚ ਹੋਣ, ਡਾਇਸਪੋਰਾ ਦੇ ਵਿੱਚ ਹੋਣ, ਉਹ ਵਿਰੋਧ ਵੀ ਕਰ ਰਹੀਆਂ ਨੇ। ਦਲ ਖਾਲਸਾ ਤੇ ਸਿੱਖ ਯੂਥ ਆਫ ਪੰਜਾਬ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਲਿਖਿਆ ਵੀ ਗਿਆ ਸੀ। ਅਕਾਲੀ ਦਲ ਅੰਮ੍ਰਿਤਸਰ ਵੱਲੋਂ ਫਤਿਹਗੜ੍ਹ ਸਾਹਿਬ ਦੇ ਵਿੱਚ ਅੱਜ ਇੱਕ ਪ੍ਰੋਟੈਸਟ ਵੀ ਕੀਤਾ ਗਿਆ ਇਸ ਸਾਰੇ ਇਸ਼ੂ ਦੇ ਉੱਤੇ, ਜਿੱਥੇ ਉਹਨਾਂ ਨੇ ਰਾਮ ਮੰਦਿਰ ਦੇ ਬਣਾਉਣ ਦਾ ਵਿਰੋਧ ਕੀਤਾ ਕਿ ਬਾਬਰੀ ਮਸਜਿਦ ਕਿਉਂ ਢਾਹੀ ਗਈ ਹੈ। ਸੋ ਓਵਰਆਲ ਜਦੋਂ ਸਿੱਖ ਨੁਕਤਾ ਨਿਗਾਹ ਤੋਂ ਇਹ ਸਾਰੇ ਇਸ਼ੂ ਨੂੰ ਦੇਖਦੇ ਹੋ ਤੇ ਕੀ ਸਮਝਦੇ ਹੋ?
ਦੇਖੋ ਤੁਸੀਂ ਬੜੀ ਦਿਲਚਸਪ ਗੱਲ ਕੀਤੀ ਹੈ। ਦਿਲਚਸਪ ਇਸ ਲਈ ਕਿ ਬੇਸ਼ੱਕ ਜਦੋਂ 200 ਪਲੱਸ ਜਿਹੜੇ ਇਨਵਾਈਟੀਜ਼ ਨੇ ਉਹਨਾਂ ਦਾ ਜ਼ਿਕਰ ਚੱਲਦਾ ਹੈ, ਜਿਵੇਂ ਕਿ ਉਹਨਾਂ ਦੇ ਯੂਪੀ ਦੇ ਚੀਫ ਮਿਨਿਸਟਰ ਉਹ ਜਿਹੜਾ ਗੁੰਡਾ ਹੈ ਆਦਿੱਤਿਆਨਾਥ ਯੋਗੀ, ਉਹਨੇ ਕੱਲ ਕਿਹਾ ਕਿ ਜੀ ਡਿਵੋਟੀਜ਼ ਵੱਲੋਂ, ਸ਼ਰਧਾਲੂਆਂ ਵੱਲੋਂ ਤਾਂ ਸਿਰਫ ਇੱਕੋ ਹੀ ਰਿਪਰੈਜ਼ੈਂਟ ਕਰ ਰਿਹਾ ਸਾਰੇ ਡਿਵੋਟੀਜ਼ ਨੂੰ, ਉਹ ਹੈ ਨਰਿੰਦਰ ਮੋਦੀ, ਸ਼ਰਧਾਲੂਆਂ ਵੱਲੋਂ, ਭਗਤਾਂ ਵੱਲੋਂ, ਔਰ ਬਾਕੀ ਤਾਂ ਇਨਵਾਈਟੀਜ਼ ਨੇ। ਹੁਣ ਜਿੱਥੇ ਸਿੱਖਾਂ ਨੂੰ ਨਾ ਤਾਂ ਮੋਦੀ ਦੀ ਮਿਨਿਸਟਰੀ ਦੇ ਵਿੱਚ ਕੋਈ ਜਿਹੜੀ ਹੈ ਪੱਗ ਵਾਲਾ ਕੋਈ ਮਿਨਿਸਟਰ ਰੱਖਿਆ ਗਿਆ, ਨਾ ਹੀ ਤੁਸੀਂ ਉਹਨਾਂ ਨੂੰ ਕਿਸੇ ਵੀ ਪ੍ਰੋਮੀਨੈਂਟ, ਜਦੋਂ ਈਵਨ ਦਿੱਲੀ ਜਾਂ ਦੂਜੇ ਦੇ ਹਵਾਲੇ ਨਾਲ ਵੀ ਅਸੀਂ ਦੇਖਦੇ ਹਾਂ ਕਿਤੇ ਕੋਈ ਥਾਂ ਨਹੀਂ ਹੈ। ਲੇਕਿਨ ਇਸ ਸਾਰੇ ਜਿਹਦੇ ਨਾਲ ਸਿੱਖਾਂ ਦਾ ਕੋਈ ਲਾਗਾ ਦੇਗਾ ਨਹੀਂ ਹੈ, ਇਸ ਮੰਦਿਰ ਦਾ ਉਹਨਾਂ ਦਾ ਆਪਣਾ ਹੈ, ਅਸੀਂ ਤਾਂ ਇੱਕ ਮਾਈਨੋਰਿਟੀ ਦੇ ਤੌਰ ਦੇ ਉੱਤੇ ਰਾਦਰ ਕੰਡੈਮ ਕਰਦੇ ਹਾਂ ਜਿਸ ਤਰੀਕੇ ਨਾਲ ਮੀਡੀਆ, ਗੁੰਡਾਗਰਦੀ, ਔਰ ਕਿਉਂਕਿ ਅਸੀਂ ਤਾਂ ਆਪਣਾ ਅਕਾਲ ਤਖਤ ਢੱਠਾ ਦੇਖਿਆ ਹੋਇਆ ਟੈਂਕਾਂ ਤੋਪਾਂ ਦੇ ਨਾਲ, ਆਪਣੀ ਨਸਲਕੁਸ਼ੀ ਦੇਖੀ ਹੋਈ ਹੈ, ਸੋ ਅਸੀਂ ਸਮਝ ਸਕਦੇ ਹਾਂ ਕਿ ਇਹ ਸਾਰੀ ਕੀ ਖੇਡ ਹੈ। ਲੇਕਿਨ 9 ਸਿੱਖ ਜਿਹੜੇ ਅੱਡ-ਅੱਡ ਫਿਰਕਿਆਂ ਦੇ ਨਾਲ ਤਾਲੁਕ ਰੱਖਣ ਵਾਲੇ ਨੇ, ਇਨਕਲੂਡਿੰਗ ਜਿਹਦੇ 'ਚ ਉਹਨਾਂ ਨੇ ਜਥੇਦਾਰ ਵੀ 5 ਜਿਹੜੇ ਨੇ ਉਹ ਸ਼ਾਮਲ ਕਰਕੇ ਉਹਨਾਂ ਨੂੰ ਇਨਵੀਟੇਸ਼ਨ ਨੇ ਕਿ ਉਹ ਇਸ ਦੇ ਵਿੱਚ ਸ਼ਾਮਲ ਹੋਣ। ਔਰ ਤੁਸੀਂ ਦੇਖੋ ਕਿ ਕਿਵੇਂ ਸਿਲੈਕਟਿਵਲੀ ਉਹਨਾਂ ਨੇ ਇਸ ਸਾਰੀ ਖੇਡ ਨੂੰ ਖੇਡਿਆ। ਔਰ ਇਸ ਸਾਰੇ ਦੇ ਵਿੱਚ ਔਰ ਮੈਂ ਸਮਝਦਾ ਵੀ ਜਿਹੜਾ ਇਨਸਟੈਂਟ ਰਿਐਕਸ਼ਨ ਸੀ ਡਾਇਸਪੋਰਾ ਸਿੱਖਾਂ ਦਾ, ਨਾਲ ਦੀ ਨਾਲ ਪੰਜਾਬ ਦੀਆਂ ਵੀ ਸਿੱਖ ਜਥੇਬੰਦੀਆਂ ਜਿਨ੍ਹਾਂ ਨੇ ਫੌਰਨ ਪ੍ਰੋਟੈਸਟ ਵੀ ਕੀਤਾ, ਜਿਵੇਂ ਤੁਸੀਂ ਦੱਸਿਆ, ਸਟੇਟਮੈਂਟਸ ਵੀ ਆਈਆਂ। ਹੁਣ ਇਹਨੂੰ ਅਜੇ ਤੱਕ ਕੋਈ ਬਾਦਲਾਂ ਵੱਲੋਂ ਬਿਆਨ ਅਸੀਂ ਨਹੀਂ ਦੇਖਿਆ ਹੈ, ਪਰ ਇਹ ਕਿਤੇ ਨਾ ਕਿਤੇ, ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਜਿਨ੍ਹਾਂ ਨੂੰ ਅਕਾਲ ਤਖਤ ਵੀ ਉਹਨਾਂ ਨੇ ਮੈਂਸ਼ਨ ਨਹੀਂ ਕੀਤਾ, ਜਥੇਦਾਰ ਸਿੰਘ ਨਾਂ ਵੀ ਮੈਂਸ਼ਨ ਨਹੀਂ ਕੀਤਾ, ਔਰ ਜਿਸ ਅੰਦਾਜ਼ 'ਚ 3 ਪੱਗਾਂ ਵਾਲੇ ਸਟੂਜ ਰਾਸ਼ਟਰੀ ਸਿੱਖ ਸੰਗਤ ਦੇ ਉੱਥੇ ਭੇਜੇ ਗਏ, ਉਹਦੇ ਤੋਂ ਹੀ ਅੰਦਾਜ਼ ਹੈ। ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਸ਼ਾਇਦ ਭੱਜ ਜਾਣ, ਜਿਵੇਂ ਤਾਲ ਕਟੋਰਾ ਫੰਕਸ਼ਨ ਰੱਖ ਕੇ RSS ਨੇ ਇਹਨਾਂ ਦੀ ਮਦਦ ਦੇ ਨਾਲ ਸਿੱਖਾਂ ਦੇ ਰੋਹ ਦੇ, ਪਰ ਕੁੱਲ ਮਿਲਾ ਕੇ ਜਿਹੜੇ ਹੋਰ ਇਸ ਦੇ ਵਿੱਚ ਇਹਨਾਂ ਨੇ ਇਨਵਾਈਟ ਕੀਤੇ ਨੇ ਉਹਨਾਂ ਦੇ ਵਿੱਚ ਨਾਨਕਸਰੀ ਸੈਕਟ, ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਇਹ ਇਹਨਾਂ ਦਾ ਨੁਮਾਇੰਦਾ ਉੱਥੇ ਪਹੁੰਚਿਆ ਹੋਏ, ਨਿਰਮਲਾ ਸੈਕਟ, ਇਹ ਤਾਂ ਜਿਹੜੇ ਉਹਨਾਂ ਦੇ 12-14 ਹਰਿਦੁਆਰ 'ਚ ਅਖਾੜੇ ਨੇ ਉਹਨਾਂ 'ਚ ਨਿਰਮਲਾ ਅਖਾੜਾ ਹੈ ਜਿਹੜੇ ਕਿ ਬਰਾਬਰ ਗੰਗਾ ਵੀ ਨਹਾਉਂਦੇ ਨੇ, ਔਰ ਉਹ ਸਾਰੇ ਚੋਂ, ਔਰ ਈਵਨ ਅਯੁੱਧਿਆ ਦੇ ਵਿੱਚ ਇਹਨਾਂ ਦਾ ਹੀ ਬ੍ਰਹਮਕੁੰਡ ਗੁਰਦੁਆਰਾ ਜਿਹੜਾ ਉਹ ਇਸ ਸੈਕਟ ਦਾ। ਸੋ ਉਹਨਾਂ ਨੇ ਅਯੁੱਧਿਆ ਦੇ ਉਸ ਬ੍ਰਹਮਕੁੰਡ ਗੁਰਦੁਆਰੇ ਦੇ ਨੁਮਾਇੰਦੇ ਨੂੰ ਵੀ ਸੱਦਿਆ, ਨਿਰਮਲਾ ਸੈਕਟ ਨੂੰ ਵੀ ਸੱਦਿਆ, ਫਿਰ ਰਵਿਦਾਸ ਸੈਕਟ। ਹੁਣ ਹਾਲਾਂ ਭਗਤ ਰਵਿਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਹੈ, ਔਰ ਬਾਈ ਐਂਡ ਲਾਰਜ ਮੈਂ ਤਾਂ ਈਵਨ ਇਹ ਲਫ਼ਜ਼ ਵੀ ਨਹੀਂ ਇਸਤੇਮਾਲ ਕਰਨਾ ਚਾਹੁੰਦਾ ਜਿਹੜਾ ਇਹਨਾਂ ਨੇ ਜਿਵੇਂ ਰਵਿਦਾਸ ਸੈਕਟ ਕਰਕੇ ਕਿਹਾ। ਸਾਡੇ ਲਈ ਜਾਗਤ ਜੋਤ ਗੁਰੂ ਨੇ ਗੁਰੂ ਗ੍ਰੰਥ ਸਾਹਿਬ, ਔਰ ਉਹੀ ਰੁਤਬਾ ਭਗਤ ਰਵਿਦਾਸ ਜੀ ਦੀ ਬਾਣੀ ਦਾ ਜੋ ਗੁਰੂ ਨਾਨਕ ਸਾਹਿਬ ਔਰ ਦੂਸਰੇ ਗੁਰੂ ਸਾਹਿਬਾਨ ਦੀ ਬਾਣੀ ਦਾ। ਲੇਕਿਨ ਇਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਬਰਾਬਰ ਤੇ ਇੱਕ ਅੰਮ੍ਰਿਤ ਬਾਣੀ ਗ੍ਰੰਥ ਲਿਖਾਇਆ, ਜਿਵੇਂ ਪੰਜਾਬ 'ਚ ਇਹ ਰਾਪੁਰ ਬੱਲਾਂ ਵਾਲਾ ਜਿਹੜਾ ਡਾਇਸੈਂਟਿੰਗ ਲਾਈਨ ਸੀ ਜਿਹੜੀ RSS ਨੇ ਖੜੀ ਕੀਤੀ, ਉਹਨਾਂ ਰਾਹੀਂ ਉਹਨਾਂ ਨੇ ਵਾਇਲੈਂਸ ਕਰਵਾਈ, ਔਰ ਹੁਣ ਉਹ ਇਸ ਗੱਲ ਨੂੰ ਯਕੀਨੀ ਬਣਾ ਰਹੇ ਨੇ ਕਿ ਰਵਿਦਾਸੀ ਸੈਕਟ ਦੇ ਨਾਂ ਥੱਲੇ ਸਿੱਖਾਂ ਦੇ ਖਾਤੇ 'ਚ ਪਾ ਕੇ, ਪਰ ਆਪਣਾ ਜਿਹੜਾ ਹਾਲਾਂ ਸਭ ਤੋਂ ਜ਼ਿਆਦਾ ਵਿਕਟਮ ਜਿਹੜੀ ਬ੍ਰਾਹਮਣਵਾਦ ਦੀ ਜਾਂ ਹਿੰਦੂਤਵਾਦੀ ਆਈਡੀਓਲੋਜੀ ਹੈ ਉਹਦੇ ਤਾਂ 4000 ਸਾਲ ਤੋਂ ਦਲਿਤ ਨੇ, ਜਿਨ੍ਹਾਂ ਨੂੰ ਇਹ ਰਵਿਦਾਸੀ ਕਹਿ ਰਹੇ ਨੇ ਉਹੀ ਦਲਿਤ ਨੇ ਜਿਨ੍ਹਾਂ ਨੂੰ ਸ਼ੂਦਰ ਬਣਾਇਆ ਹੋਇਆ, ਜਿਨ੍ਹਾਂ ਦੇ ਸ਼ੰਭੁਕ ਦਾ ਕਤਲ ਜਿਹੜਾ ਰਾਮਚੰਦਰ ਨੇ ਕੀਤਾ। ਲੇਕਿਨ ਇਹ ਦੱਸਣ ਦੇ ਲਈ ਕਿ ਜੀ ਸਿੱਖ ਸਾਡੇ ਨਾਲ ਨੇ। ਔਰ ਇਸ ਸਾਰੇ 'ਚ ਮੈਂ ਦੇਖਦਾ ਹਾਂ, ਹਾਲਾਂਕਿ ਬਹੁਤ ਵਾਰ ਸਾਡੇ ਜਿਹੜੇ ਫੇਸਬੁੱਕ ਜਾਂ ਦੂਜੇ ਤੀਜੇ ਦੇ ਭਰਾ ਭੈਣਾਂ ਨੇ ਉਹ ਤਾਂ ਚੱਕ ਦੋ ਥਲ ਲੋ, ਗ੍ਰੇਟ ਗੁੱਡ, ਇਸ ਤੋਂ ਬਿਨਾਂ ਉਹਨਾਂ ਦੇ ਕਮੈਂਟਰੀ ਹੁੰਦੇ। ਮੈਂ ਓਵਰਆਲ ਵੀ ਫੇਸਬੁੱਕ ਤੇ ਦੇਖਦਾ, ਲੇਕਿਨ ਮੈਨੂੰ ਬਹੁਤ ਚੰਗਾ ਐਡੀਟੋਰੀਅਲ ਪੰਜਾਬ ਟੁਡੇ TV, ਮੈਨੂੰ ਨਹੀਂ, ਮੈਂ ਵਾਕਿਫ ਨਹੀਂ ਹੈ, ਲੇਕਿਨ ਮੈਂ ਜਿਉਂ ਹੀ ਇਸ ਨੂੰ ਦੇਖਿਆ ਮੈਂ ਕਿਹਾ ਜੀ ਇਹਨੂੰ ਮੈਂ ਡਿਸਕਸ ਕਰਾਂ, ਔਰ ਮੈਨੂੰ ਇਹਨੇ ਪ੍ਰਭਾਵਿਤ ਕੀਤਾ ਕਿ ਜਿਵੇਂ ਇਸ ਲਿਖਾਰੀ ਨੇ, ਐਡੀਟਰ ਨੇ ਜਿਵੇਂ ਡੈਪਥ ਨੂੰ ਸਮਝਿਆ, ਔਰ ਸਿੱਖਾਂ ਨੂੰ ਬਾਈ ਐਂਡ ਲਾਰਜ, ਇਹ ਤਾਂ ਇਵੈਂਟ ਆਈ ਹੈ ਲੰਘ ਜਾਏਗੀ, ਔਰ ਉਹਦੇ 'ਚੋਂ ਆਪਣੇ ਡਰਾਮੇਬਾਜ਼ੀ ਜੋ ਉਹਨਾਂ ਨੇ ਕਰਨੀ ਹੈ, ਨੌਟੰਕੀ ਮਾਸਟਰਾਂ ਨੇ ਉਹਨਾਂ ਨੇ ਕਰਨੀ ਹੈ ਜੀ। ਲੇਕਿਨ ਇਹ ਲੌਂਗ ਟਰਮ ਹੁਣ ਆਉਣ ਵਾਲੇ ਪੀਰੀਅਡ 'ਚ ਜਿਵੇਂ
ਜਿਹਨੂੰ ਤੁਸੀਂ ਇਹ ਕਹਿੰਦੇ ਹੋ ਜਿਵੇਂ ਜੂਨ 5 ਔਰ 6 ਦੀ ਰਾਤ ਅਕਾਲ ਤਖਤ ਤੇ ਜਦੋਂ ਹਮਲਾ ਹੁੰਦਾ ਹੈ ਔਰ ਟੈਂਕਾਂ ਤੋਪਾਂ ਦੇ ਬਰਾਬਰ ਸੰਤ ਪਿੰਡਰਾਂ ਵਾਲੇ ਜਨਰਲ ਸੁਬੇਗ ਸਿੰਘ ਭਾਈ ਅਮਰੀਕ ਸਿੰਘ ਖਲੋਂਦੇ ਨੇ, ਤੇ ਇੱਕ ਮੁਸਲਮਾਨ ਵੀਰ ਜਿਹਨੇ ਲੈਟਰ ਟੂ ਦਾ ਐਡੀਟਰ ਦਿੱਲੀ ਦੇ ਇੱਕ ਅਖਬਾਰ 'ਚ ਲਿਖਿਆ, ਉਹਨੇ ਕਿਹਾ ਵੀ ਸੰਤ ਪਿੰਡਰਾਂ ਵਾਲੇ wrote the history of coming hundreds of years on the night of June 5th, ਕਿ ਬੇਸ਼ੱਕ ਦੇਖਣ ਨੂੰ ਸੀ ਕਿ ਜੀ ਰਬਲ ਬਣਾ ਦਿੱਤਾ ਹੈ, ਖੰਡਰਾਤ ਬਣਾ ਦਿੱਤਾ ਹੈ ਅਕਾਲ ਤਖਤ ਨੂੰ, ਲੇਕਿਨ ਉਹਨੇ ਹਿਸਟਰੀ ਦੀ ਡਾਇਰੈਕਸ਼ਨ ਬਦਲ ਦਿੱਤੀ ਸਿੱਖਾਂ ਦੇ ਮਾਮਲੇ। ਸਿੱਖਾਂ ਨੇ ਰਿਅਲਾਈਜ਼ ਕਰ ਲਿਆ ਕਿ ਨੋ ਮੋਰ ਵਿਦ ਹਿੰਦੂ ਇੰਡੀਆ, ਹੁਣ ਅਸੀਂ ਕੋਈ ਵੱਧ ਰਾਈਟਸ ਆਟੋਨਮੀ ਇਹ ਉਹ ਡਿਸਾਈਡ ਨਹੀਂ। ਸੋ ਜਿਵੇਂ ਜੇ ਇਹਨਾਂ ਦਾ ਉਹ ਗੋਵਿੰਦਾਚਾਰੀਆ ਕਹਿ ਰਿਹਾ ਹੈ ਕਿ ਭਾਈ ਹੁਣ ਸਾਰੀ ਪੋਲਿਟਿਕਸ ਦੀ ਸੈਂਟਰ ਦੇ ਵਿੱਚ ਹਿੰਦੂ ਕੋਰਟ ਹੈ, ਤੇ ਮੈਂ ਸਮਝਦਾ ਹਾਂ ਕਿ ਵੀ ਇਹਦੇ 'ਚ ਕੋਈ ਸ਼ੱਕ ਨਹੀਂ, ਵੱਡੀ ਗਿਣਤੀ 'ਚ ਭਾਰਤ ਦੇ 200 ਮਿਲੀਅਨ ਮੁਸਲਮਾਨਾਂ ਨੇ ਕਸ਼ਮੀਰੀਆਂ ਨੂੰ ਛੱਡ ਕੇ, ਕਸ਼ਮੀਰੀਆਂ 'ਚ ਤਾਂ 5 ਅਗਸਤ ਦੇ ਬਹਾਨੇ ਨਾਲ ਉੱਥੇ ਕਰਫਿਊ ਲਾ ਦਿੱਤਾ ਉਹਨਾਂ ਨੇ ਕਿ ਪੀਸਫੁਲ ਪ੍ਰੋਟੈਸਟ ਹੀ ਨਾ ਕਰ ਲੈਣ ਕਿਤੇ, ਤੇ ਲੋਕਾਂ ਨੂੰ ਇਹ ਨਾ ਲੱਗੇ ਕਿ ਵੀ ਉਹ ਖਲੋਤੇ ਨੇ। ਲੇਕਿਨ ਬਾਕੀ ਕਿਵੇਂ ਇਹਦੇ ਨਾਲ ਨਿਬੜਨਗੇ ਦਲਿਤ ਔਰ ਦੂਸਰੇ ਆਉਣ ਵਾਲਾ ਪੀਰੀਅਡ ਦੱਸੇਗਾ। ਪਰ ਮੈਂ ਸਮਝਦਾ ਵੀ ਸਿੱਖਾਂ ਦੇ ਲਈ ਹੁਣ ਡਾਇਰੈਕਟ ਕਨਫਰੰਟੇਸ਼ਨ ਵਾਲਾ, ਇਹ ਜਿਵੇਂ ਇਸ ਐਡੀਟੋਰੀਅਲ 'ਚ ਵੀ ਹੈ ਕਿ ਵੀ ਵੀਲ ਹੈਵ ਟੂ ਪੇ ਦਾ ਪ੍ਰਾਈਸ। ਅੱਗੇ ਕਿਹੜਾ ਅਸੀਂ ਨਹੀਂ ਕਰਦੇ, ਅੱਗੇ ਕਿਹੜੇ ਸਾਡੇ ਤੇ ਘੱਲੂਘਾਰੇ ਨਹੀਂ ਵਰਤਾਏ, ਉਹ ਕਾਂਗਰਸ ਨੇ ਵੀ ਵਰਤਾਏ ਨੇ, ਬੀਜੇਪੀ ਵੀ ਭਾਗੀਦਾਰ ਹੈ, ਹਰ ਥਾਂ ਦੇ ਉੱਤੇ ਇੱਕੋ ਹੀ ਨੇ। ਪਰ ਮੈਂ ਸਮਝਦਾ ਵੀ ਅਸੀਂ ਆਪਣੇ ਗੁਰੂ ਨੂੰ ਮੂੰਹ ਦਿਖਾਣਾ, ਅਸੀਂ ਹਿਸਟਰੀ ਦੇ ਵਿੱਚ ਜਿਹੜਾ ਸਿੱਖਾਂ ਦਾ ਰੋਲ ਹੈ ਇਨਜਸਟਿਸ ਦੇ ਖਿਲਾਫ ਖਲੋਣਾ, ਕਿਸੇ ਵੀ ਧੱਕੇ ਦੇ ਖਿਲਾਫ। ਉਹ ਧੱਕਾ ਮੁਗਲ ਬਾਦਸ਼ਾਹਾਂ ਨੇ ਕੀਤਾ, ਜਹਾਂਗੀਰ ਨੇ, ਔਰੰਗਜ਼ੇਬ ਨੇ, ਸਿੱਖ ਖਲੋਤੇ, ਔਰ ਕੋਈ ਸਾਡਾ ਇਸਲਾਮ ਨਾਲ ਵੈਰ ਨਹੀਂ ਸੀ। ਔਰ ਅੱਜ ਵੀ ਅਸੀਂ ਮੰਦਰ ਇਹ ਬਣਾਉਣ, ਉਹਦੇ 'ਚ 33 ਕਰੋੜ ਦੇਵਤਿਆਂ ਦੇ ਬੁੱਤ ਲਾ ਦੇਣ, 66 ਕਰੋੜ ਦੇ ਲਾ ਦੇਣ, ਸਾਨੂੰ ਕੋਈ ਇਤਰਾਜ਼ ਨਹੀਂ ਹੈ। ਉਹਨਾਂ ਦਾ ਜੇ ਉਹ ਬੁੱਤ ਪ੍ਰਸਤੀ ਨੂੰ ਹੀ ਉਹਨਾਂ ਦਾ ਧਰਮ ਹੈ, ਉਹਨੂੰ ਜ਼ਰੂਰ ਉਹ ਕਰਨ, ਲੇਕਿਨ ਅਸੀਂ ਕਦੇ ਵੀ ਇਸ ਗੱਲ ਨੂੰ ਮੰਨ ਨਹੀਂ ਸਕਦੇ ਜਾਂ ਐਂਡੋਰਸ ਨਹੀਂ ਕਰ ਸਕਦੇ ਕਿ ਤੁਸੀਂ ਇੱਕ ਮਜ਼ਹਬੀ ਇਬਾਦਤ ਦੀ ਥਾਂ ਇੱਕ ਮਸਜਿਦ ਨੂੰ ਢਾਹ ਕੇ ਮੰਦਰ ਬਣਾਉਣ ਦੇ ਨਾਂ ਥੱਲੇ ਇੱਕ ਤੁਸੀਂ ਨਫ਼ਰਤ ਦਾ ਜ਼ਹਿਰ ਫੈਲਾ ਰਹੇ ਹੋ। ਔਰ ਇਸ ਐਡੀਟੋਰੀਅਲ 'ਚ ਉਹਨਾਂ ਨੇ ਕਿਹਾ ਸਿੱਖ ਇੰਸਟੀਟਿਊਸ਼ਨਸ ਮਸਟ ਸਟੈਂਡ ਬਾਈ ਦਾ ਸਿੱਖ ਕਮਿਊਨਿਟੀ ਐਂਡ ਨਾਟ ਬੀ ਐਪਰੋਪਰੀਏਟਡ। ਹੁਣ ਇਹ ਕਿ ਭਾਈ ਹੁਣ ਵਕਤ ਹੈ ਜਦੋਂ ਸਿੱਖ ਇੰਸਟੀਟਿਊਸ਼ਨਸ ਮਸਟ ਸਟੈਂਡ ਬਾਈ ਸਿੱਖ, ਮਤਲਬ ਇਹ ਹੈ ਕਿ ਹੁਣ ਇਹ ਵਕਤ ਹੈ ਕਿ ਵੀ ਤੁਸੀਂ ਸਿੱਖੀ ਵੈਲਿਊਜ਼ ਦੇ ਲਈ ਖਲੋਣਾ। ਉਹਨਾਂ ਨੇ ਕਿਹਾ ਕਿ ਹਿੰਦੂਇਜ਼ਮ ਇਜ਼ ਵੈਰੀ ਕੇਅਰਫੁਲ ਵਿਦ ਸਿੱਖਸ while fringe Hindutva organizations exist in Punjab, they seldom confront the Sikhs directly. Even if they do, they often run away at the time of confrontation. For the past few decades, the Hindutva way to deal with Sikhs has been through first praise and then appropriation. जी पिछला उन्होंने कहा कि भाई ये वंगारदे ने अजे हिंदुत्व टेस्ट जिन्होंने उसे कहते टेस्टिंग द वाटर्स, पर जो सिख खलोंदे ने फिर दौड़ जाते हैं। ਕਨਫਰੰਟ ਇਹ ਨਹੀਂ ਹੈ ਕਿ ਵੀ ਉਹ ਸਿੱਖਾਂ ਨੂੰ ਟੇਕ ਓਵਰ ਨਹੀਂ ਕਰ ਸਕਦੇ। ਅੱਜ ਸਾਰਾ ਦੇਸ਼, ਹਕੂਮਤ, ਪੁਲਿਸ ਜੋ ਕਰ ਰਹੇ ਨੇ, ਐਵੇਂ ਤਾਂ ਨਹੀਂ ਹੈ UAPA ਦੇ ਥੱਲੇ 97 ਕੇਸ, ਔਰ ਈਵਨ ਲਵਪ੍ਰੀਤ ਸਿੰਘ ਵਰਗਾ ਇੱਕ ਗਰੀਬ ਦਲਿਤ ਨੌਜਵਾਨ 17 ਸਾਲਾਂ ਦਾ ਬੁੱਕ ਕੀਤਾ ਜਾਂਦਾ ਹੈ ਕਿ ਜੀ ਰੈਫਰੈਂਡਮ 2020 ਦੇ ਬੋਰਡ ਲਾ ਰਿਹਾ, ਬਾਅਦ ਹੈ ਜੀ ਕਿ ਇਹਨੇ CA ਵਾਲਿਆਂ ਨੂੰ ਲੰਗਰ ਛਕਾਇਆ, CIA ਜਿਹੜੀ ਉਹਨਾਂ ਦੀ NIA ਹੈ, ਨੈਸ਼ਨਲ ਇਨਵੈਸਟੀਗੇਟਿਵ ਏਜੰਸੀ, ਉਹ ਸੱਦਦੀ ਹੈ, ਇੰਨਾ ਕੁ ਨੂੰ ਟੌਰਚਰ ਕਰਦੀ ਹੈ ਫਿਜ਼ੀਕਲ ਮੈਂਟਲ, ਕਿ ਉਸ ਸ਼ਾਮ ਨੂੰ ਉਹ ਮੋਹਾਲੀ ਦੇ ਗੁਰਦੁਆਰੇ 'ਚ ਜਿਹੜਾ ਉਹ ਸੁਸਾਈਡ ਕਰ ਲੈਂਦਾ, ਜਾਂ ਉੱਥੇ ਪਹੁੰਚ ਕੇ ਉਹਦਾ ਮਰਡਰ ਹੋਇਆ ਕੌਣ ਜਾਣਦਾ। ਸੋ ਮਤਲਬ ਇਸ ਕਿਸਮ ਦੇ ਆਈਸੋਲੇਟਿਡ ਵਾਕਿਆ ਤਾਂ ਨਹੀਂ, ਪਰ ਅਜੇ ਤੱਕ ਸਿੱਧਾ ਇਹਨਾਂ ਨੇ ਸਿੱਖਾਂ ਨੂੰ ਉਵੇਂ ਨਹੀਂ ਲਿਆ, ਕਿਉਂਕਿ ਉਹ ਸਮਝਦੇ ਨੇ ਕਿ ਭਾਈ ਇਹਨਾਂ ਦੀ ਪ੍ਰੇਜ਼ ਕਰੋ ਔਰ ਫਿਰ ਹੌਲੀ ਜਿਹਨੂੰ ਡੈਥ ਕਿਸ ਕਹਿੰਦੇ ਨੇ। ਉਹਨਾਂ ਨੇ ਕਿਹਾ ਦਿਸ ਇਜ਼ ਵਾਈ ਫॉर ਰਾਮ ਟੈਂਪਲ ਕੰਸਟਰਕਸ਼ਨ ਰਿਲੇਟਡ ਭੂਮੀ ਪੂਜਾ ਸੈਰੇਮਨੀ ਇਨ ਅਯੁੱਧਿਆ scheduled for August 5, 9 saints and faith leaders of Sikh community are on the list of attendees. ਉਹਨਾਂ 'ਚ 5 ਤਖਤਾਂ ਦੇ ਔਰ ਦੂਸਰੇ ਜਿਨ੍ਹਾਂ ਦਾ ਮੈਂ ਮੈਂਸ਼ਨ ਕੀਤਾ, ਨਾਲ ਹੀ ਰਾਸ਼ਟਰੀ ਸਿੱਖ ਸੰਗਤ ਦਾ ਨੁਮਾਇੰਦਾ। ਇਹ ਦੱਸਣਾ ਚਾਹੁੰਦੇ ਨੇ ਕਿ ਜੀ ਇਹ ਵੀ ਸਿੱਖਾਂ 'ਚ ਹੁਣ ਇਹਨਾਂ ਦੀ ਇੰਨੀ ਕੁ ਥਾਂ ਬਣ ਗਈ ਹੈ। ਹਾਲਾਂ ਉਹਨਾਂ ਨੇ ਡਰਾਮੇਬਾਜ਼ੀ ਕਰਨ ਲਈ ਜੀ ਬਾਕੀ ਉਹਨੂੰ ਦਲਾਈ ਲਾਮੇ ਨੂੰ ਵੀ ਸੱਦਾ ਦਿੱਤਾ। ਉਹਨੇ ਕਿਹਾ ਜੀ ਮੈਂ ਬਿਮਾਰ ਹਾਂ, ਉਹਨੂੰ ਪਤਾ ਹੀ ਹੈ ਦਲਾਈ ਲਾਮੇ ਦਾ ਆਣਾ ਜਾਣਾ। ਹਾਲਾਂ ਬੋਧੀਆਂ ਦਾ ਕਲੇਮ ਕਿ ਭਾਈ ਇਹ ਤਾਂ ਹੈ ਹੀ ਬੁੱਧਿਸਟ ਮੋਨੈਸਟਰੀ ਸੀ ਜਿਹਨੂੰ ਢਾਹ ਕੇ ਅਯੁੱਧਿਆ ਮੰਦਿਰ ਬਣਾਇਆ, ਲੇਕਿਨ ਉਹਨਾਂ ਨੂੰ ਪਤਾ ਹੈ ਕਿ ਵੀ ਕਿਸੇ ਪ੍ਰੋਮੀਨੈਂਟ ਬੋਧੀ ਨੂੰ ਇਨਵਾਈਟ ਨਹੀਂ ਕਰਨਗੇ, ਉਹਨੇ ਤਾਂ ਕਲੇਮ ਕਰਨਾ ਵੀ ਸਾਡਾ ਹੈ। ਉਹਨਾਂ ਨੂੰ ਕਿਹਾ ਦਲਾਈ ਲਾਮਾ ਜਿਹੜਾ ਹੈ ਉਹ ਕੰਨ 'ਚ ਪਾਇਆ ਨਹੀਂ ਰੜਕਦਾ, ਸਾਡਾ ਹੀ ਘੜੇ ਦੀ ਮੱਛੀ ਹੈ। ਸੋ ਇਹ ਸਾਰਾ ਜਿਹੜਾ ਹੈ, ਫਿਰ ਉਹਨਾਂ ਕਿਹਾ ਕਿ ਵੀ ਇਹ ਜਿਹੜਾ ਹੈ ਦੇਖੋ ਜਿਹੜਾ ਇਨਵੀਟੇਸ਼ਨ ਹੈ
9 ਨੂੰ ਉਹਨੂੰ ਹਿੰਦੂਤਵਾ ਸਪੈਕਟਰਮ ਦੇ ਥੱਲੇ ਉਹਨਾਂ ਨੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਦਿੱਤੀ ਹੈ। ਦੋ, ਇੱਕ ਪਾਸੇ ਸਿਗਨਲ ਸਿੱਖ ਕਮਿਊਨਿਟੀ ਨੂੰ ਹੈ ਕਿ ਹਿੰਦੂਤਵਾ ਇਜ਼ ਕੂਲ, ਇਟ ਇਜ਼ ਫ੍ਰੈਂਡਲੀ ਟੁਵਰਡਸ ਸਿੱਖਸ, that is why RSS has already started a ritual prayer ardas at Ayodhya. It is again a way to replace Hindutva, to placate Hindutva sentiments. उन्होंने कहा जी असी अरदास भी सिखां दे भी रखांगे और असी देखो कितना कूल है। और इस सारे च जिवें मैं जिक्र किया, फिर उन्होंने सैक्ट कहे ने होर किन्हां नूं इनवाइट किया। और ये जिहड़ा भूमि पूजन है ये सिर्फ एक मंदिर बनाने का नहीं है जिवें इस एडिटोरियल च है। उन्होंने कहा बट ऑफ इंडिया बिकमिंग ए हिंदू राष्ट्र जी। एवं नहीं प्रियंका गांधी ने जय सिया राम कहा कि जी असी भी मान लिया कि जय सिया राम ही है, ये हुण राम राज का मतलब हिंदू राज है। द अटेंडेंस ऑफ द सिख हेड प्रीस्ट सेंड्स आउट टू इंपॉर्टेंट सिग्नल्स, वन टू द नेशन एंड अनदर टू द सिख कम्युनिटी। कि जे इन्हां दी प्रेजेंस हुंदी है, दो सिग्नल ने, एक सिखां लई एक दूजिआं लई। टू द नेशन द सिग्नल इज that minority Sikh religion accepts the domination of Hindu religion. To the community it signals that the principle of justice and equality on which the religion was founded and for which it has fought for 500 plus years have finally surrendered to an unjust order by the Indian state. उन्होंने कहा भी एक पासे तो यह है कि देखो सिख साढ़े सामने ਜਿਹੜੇ ਨੇ ਸਾਡਾ ਅਸੀਂ ਜਜ਼ਬ ਕਰ ਲੈਣੇ ਤੇ ਸਿੱਖਾਂ ਨੂੰ ਇਹ ਹੈ ਕਿ ਵੀ ਹੁਣ ਤੁਹਾਡੀ ਲੋੜ ਨਹੀਂ ਹੈ 500 ਸਾਲ ਤੋਂ ਜਿਹੜਾ ਤੁਸੀਂ ਲੜ ਰਹੇ ਸੀ 500 ਸਾਲ ਤੋਂ ਜ਼ਿਆਦਾ ਇਕੁਆਲਿਟੀ ਔਰ ਜਸਟਿਸ ਲਈ ਉਹ ਹੁਣ ਅਸੀਂ ਹਿੰਦੂਤਵਾ 'ਚ ਜਜ਼ਬ ਕਰ ਲਏ ਨੇ। ਔਰ ਉਹਨਾਂ ਨੇ ਇਹ ਕਿਹਾ ਵੀ ਇਹ ਕੋਈ ਹੁਣ ਨਹੀਂ ਸ਼ੁਰੂ ਹੋਇਆ ਕਿ ਵੀ ਜਦੋਂ ਇਹ ਕੇਸ ਸੁਪਰੀਮ ਕੋਰਟ 'ਚ ਲੈ ਕੇ ਗਏ ਨੇ ਇਹਨਾਂ ਨੇ ਜਨਮ ਸਾਖੀਆਂ ਨੂੰ ਬਾਰ-ਬਾਰ ਕੋਟ ਕੀਤਾ ਔਰ ਉਸ ਆਰਡਰ ਦੇ ਵਿੱਚ ਵੀ ਜਿਹੜਾ ਸੁਪਰੀਮ ਕੋਰਟ ਨੇ ਮੰਦਰ ਬਣਾਉਣ ਦਾ ਦਿੱਤਾ ਗੁਰੂ ਨਾਨਕ ਇਜ਼ ਮੈਂਸ਼ਨਡ 14 ਟਾਈਮ 14 ਵਾਰ क्योंकि जन्म साखियां जिहड़ी कोई ऑथेंटिक सिख हिस्टरी नहीं है उन्हां दे विच शरधा है कईयां दी और वो एक अपने ढंग दे नाल पर उहदे च उहदा आधार बना के गुरबाणी दे तुक राम सेतु जिहड़ा पुल दा जिक्र करके 18 वार उन्हां नूं कोट कर रहे ने। और उहदे च जिहड़ी बड़ी गल उन्हां कही कि भी जिहड़ी जजमेंट है ये अपने आप दे विच उन्हें डिमोलिशन नूं माड़ा किया, डेसिक्रेशन नूं 1949 च उहदे च वड़न नूं भी गलत किया, पर नाल दी नाल उन्हें गवर्नमेंट ऑफ इंडिया नूं कहा जी कि तुसी राम मंदिर टैंपल ट्रस्ट बना दिओ जिहड़ा इस नूं बनाए। सो उहदे च उन्होंने कहा कि बई when the judgment itself is in question, thou binding on the nation and the citizens, the best approach for Sikh community is to not participate in the function. It is a matter between the Hindus, the Muslims and the Buddhists. The Sikhs should not become part of it. The best recourse is to ignore the Bhumi Pujan. उन्होंने कहा भी झगड़ा दो धिरां दे विच सी, बुद्धिस्ट ने भी क्लेम किया सिखां नूं तुसीं विच क्यों घसीस रहे हो, तो उहदे नाल साडा की संबंध है तुहाडे भूमि पूजन दे नाल। और उहदे च एक गल बड़ी प्रेशियस कीती है उन्होंने, द लार्जर इशू इज द इंटेंट ऑफ द ऑर्डर using one minority religion's sacred text to refute a claim of another minority religion and establish the claim of faith of a third majority religion. ਹੁਣ ਤੁਸੀਂ ਜਨਮ ਸਾਖੀ ਇੱਕ ਧਰਮ ਦੀਆਂ ਪੁਸਤਕਾਂ ਨੂੰ ਕੋਟ ਕਰਕੇ ਮਸਜਿਦ ਦੇ ਖਿਲਾਫ ਭੁਗਤਾਓ ਤੇ ਦੋਨਾਂ ਨੂੰ ਨਿਊਟਰਲਾਈਜ਼ ਕਰਕੇ ਲੜਾ ਕੇ ਤੇ ਫਾਇਦਾ ਜਿਹੜਾ ਉਹ ਹਿੰਦੂ ਮੈਜੋਰਟੀ ਨੂੰ ਦਿਓ ਕਿ ਜੀ ਇਹ ਤਾਂ ਇੱਥੇ ਮੰਦਿਰ ਬਣਾਓ। ਫਿਰ ਉਹਨਾਂ ਕਿਹਾ ਜਿਹੜਾ ਇਨਵਾਈਟ ਹੈ ਇਹਦਾ ਵੀ ਇੱਕ ਏਜੰਡਾ ਹੈ। Thou the priests of the Takhts, the invitation and their presence seeks consent and attestation from the Sikhs that they are with the Hindutva and against the Muslims and Buddhists. उन्होंने कहा इस इन्विटेशन का भी मतलब यह है कि सिख साढ़े नाल खलोते ने मुसलमानों और बौद्धियों के खिलाफ और this is insidious to the secular fabric of our nation. This will be fertilizer to the tree that the Sikhs have been trying to uproot for decades now, communalism. कि जिहड़ी फिरका परस्ती है जिहदे खिलाफ सिख जिहड़े ने सदियां तो लड़े ने कि एक सोसाइटी दे विच फिरका दराना पहुंच नहीं होनी चाहिए, ये तो जिहड़ा है सिखां नूं उत्थे सद के जे सिख उत्थे जांदे ने ये इवें ही आ उस दरखत नूं जिवें तुसीं खाद पा रहे हो। It is true that Sikh institutions are in the hands of Akali Dal which is partnered with BJP for electoral reason. However, a moment like the Bhumi Pujan is an historical occasion for the Sikh institutions to stand by the Sikh community.
and not be appropriated, not surrender to the Hindu Rashtra, and forfeit all rights to protest against any atrocity to the community. ਉਹਨਾਂ ਨੇ ਕਿਹਾ ਜਿਹੜਾ ਸਾਨੂੰ ਇਹ ਹੱਕ ਮਿਲਿਆ ਕਿ ਅਸੀਂ ਹਰ ਜ਼ੁਲਮ ਦੇ ਖਿਲਾਫ ਖਲੋਣਾ, ਮਤ ਇਹਦੇ ਵਿੱਚ ਸ਼ਮੂਲੀਅਤ ਕਰੋ ਔਰ ਆਪਣਾ ਇਹ ਹੱਕ ਨਾ ਸਰੈਂਡਰ ਕਰੋ। ਅਕਾਲੀ ਦਲ ਨੇ ਬੀਜੇਪੀ ਦੇ ਨਾਲ ਰਹਿਣਾ ਨਹੀਂ ਰਹਿਣਾ ਇਹਨਾਂ ਨੂੰ ਸੌਰਟ ਆਊਟ ਕਰ ਲੈਣ ਦਿਓ, ਪਰ ਸਾਨੂੰ ਜਿਹੜਾ ਇਸ ਵੇਲੇ ਫਾਰ ਗ੍ਰੇਟਰ ਵੈਲਿਊਜ਼ ਨੇ ਸਿੱਖੀ ਵੈਲਿਊਜ਼ ਦੀ ਦੈਨ ਪੋਲੀਟੀਕਲ ਪਾਰਟੀ, ਕਿਹਦਾ ਫਾਇਦਾ ਹੁੰਦਾ ਕਿਹਦਾ ਨੁਕਸਾਨ ਹੁੰਦਾ। ਔਰ ਕਨਕਲੂਡਿੰਗ ਜਿਹੜਾ ਹੈ ਉਹ ਮੈਂ ਸਮਝਦਾ ਵੀ ਜਸਟ ਹੈ ਇਹ ਸਾਰੀ ਡਿਸਕਸ਼ਨ ਦੀ ਜਿਹੜੀ ਲਾਈਨ ਹੈ ਜੀ, ਦੇਅਰ ਵਿਲ ਬੀ ਅ ਪ੍ਰਾਈਸ ਟੂ ਪੇ, ਕਿ ਇਹਦੇ ਠੀਕ ਹੈ ਸਿੱਖਾਂ ਦੀ ਜਿਹੜੀ ਇਹ ਡਿਫਾਈਨਸ ਹੈ ਹਿੰਦੂ ਤਵੀਆਂ ਨੇ ਸਾਡੇ ਤੇ ਆਉਣ ਵਾਲੇ ਪੀਰੀਅਡ 'ਚ ਸਿੱਧਾ ਵੀ ਜਿਹੜਾ ਉਹ ਹਮਲਾ ਕਰਨਾ, ਸਾਨੂੰ ਕੀਮਤ ਅਦਾ ਕਰਨੀ ਪੈ ਸਕਦੀ ਹੈ। ਬਟ ਗਿਵਨ ਕਾਂਗਰਸ ਔਰ ਬੀਜੇਪੀ ਦਾ ਸਿੱਖਸ ਹੈਵ ਬੀਨ ਪੇਇੰਗ ਅ ਪ੍ਰਾਈਸ, ਕਿ ਅੱਗੇ ਅਸੀਂ ਕਿਹੜਾ ਨਹੀਂ ਪ੍ਰਾਈਸ ਪੇ ਕਰ ਰਹੇ। ਲੈਟ ਇਟ ਬੀ ਸੋ। there is nothing greater for the community than upholding justice and being on the right side of the history. We hope sense prevails. ਉਹਨਾਂ ਕਿਹਾ ਠੀਕ ਹੈ ਪ੍ਰਾਈਸ ਪੇ ਕਰਨਾ ਪਏਗਾ, ਪਰ ਕੌਮ ਦੇ ਲਈ ਇਸ ਤੋਂ ਵੱਡਾ ਕੁਝ ਨਹੀਂ ਹੈ ਕਿ ਅਸੀਂ ਅਦਲ ਦੇ ਲਈ, ਨਿਆਂ ਦੇ ਲਈ, ਜਸਟਿਸ ਦੇ ਲਈ ਖਲੋਈਏ ਐਂਡ ਬੀਇੰਗ ਔਨ ਦਾ ਰਾਈਟ ਸਾਈਡ ਆਫ ਦਾ ਹਿਸਟਰੀ। ਅੱਜ ਜਦੋਂ ਕੋਈ ਡਰ ਦੇ ਮਾਰੇ, ਕੋਈ ਕਨਵਿਕਸ਼ਨ ਦੇ ਮਾਰੇ ਸਭ ਹਿੰਦੂ ਤਵੀਆਂ ਦੇ ਅੱਗੇ ਗੋਡੇ ਟੇਕ ਗਏ ਨੇ, ਉੱਥੇ ਸਿੱਖ ਜਿਹੜੇ ਨੇ ਉਹ ਖਲੋਤੇ ਨੇ, ਖਲੋਣਗੇ। ਔਰ ਇਹੀ ਅਸੀਂ ਮੈਸੇਜ ਆਪਣੇ ਪਹਿਲੇ ਪੈਗਾਮ 'ਚ ਵੀ ਦਿੱਤਾ ਹੈ। 2 ਦਿਨ ਪਹਿਲਾਂ ਜਿਹੜਾ ਸੀ ਸਾਡਾ ਫਰਾਈਡੇ, ਜਿਹਨੂੰ ਦੁਨੀਆ ਭਰ ਦੇ ਵਿੱਚ ਬਹੁਤ ਜ਼ਿਆਦਾ ਉਹ ਸੈਗਮੈਂਟ ਸਰਕੂਲੇਟ ਹੋਇਆ, ਪਰ ਮੈਨੂੰ ਇਹ ਲੱਗਾ ਕਿ ਭਾਈ ਇਹਨਾਂ ਨੇ ਬੜੀ ਹਿੰਮਤ ਦੇ ਨਾਲ ਔਰ ਬੜਾ ਐਡੀਟੋਰੀਅਲ ਪੰਜਾਬ ਟੁਡੇ ਦਾ ਅਸੀਂ ਉਹਨਾਂ ਨੂੰ ਜਿਹੜਾ ਮੁਬਾਰਕਬਾਦ ਵੀ ਦਿੰਦੇ ਹਾਂ ਕਿ ਭਾਈ ਇਹ ਹੈ ਕਿ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਸਾਨੂੰ ਸਿਖਾਇਆ ਹੋਇਆ ਕਿ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ, ਸੱਚ ਕੀ ਬੇਲਾ, ਕਿ ਸੱਚ ਉਦੋਂ ਬੋਲੋ ਜਦੋਂ ਸੱਚ ਕਹਿਣ ਦਾ ਟਾਈਮ ਹੈ। ਵੇਲਾ ਵਿਹਾ ਕੇ ਬੋਲਿਆ ਬਾਅਦ 'ਚ ਉਹਦੇ ਪੋਸਟਮਾਰਟਮ ਕਰੀ ਜਾਓ ਕਿਹਨੇ ਕੀ ਕਿਹਾ। ਪਰ ਇਸ ਵੇਲੇ ਬੇਸ਼ੱਕ ਅਸੀਂ ਆਪਣੇ ਆਪ ਨੂੰ ਇਨ ਦਾ ਹਾਰਮਸ ਵੇ ਪੁੱਟ ਕਰਾਂਗੇ, ਕਿਉਂਕਿ ਹਿੰਦੂ ਤਵੀਆਂ ਦਾ ਜਨੂਨ ਔਰ ਜਿਹੜਾ ਜਿੱਤ ਦਾ ਨਸ਼ਾ ਹੈ ਉਹਨਾਂ ਨੂੰ ਉਹਦੇ ਥੱਲੇ ਉਹ ਹੋਏਗਾ ਕਿ ਇਸ ਜਗਰਨੌਟ ਦੇ ਥੱਲੇ ਰਗੜ ਦਿਓ ਸਾਰਿਆਂ ਨੂੰ। ਪਰ ਇਹੀ ਖਾਲਸੇ ਦੇ ਹਿੱਸੇ ਆਇਆ ਹੈ ਕਿ ਭਾਈ ਅਸੀਂ ਵੰਗਾਰਨਾ ਜ਼ੁਲਮ ਨੂੰ, ਔਰ ਖਾਲਸਾ ਹਮੇਸ਼ਾ ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਅਸੀਂ ਪ੍ਰੋਟੈਕਟਰ ਹੈ ਅਪਰੈਸਡ ਦੇ, ਸੁਪਰੈਸ ਦੇ, ਰਿਪਰੈਸ ਦੇ, ਔਰ ਟਾਇਰੈਂਟ ਨੂੰ ਵੰਗਾਰਨਾ ਔਰ ਉਹਨੂੰ ਸਜ਼ਾ ਯਾਫਤਾ ਕਰਨਾ ਇਹ ਸਾਡਾ ਫਖਰ ਹੈ, ਮਾਣ ਹੈ। ਇਹੀ ਗੱਲ ਸਾਨੂੰ ਸਿੱਖ ਬਣਾਉਂਦੀ ਹੈ। ਜੀ ਬਿਲਕੁਲ ਡਾਕਟਰ ਸਾਹਿਬ। ਵਿਊਅਰਸ ਇੱਥੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਾਂਗੇ ਤੇ ਬ੍ਰੇਕ ਤੋਂ ਬਾਅਦ ਕਸ਼ਮੀਰ ਦੇ ਹਾਲਾਤਾਂ ਦਾ ਜ਼ਿਕਰ ਕਰਾਂਗੇ। ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਦੁਬਾਰਾ ਮੁਲਾਕਾਤ ਹੁੰਦੀ ਹੈ। ਹਿੰਦੂ ਤਵੀ ਅੱਤਵਾਦ ਖਿਲਾਫ ਰੋਸ ਮੁਜ਼ਾਹਰਾ। ਬਾਬਰੀ ਮਸਜਿਦ ਨੂੰ ਢਾਉਣ ਤੋਂ ਬਾਅਦ ਹੁਣ ਅਯੋਧਿਆ ਵਿਖੇ 5 ਅਗਸਤ ਨੂੰ ਰਾਮ ਮੰਦਿਰ ਬਣਾਉਣ ਦਾ ਵਿਰੋਧ ਕਰਦਿਆਂ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਟ੍ਰਾਈ ਸਟੇਟ ਦੀਆਂ ਗੁਰਦੁਆਰਾ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ 5 ਅਗਸਤ 2020 ਦਿਨ ਬੁੱਧਵਾਰ ਨੂੰ ਸ਼ਾਮ 6 ਵਜੇ ਟਾਈਮ ਸਕੁਅਰ ਨਿਊਯਾਰਕ ਵਿਖੇ ਰੋਸ ਵਿਖਾਵਾ ਕੀਤਾ ਜਾ ਰਿਹਾ ਹੈ। ਇਸੇ ਦਿਨ 1 ਸਾਲ ਪਹਿਲਾਂ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਕੇ ਕਸ਼ਮੀਰੀਆਂ ਤੇ ਕਹਿਰ ਢਾਇਆ ਗਿਆ ਸੀ। ਆਓ ਸਰਕਾਰੀ ਅੱਤਵਾਦ ਖਿਲਾਫ ਆਵਾਜ਼ ਬੁਲੰਦ ਕਰੀਏ। ਵੱਧ ਚੜ੍ਹ ਕੇ ਟਾਈਮ ਸਕੁਅਰ ਪਹੁੰਚੋ। ਵਧੇਰੇ ਜਾਣਕਾਰੀ ਲਈ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। 2020 ਦੀ ਜਨਗਣਨਾ ਯੂਨਾਈਟਿਡ ਸਟੇਟ ਵਿੱਚ ਰਹਿੰਦੇ ਹਰ ਇੱਕ ਵਿਅਕਤੀ ਦੀ ਇੱਕ ਗਿਣਤੀ ਹੈ। 2020 ਜਨਗਣਨਾ ਬਹੁਤ ਮਹੱਤਵਪੂਰਨ ਹੈ ਅਤੇ ਗਾਈਡ ਕਰੋ ਕਿ ਕਿਵੇਂ ਪ੍ਰਤੀ ਸਾਲ $675 ਬਿਲੀਅਨ ਤੋਂ ਵੱਧ ਸੰਘੀ ਫੰਡਿੰਗ ਸਮੁਦਾਇਆਂ ਵਿੱਚ ਖਰਚ ਕੀਤੀ ਜਾਂਦੀ ਹੈ। ਤੁਸੀਂ ਇੱਕ ਕੰਪਿਊਟਰ, ਟੈਬਲੇਟ ਜਾਂ ਮੋਬਾਈਲ ਫੋਨ ਤੋਂ ਦਿਨ ਵਿੱਚ 24 ਘੰਟੇ ਆਨਲਾਈਨ ਜਵਾਬ ਦੇ ਸਕਦੇ ਹੋ। ਤੁਹਾਡੀ ਜਾਣਕਾਰੀ ਗੁਪਤ ਹੈ। ਆਪਣੇ ਆਪ ਨੂੰ
ਸਿੱਖਾਂ ਵਜੋਂ ਕਾਊਂਟ ਕਰਨ ਵਾਸਤੇ ਆਪਾਂ ਸੈਕਸ਼ਨ 9 ਦੇ ਵਿੱਚ ਜਦ ਜਾਵਾਂਗੇ, ਉੱਥੇ ਸਮ ਅਦਰ ਰੇਸ ਦੇ ਵਿੱਚ ਆਪਾਂ ਸਹੀ ਦਾ ਨਿਸ਼ਾਨ ਲਗਾਵਾਂਗੇ ਤੇ ਉਸ ਦੇ ਵਿੱਚ ਸਿੱਖ ਲਿਖਾਂਗੇ ਜਾਂ ਟਾਈਪ ਕਰਾਂਗੇ। ਇਸ ਦੇ ਨਾਲ ਸਾਡੀ ਸਿੱਖਾਂ ਵਜੋਂ ਇੱਕ ਅਲੱਗ ਪਹਿਚਾਣ ਸੈਂਸਸ 2020 ਦੇ ਵਿੱਚ ਹੋ ਜਾਵੇਗੀ। ਸੋ ਯੂਨਾਈਟਿਡ ਸਿੱਖ ਵੱਲੋਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਰਦਮਸ਼ੁਮਾਰੀ ਦੇ ਵਿੱਚ ਆਪਣੇ ਘਰ ਦੇ ਹਰ ਇੱਕ ਜੀ ਦੀ ਗਿਣਤੀ ਕਰਵਾਓ। ਬਹੁਤ ਬਹੁਤ ਧੰਨਵਾਦ ਜੀ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਤੀਜੇ ਸੈਗਮੈਂਟ ਦੇ ਵਿੱਚ ਜ਼ਿਕਰ ਕਰੀਏ ਹੁਣ ਕਸ਼ਮੀਰ ਦਾ ਜਦੋਂ ਹੁਣ 1 ਸਾਲ ਪੂਰਾ ਹੋ ਗਿਆ ਧਾਰਾ 370 ਨੂੰ ਖਤਮ ਕੀਤਿਆਂ ਹਾਲਾਤ ਨੇ ਜਿਹੜੇ ਉਹ ਵੱਧ ਤੋਂ ਬਦਤਰ ਹੀ ਹੋਏ ਆ। ਇਹਦੇ ਵਿੱਚ ਕੋਸ਼ਿਸ਼ਾਂ ਜ਼ਰੂਰ ਹੋਈਆਂ ਨੇ ਕਸ਼ਮੀਰ ਦੇ ਜਿਹੜੇ ਇਸ਼ੂ ਨੂੰ ਹਾਈਲਾਈਟ ਕਰਨ ਦੀਆਂ, ਉਹ ਪਾਕਿਸਤਾਨ ਵੱਲੋਂ ਵੀ, ਇਮਰਾਨ ਖਾਨ ਹੋਰਾਂ ਵੱਲੋਂ ਅਸੀਂ ਜਦੋਂ ਦੇਖਦੇ ਹਾਂ ਉਹ ਯੂਨਾਈਟਿਡ ਨੇਸ਼ਨਸ ਦੀ ਜਨਰਲ ਅਸੈਂਬਲੀ ਦਾ ਇਜਲਾਸ ਹੋਵੇ ਜਿੱਥੇ ਉਹਨਾਂ ਦੀ ਸਪੀਚ ਨੂੰ ਕਾਫੀ ਸਰਾਹਿਆ ਗਿਆ। ਅਦਰਵਾਈਜ਼ ਆਜ਼ਾਦ ਕਸ਼ਮੀਰ ਦੇ ਵਿੱਚ ਜਾ ਕੇ ਜਿਹੜੀਆਂ ਤਕਰੀਰਾਂ ਕਰਨੀਆਂ, ਕਮੈਮੋਰੇਟ ਕਰਨਾ, ਹੁਣ ਵੀ 5 ਅਗਸਤ ਨੂੰ ਲੈ ਕੇ ਜਿਹੜਾ ਇੱਕ ਪਾਰਟ ਹੈ ਤੇ ਉਹਦੇ ਵਿੱਚ ਹੀ ਜਦੋਂ ਦੁਬਾਰਾ ਇੱਕ ਪੋਲੀਟੀਕਲ ਮੈਪ ਜਿਹੜਾ ਜਾਰੀ ਕੀਤਾ ਗਿਆ ਜਿਹਦੇ ਤੇ ਇੰਡੀਆ ਵੱਲੋਂ ਪ੍ਰੋਟੈਸਟ ਵੀ ਕੀਤਾ ਗਿਆ। ਸੋ ਇਹ ਜਿਹੜਾ ਸਾਰਾ ਘਟਨਾਕ੍ਰਮ ਚੱਲ ਰਿਹਾ ਹੈ, ਇਹ ਸਾਰੇ ਦਾ ਜਿਹੜਾ ਅਸਰ ਹੈ ਉਹ ਭਾਰਤ ਦੇ ਉੱਤੇ ਹੁੰਦਾ ਕੋਈ ਨਹੀਂ ਨਜ਼ਰ ਆ ਰਿਹਾ। ਉਹ ਚਾਹੇ ਕਸ਼ਮੀਰੀਆਂ ਦਾ ਵਿਰੋਧ ਹੋਵੇ, ਅਦਰਵਾਈਜ਼ ਜਦੋਂ ਅਸੀਂ ਸਾਰੀ ਸਿਚੁਏਸ਼ਨ ਨੂੰ ਦੇਖਦੇ ਹਾਂ ਸੋ ਨੈਸ਼ਨਲੀ ਵੀ ਭਾਰਤ ਦੇ ਸਾਊਥ ਏਸ਼ੀਅਨ ਖਿੱਤੇ ਦੇ ਵਿੱਚ ਹੋਵੇ ਜਾਂ ਇੰਟਰਨੈਸ਼ਨਲੀ ਦੇਖੀਏ ਤੇ ਉਹ ਇਵੇਂ ਹੀ ਜਾਪਦਾ ਵੀ ਭਾਰਤ ਜਿਹੜਾ ਹੈ ਉਹ ਟਸ ਤੋਂ ਮਸ ਨਹੀਂ ਹੋ ਰਿਹਾ। ਤੇ ਉਹਨਾਂ ਨੇ ਇੱਕ ਆਪਣਾ ਤਰੀਕਾ ਲੱਭ ਲਿਆ ਕਿ ਅਸੀਂ ਉਹ ਇੰਟਰਨੈਸ਼ਨਲ ਪਾਵਰਸ ਹੋਣ, ਮੁਲਕ ਹੋਣ ਜਾਂ ਖਾਸ ਤੌਰ ਤੇ ਯੂਨਾਈਟਿਡ ਨੇਸ਼ਨਸ ਹੋਵੇ ਜਿਹਦੇ ਰੈਜ਼ੋਲੂਸ਼ਨ ਨੇ ਕਸ਼ਮੀਰ ਦੇ ਉੱਤੇ ਕਿ ਉੱਥੇ ਪਲੈਬਸਾਈਟ ਕਰਾਓ, ਰੈਫਰੈਂਡਮ ਉੱਥੇ ਕਰਾਓ। ਪਰ ਭਾਰਤ ਵੱਲੋਂ ਇੱਕ ਹਿਸਾਬ ਨਾਲ ਇਹ ਕਹਿ ਲਓ ਵੀ ਉਹ ਸਾਰੇ ਪਾਰਟ ਦਾ ਮਜ਼ਾਕ ਬਣਾਉਂਦਿਆਂ ਉਹਨੂੰ ਦਰਕਿਨਾਰ ਕਰ ਦਿੱਤਾ ਗਿਆ। ਇਸ ਵਕਤ ਜੇ ਅੱਜ ਦੀ ਸਿਚੁਏਸ਼ਨ ਨੂੰ ਜਦੋਂ ਅਸੀਂ ਦੇਖ ਰਹੇ ਹਾਂ ਜਿਹੜੀ ਸਾਡੇ ਸਾਹਮਣੇ ਨਜ਼ਰ ਆ ਰਹੀ ਹੈ, ਕੀ ਕਹਿਣਾ ਚਾਹੋਗੇ ਇਸ ਬਾਬਤ, ਕਿਵੇਂ ਦੇਖਦੇ ਹੋ? ਦੇਖੋ, ਤੁਸੀਂ ਮਲਟੀਪਲ ਸਵਾਲ ਇਹਦੇ ਵਿੱਚ ਲਿਆਉਂਦੇ ਨੇ। ਵਕਤ ਇਜਾਜ਼ਤ ਨਹੀਂ ਦਿੰਦਾ ਕਿ ਮੈਂ ਹਰ ਇੱਕ ਦੇ ਉੱਤੇ ਟਿੱਪਣੀ ਕਰਾਂ। ਹਾਲਾਂ ਅਸੀਂ ਜਦੋਂ ਇਮਰਾਨ ਖਾਨ ਸਾਹਿਬ ਨੇ UN ਦੇ ਵਿੱਚ ਸਪਟੈਂਬਰ ਦੇ ਮਹੀਨੇ ਤਕਰੀਰ ਕੀਤੀ ਜਨਰਲ ਅਸੈਂਬਲੀ 'ਚ, ਅਸੀਂ ਨਾ ਸਿਰਫ ਇੱਕ ਵੱਡਾ ਪ੍ਰੋਟੈਸਟ ਇੰਡੀਆ ਦੇ ਖਿਲਾਫ ਕਸ਼ਮੀਰੀ ਭੈਣਾਂ ਭਰਾਵਾਂ ਦੇ ਨਾਲ ਰਲ ਕੇ ਕੀਤਾ ਸੀ, ਸਗੋਂ ਅਸੀਂ ਉਸੇ ਸ਼ਾਮ ਉਸ ਸਪੀਚ ਨੂੰ ਡਾਇਸੈਕਟ ਵੀ ਕੀਤਾ, ਹਾਈਲੀ ਐਪਰੀਸ਼ੀਏਟ ਕੀਤਾ। ਪਰ ਮੈਂ ਇਸ ਦੇ ਨਾਲ ਜੇ ਮੈਂ ਇਹ ਕਹਾਂ ਕਿ ਇਸ ਲਗਭਗ ਸਾਰੇ 1 ਸਾਲ ਦੇ ਵਿੱਚ ਕੋਈ ਪ੍ਰੈਕਟੀਕਲ ਜਿਹੜੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਲੌਬੀ ਕਰਨੀ ਬਣਦੀ ਸੀ ਉਹਨਾਂ ਦੇ ਡਿਪਲੋਮੈਟਸ ਨੂੰ, ਉਹਨਾਂ ਦਾ ਠੀਕ ਹੈ ਕਈ ਵਾਰੀ ਹਾਊਸ ਇਨ ਆਰਡਰ ਨਹੀਂ ਹੁੰਦਾ, ਹੋਰ ਵੀ ਚੈਲੰਜਸ ਨੇ, ਪਰ ਉਹ ਸੈਟਿਸਫੈਕਟਰੀ ਨਹੀਂ ਹੈ। ਔਰ ਈਵਨ ਬੇਸ਼ੱਕ ਇਸ ਮੌਕੇ ਤੇ ਮੈਪ ਜਾਰੀ ਜਿਹੜਾ ਕੀਤਾ ਗਿਆ ਜਿਸ ਦੇ ਵਿੱਚ ਭਾਰਤੀ ਕਬਜ਼ੇ ਵਾਲਾ ਜੰਮੂ ਕਸ਼ਮੀਰ ਔਰ ਜੂਨਾਗੜ੍ਹ ਔਰ ਇਸ ਦੇ ਨਾਲ ਗਿਲਗਿਤ ਬਲਸਤਾਨ ਜਿਹੜੇ ਪਾਕਿਸਤਾਨ ਦੇ ਕੋਲ ਹੀ ਨੇ, ਪਰ ਉਹ ਸਾਰੇ ਦੇ ਨਾਲ ਦਾ ਹਿੱਸਾ ਜਿਹੜਾ ਉੱਪਰ ਜਿਹੜਾ ਕਾਰਗਿਲ ਔਰ ਦੂਸਰਾ ਜਿਹੜਾ ਇਹਨਾਂ ਨੇ ਅੱਡ ਹੁਣ ਯੂਨੀਅਨ ਟੈਰੀਟਰੀ ਬਣਾਇਆ, ਇਸ ਸਾਰੇ ਨੂੰ ਜਿਹੜਾ ਲਦਾਖ ਨੂੰ ਉਹਨਾਂ ਨੇ ਉਸ ਮੈਪ ਦੇ ਵਿੱਚ ਦੱਸਿਆ। ਮੈਂ ਸਮਝਦਾ ਮੈਂ ਇਸ ਦੇ ਉੱਤੇ ਵੈਸੇ ਅਵੋਇਡ ਕਰ ਰਿਹਾ ਗੱਲਬਾਤ ਕਰਨੀ ਡੀਟੇਲਸ, ਕਿਉਂਕਿ ਬਹੁਤ ਵਾਰ ਇਹ ਹੁੰਦਾ ਹੈ ਵੀ ਬਹੁਤ ਸਾਰੀਆਂ ਐਕਸਪੈਕਟੇਸ਼ਨਸ ਖੜੀਆਂ ਕਰ ਦਿੱਤੀਆਂ ਜਾਂਦੀਆਂ ਨੇ। ਹੁਣ ਇੱਕ ਪਾਸੇ ਤੁਸੀਂ ਮੈਪ ਵੀ ਦੇ ਰਹੇ ਹੋ ਜਿਹਨੂੰ ਬਹੁਤ ਸਾਰਿਆਂ ਨੇ ਵੈਲਕਮ ਵੀ ਕੀਤਾ ਹੈ ਕਿ, ਲੇਕਿਨ ਦੂਸਰੇ ਪਾਸੇ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਜੀ ਅਸੀਂ ਜਿਹੜਾ ਮਸਲਾ ਹੈ ਉਹ ਗੱਲਬਾਤ ਰਾਹੀਂ ਹੱਲ ਕਰਨਾ ਚਾਹੁੰਦੇ ਹਾਂ। ਅਸੀਂ ਯੂਨਾਈਟਿਡ ਨੇਸ਼ਨਸ ਦੇ ਜਿਹੜੇ ਪਲੇਬਿਸਾਈਟ ਦਾ ਹੈ ਉਸ ਦੇ ਵਿੱਚ ਯਕੀਨ ਰੱਖਦੇ ਹਾਂ, ਕਸ਼ਮੀਰੀਆਂ ਨੂੰ ਉਹਨਾਂ ਦਾ ਹੱਕ ਮਿਲਣਾ ਚਾਹੀਦਾ। ਜਾਂ ਤਾਂ ਤੁਸੀਂ ਮੈਪ ਬਣਾ ਕੇ ਡਿਕਲੇਅਰ ਕਰਕੇ ਜੰਗ ਦਾ ਐਲਾਨ ਕਰੋ, ਉਹਨਾਂ ਨੂੰ ਕਹੋ ਕਿ ਭਾਈ ਠੀਕ ਹੈ ਹੁਣ ਅਸੀਂ ਪੀਸਫੁਲੀ ਦੇਖ ਲਿਆ, ਅਸੀਂ 1947-48 ਤੋਂ ਲੈ ਕੇ ਇੰਨੇ ਰੈਜ਼ੋਲੂਸ਼ਨ ਅਸੀਂ ਇਹਦੇ ਤੇ ਵੇਟ ਕਰਦੇ ਰਹੇ ਕਿ ਭਾਈ UN ਸਿਕਿਉਰਿਟੀ ਕਾਉਂਸਲ ਕਰਵਾਏਗੀ। ਹੁਣ ਜਦੋਂ ਉਹਨਾਂ ਨੇ 5 ਅਗਸਤ ਨੂੰ ਐਬਰੋਗੇਟ ਕਰ ਦਿੱਤਾ, ਉਹ ਸਾਰਿਆਂ ਨੂੰ ਖੋਹ ਲਏ ਨੇ। ਅਸੀਂ ਸਮਝਦੇ ਹਾਂ ਕਿ ਕਸ਼ਮੀਰੀਆਂ ਦਾ ਇਹ ਹੱਕ ਹੈ ਕਿ ਉਹ ਆਪਣੇ ਆਜ਼ਾਦਾਨਾ ਚੋਇਸ ਕਰਨ। ਤੁਸੀਂ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਉਹ ਤੁਹਾਨੂੰ ਤੁਸੀਂ ਕਿਉਂ ਡਰਦੇ ਹੋ ਕਿ ਜੇ ਅਸੀਂ ਬਿਲਕੁਲ ਪੀਸਫੁਲੀ ਕਰਨਾ ਹੈ, ਵਾਰ ਇਜ਼ ਨਾਟ ਐਨ ਆਪਸ਼ਨ, ਤੇ ਤੁਹਾਨੂੰ ਉਹ ਪਲੈਟਰ ਤੇ ਰੱਖ ਕੇ ਦੇਣਗੇ। ਉਹਨਾਂ ਨੇ ਤਾਂ ਜੋ ਉਹਨਾਂ ਨੂੰ ਦਿੱਤਾ ਸੀ ਉਹ ਵੀ ਉਹਨਾਂ ਤੋਂ ਖੋਹ ਲਿਆ।
ਸੋ ਮੈਨੂੰ ਲੱਗਦਾ ਹੈ ਵੀ ਕਈ ਵਾਰ ਕੁਝ ਚੀਜ਼ਾਂ ਬੇਸ਼ੱਕ ਇਮਰਾਨ ਖਾਨ ਸਾਹਿਬ ਜਾਂ ਉਹਨਾਂ ਦੀ ਹਕੂਮਤ ਦੀ ਇੰਟੈਂਟ ਇਸ ਦੇ ਉੱਤੇ ਮੈਨੂੰ ਕੋਈ ਸ਼ੱਕ ਨਹੀਂ ਹੈ ਹਰ ਹਾਲਤ 'ਚ ਔਰ ਹਰ ਪਾਕਿਸਤਾਨੀ ਅਸੀਂ ਜਿਹੜੇ ਇਹ ਉਹਨਾਂ ਦੇ ਵੈਲਵਿਸ਼ਰ ਹੈ ਕਸ਼ਮੀਰੀਆਂ ਦੇ ਪਾਕਿਸਤਾਨ ਸਾਡੇ ਲਈ ਭਰਾ ਵਾਂਗ ਹੈ ਲੇਕਿਨ ਮੈਨੂੰ ਵੀ ਇਹ ਲੱਗਦਾ ਹੈ ਕਿ ਵੀ ਇਹ ਜਿਹੜਾ ਕੱਲਾ ਗੱਲਾਂ ਦੇ ਨਾਲ ਕੜਾ ਨਹੀਂ ਬਣਦਾ ਹੈ ਕਿ ਵੀ ਜੇ ਤੁਸੀਂ ਕਹੋ ਜੀ ਕਿ ਭਾਈ ਹੁਣ ਅਸੀਂ ਜਿਹੜਾ ਉਹ ਘਿਓ ਪਾਈ ਜਾਈਏ ਲੇਕਿਨ ਉਹ ਕੜਾ ਅਸੀਂ ਗੱਲਾਂ ਦਾ ਬਣਾਉਣਾ ਨਹੀਂ ਇਹ ਜੇ ਤੁਹਾਡੇ ਕੋਲ ਕੋਈ ਕੰਕਰੀਟ ਲਾਈਨ ਨਹੀਂ ਹੈ ਤੁਹਾਡਾ ਉਹਨਾਂ ਦੇ ਦੁਸ਼ਮਣ ਦੇ ਨਾਲ ਵਾਹ ਪਿਆ ਤੁਸੀਂ ਉਹਨਾਂ ਦੀਆਂ 72 ਸਾਲਾਂ ਦੀਆਂ ਨੀਤੀਆਂ ਦੇਖੋ ਉਹਨਾਂ ਨੇ ਕੀ ਕੀਤਾ ਤੁਸੀਂ ਕਿਹੜੀ ਗੱਲਬਾਤ ਰਾਹੀਂ ਮਸਲਾ ਹੁਣ ਹੱਲ ਕਰਨ ਦੀ ਗੱਲ ਜਦੋਂ ਤੱਕ ਤੁਸੀਂ ਔਰ ਪਾਕਿਸਤਾਨ ਇਨ ਸਪਾਈਟ ਆਫ ਚੈਲੰਜਸ ਜੋ ਉੱਥੇ ਇਸ ਵੇਲੇ ਹਾਲਾਤ ਨੇ ਉਹ ਪਾਕਿਸਤਾਨ ਦੇ ਫੇਵਰ 'ਚ ਨੇ ਚਾਈਨਾ ਦਾ ਪਾਰਟ ਹੋਏ ਅਮਰੀਕਨ ਲਾਈਨ ਵੀ ਜਿਹੜੀ ਹੈ ਬੇਸ਼ੱਕ ਅਮਰੀਕਾ ਜਿੰਨਾ ਮਰਜ਼ੀ ਇੰਡੀਆ ਦੇ ਹੋਏ ਜਾਂ ਉਹਨਾਂ ਨੇ ਕਿਹਾ ਜੀ ਨਹੀਂ ਕੋਵਿਡ-19 ਲਈ ਅਸੀਂ ਇੰਨੇ ਵੈਂਟੀਲੇਟਰ ਭੇਜ ਰਹੇ ਹਾਂ ਪਾਕਿਸਤਾਨ ਨੂੰ ਹੈ ਨਾ ਜਾਂ ਇਹ ਸਾਰੇ ਪੀਰੀਅਡ 'ਚ ਕੋਈ ਤੁਸੀਂ ਐਂਟਾਈ ਪਾਕਿਸਤਾਨ ਲਾਈਨ ਨਹੀਂ ਦੇਖੀ ਹਾਲਾਂਕਿ ਅੱਜ ਟਰੰਪ ਨੇ ਕਿਹਾ ਕਿ ਜੀ ਵੀ ਆਰ ਹੈਂਡਲਿੰਗ ਕੋਵਿਡ-19 ਇਨ ਦਾ ਬੈਸਟ ਵੇ ਐਂਡ ਇੰਡੀਆ ਇਜ਼ ਇਨ ਟਰਬਲ ਉਹ ਜਿੰਨਾ ਮਰਜ਼ੀ ਕਹੀ ਜਾਏ ਜੀ ਅਸੀਂ ਤੁਹਾਨੂੰ ਹਾਈਡਰੋਕਲੋਰੋਕੁਇਨ ਦਿੱਤੀ ਅਸੀਂ 140 ਦੇਸ਼ਾਂ ਨੂੰ ਦਵਾ ਸੋ ਮੈਂ ਸਮਝਦਾ ਕਿ ਵੀ ਇਹ ਹੁਣ ਤੁਸੀਂ ਟੱਚ ਕਰ ਲਿਆ ਅਦਰਵਾਈਜ਼ ਮੈਨੂੰ ਲੱਗਦਾ ਸੀ ਵੀ ਮੈਂ ਇਸ ਤੇ ਗੱਲ ਨਾ ਹੀ ਕਰਾਂ ਤਾਂ ਬਿਹਤਰ ਹੈ ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਠੀਕ ਹੈ ਇੱਕ ਹਾਰਟ ਵਾਰਮਿੰਗ ਹੈ ਕਿ ਜੀ ਹੁਣ ਸਾਡਾ ਹਿੱਸਾ ਬਣ ਗਿਆ ਪਰ ਇਵੇਂ ਨਹੀਂ ਹੈ ਜਦੋਂ ਤੁਸੀਂ ਜਿਹੜਾ ਇਸ ਲੈਵਲ ਦਾ ਜਿਵੇਂ ਪਾਕਿਸਤਾਨ ਦੇ ਇੱਕ ਚੀਫ ਸੀ ISI ਦੇ ਉਹਨਾਂ ਨੇ ਕਿਹਾ ਜੀ ਜੇ ਇੱਕ ਲੜਾਈ ਤੋਂ ਦੌੜੋ ਤੇ ਫਿਰ ਕਈ ਲੜਾਈਆਂ ਲੜਨੀਆਂ ਪੈਂਦੀਆਂ ਔਰ ਕਦੇ ਇਹ ਪ੍ਰਭਾਵ ਦੁਸ਼ਮਣ ਨੂੰ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ ਕਿ ਤੁਸੀਂ ਲੜਾਈ ਤੋਂ ਦੌੜਦੇ ਹੋ ਸੋ ਨਾ ਕਰੋ ਤੁਸੀਂ ਉੱਥੇ ਨਾ ਪਏ ਉਹਨਾਂ ਨੂੰ ਕਹੋ ਜੀ ਅਸੀਂ ਬਾਈ ਆਲ ਮੀਨਸ ਪੋਸੀਬਲ UN ਦਾ ਚਾਰਟਰ ਹੀ ਕੋਟ ਕਰ ਦਿਓ ਇਹ ਤਾਂ ਕਰ ਰਹੇ ਹੋ ਜੀ ਪਲੇਬਸਾਈਟ ਹੋਏ ਉਹਨੂੰ ਕਿਹਾ ਜੀ ਨਹੀਂ ਹੈ ਫਿਰ ਬਾਈ ਆਲ ਮੀਨਸ ਪੋਸੀਬਲ ਅਸੀਂ ਲਿਬਰੇਟ ਕਰਵਾਵਾਂਗੇ ਉਸ ਧਰਤੀ ਨੂੰ ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਪਰ ਜਿਸ ਕਰਕੇ ਮੈਂ ਇਸ ਵਿਸ਼ੇ ਨੂੰ ਦੇ ਉੱਤੇ ਗੱਲ ਕਰਨਾ ਚਾਹੁੰਦਾ ਕਿ ਡਾਕਟਰ ਇਕਤਦਾਰ ਕਰਾਮਤ ਚੀਮਾ ਜਿਹੜੇ UN ਦੇ ਜੈਨੋਸਾਈਡ ਵਾਲੇ ਸਾਰੇ ਮੁੱਦੇ ਦੇ ਉੱਤੇ ਇਕੱਲਾ ਸਿੱਖਾਂ ਦੇ ਹਵਾਲੇ ਨਾਲ ਹੀ ਨਹੀਂ ਕਸ਼ਮੀਰੀਆਂ ਦੇ ਵੱਡੇ ਐਡਵੋਕੇਟ ਨੇ ਦੁਨੀਆ ਭਰ ਜਿੱਥੇ ਰੋਹਿੰਗਿਆ ਮੁਸਲਮਾਨਾਂ ਦੇ ਮੁੱਦੇ ਤੇ ਉਹਨਾਂ ਨੇ ਚੁੱਕਿਆ ਔਰ ਈਵਨ ਜਿਹੜੀ ਗੱਲ ਉਹਨਾਂ ਨੂੰ ਨਹੀਂ ਚੰਗੀ ਲੱਗਦੀ ਉਹਨਾਂ ਨੇ ਜਿਹੜਾ ਇਸਲਾਮਿਕ ਸਟੇਟ ਦੇ ਨਾਂ ਥੱਲੇ ਉਹਨਾਂ ਦੇ ਨਾਲ ਜਿਹੜੇ ਇੱਕ ਉਹਨਾਂ ਦਾ ਫਿਰਕਾ ਹੈ ਵਿਚਾਰਿਆਂ ਦਾ ਯਜ਼ਦੀ ਕਿ ਉਹਨਾਂ ਨੂੰ ਕੀ ਕਹਿੰਦੇ ਨੇ ਉਹਨਾਂ ਦੇ ਉੱਤੇ ਵੀ ਉਹਨਾਂ ਨੇ ਆਵਾਜ਼ ਚੁੱਕੀ ਉਹਨਾਂ ਦਾ ਅੱਜ ਇੱਕ ਜਿਹੜਾ ਬਲੌਗ ਉਹਨਾਂ ਦਾ ਆਇਆ ਇਸ ਦੇ ਵਿੱਚ ARY ਦੇ ਉੱਤੇ ਹਾਊ ਇੰਡੀਆ ਮੌਕਡ ਯੂਨਾਈਟਿਡ ਨੇਸ਼ਨਸ ਐਂਡ ਵਰਲਡ ਔਨ ਕਸ਼ਮੀਰ ਕਿਉਂਕਿ ਜ਼ਾਹਿਰ ਹੈ ਅਸੀਂ ਇਹ ਸਾਰੇ ਦਿਨਾਂ 'ਚ ਆਉਣ ਵਾਲੇ ਦਿਨਾਂ 'ਚ ਵੀ ਗੱਲਬਾਤ ਕਰਦੇ ਰਹਾਂਗੇ ਉੱਥੇ ਕੀ ਚੱਲ ਰਿਹਾ ਹੈ ਕਰਫਿਊ 2 ਦਿਨ ਔਰ ਹੈਲਥ ਸਰਵਿਸਿਜ਼ ਦਾ ਕੀ ਹਾਲ ਹੈ ਐਜੂਕੇਸ਼ਨ ਸਾਲ ਤੋਂ ਸਾਰੇ ਗਏ ਕਾਰੋਬਾਰੀ ਸਿਲਸਿਲੇ ਦਾ ਹਾਲ ਇਹ ਹੈ ਕਿ ਵੀ ਅੱਜ ਇੱਕ ਮੈਂ ਦੇਖ ਰਿਹਾ ਸੀ ਉੱਥੋਂ ਦੇ ਇੱਕ ਸੱਜਣ ਜਿਹੜੇ ਉਹਨਾਂ ਦੇ ਚੈਂਬਰ ਆਫ ਕਮਰਸ ਦੇ ਕੋਈ ਅਹੁਦੇਦਾਰ ਸੀ ਉਹਨਾਂ ਨੇ ਕਿਹਾ ਜੀ 40,000 ਕਰੋੜ ਦਾ ਨੁਕਸਾਨ ਜਿਹੜਾ ਵਪਾਰ ਦਾ ਹੋਇਆ ਇਹ ਤਾਂ ਕਹਿ ਰਹੇ ਸੀ ਜੀ ਉੱਥੇ ਪ੍ਰੋਸਪਰ ਕਰੇਗਾ ਔਰ ਦੂਜਾ ਹੈਗਾ ਉਹਨਾਂ ਨੇ ਕਿਹਾ ਜੀ ਇਹ ਕੋਈ ਗੁੜਗਾਵਾਂ ਨਹੀਂ ਹੈ ਕਿ ਪ੍ਰਾਪਰਟੀ ਪ੍ਰਾਈਸਿਸ ਵੱਧ ਜਾਣਗੀਆਂ ਹੋ ਇਹ ਰਿਹਾ ਕਿ ਜਿਨ੍ਹਾਂ ਨੇ ਕਾਰੋਬਾਰ ਸ਼ੁਰੂ ਕੀਤੇ ਹੋਏ ਸੀ ਬੈਂਕਾਂ ਤੋਂ ਲੋਨ ਲਏ ਨੇ ਉਹਨਾਂ ਨੂੰ ਬੈਂਕਾਂ ਦੇ ਨੋਟਿਸ ਆ ਰਹੇ ਨੇ ਕਿ ਡਿਫਾਲਟਰ ਨੇ ਉਹ ਤਾਂ ਸਾਲ ਤੋਂ ਸਭ ਕੁਝ ਬੰਦ ਹੈ ਉਹਨਾਂ ਦੀਆਂ ਜ਼ਮੀਨਾਂ ਇਹ ਐਕਵਾਇਰ ਕਰਨਗੇ ਔਰ ਜਿਵੇਂ ਇਹਨਾਂ ਨੇ ਮਾਈਨਿੰਗ ਦਾ ਫੀਲਡ ਹੋਏ ਦੂਜਾ ਹੋਏ 70% ਕੰਟਰੈਕਟ ਜਿਹੜੇ ਨੇ ਉਹ ਨਾਨ ਕਸ਼ਮੀਰੀਜ਼ ਨੂੰ ਦਿੱਤੇ ਨੇ ਇਹੀ ਨਹੀਂ ਕਿ ਵੀ ਕਸ਼ਮੀਰੀ ਮੁਸਲਮਾਨ ਨੂੰ ਕਸ਼ਮੀਰੀ ਪੰਡਤਾਂ ਨੂੰ ਉਹ ਵੀ ਚੀਕਾਂ ਮਾਰ ਰਹੇ ਨੇ ਉਹ ਅਸੀਂ ਕੱਲ ਜਾਂ ਪਰਸੋਂ ਡਿਸਕਸ ਕਰਾਂਗੇ ਕੱਲ ਤਾਂ ਸ਼ਾਇਦ ਅਸੀਂ ਪ੍ਰੋਗਰਾਮ ਨਾ ਕਰ ਸਕੀਏ ਜੇ ਅਸੀਂ ਪ੍ਰੋਟੈਸਟ ਦੇ ਵਿੱਚ ਹੁੰਦੇ ਸੋ ਅਸੀਂ ਡਿਸਕਸ ਕਰਾਂਗੇ ਕਿ ਕਿਵੇਂ ਕਸ਼ਮੀਰੀ ਪੰਡਤ ਵੀ ਚੀਕਾਂ ਮਾਰ ਰਹੇ ਨੇ ਕਿ ਭਾਈ ਸਾਨੂੰ ਜਿਹੜੇ ਮਾੜੇ ਮੋਟੇ ਜੌਬ ਸੀ ਉਹ ਵੀ ਨਹੀਂ ਹੈ ਔਰ ਕਾਰੋਬਾਰ ਦਾ ਕੀ ਹਾਲ ਹੈ ਪਰ ਕਿਵੇਂ ਇੰਡੀਆ ਨੇ ਇਸ ਪੀਰੀਅਡ ਦੇ ਵਿੱਚ UN ਕਨਵੈਨਸ਼ਨਸ ਔਰ ਕੁੱਲ ਮਿਲਾ ਕੇ ਦੁਨੀਆ 'ਚ ਬੇਸ਼ੱਕ US ਕਾਂਗਰਸ ਨੇ ਵੀ ਇਸ ਦੇ ਉੱਤੇ ਗੱਲ ਕੀਤੀ ਸੈਨੇਟ ਦੇ ਵਿੱਚ ਵੀ ਹੋਇਆ ਯੂਰਪੀਅਨ ਪਾਰਲੀਮੈਂਟ 'ਚ ਵੀ ਗੱਲ ਹੋਈ ਕਸ਼ਮੀਰ ਦੇ ਮੁੱਦੇ ਤੇ ਬ੍ਰਿਟਨ ਦੀ ਜਿਹੜੀ ਪਾਰਲੀਮੈਂਟ ਹੈ ਉਹਨਾਂ ਨੇ ਵੀ ਜ਼ਿਕਰ ਕੀਤਾ ਪਰ ਇਸ ਸਾਰੇ ਦੇ ਨਾਲ ਕਿਵੇਂ ਜਿਹੜਾ ਇਹਨਾਂ ਨੇ ਮੌਕ ਕੀਤਾ ਸਾਰੀ ਇੰਟਰਨੈਸ਼ਨਲ ਕਮਿਊਨਿਟੀ ਨੂੰ ਉਹਨਾਂ ਦੇ ਬਲੌਗ ਦਾ ਨਾਂ ਹੀ ਇਹ ਹੈ ਹਾਊ ਇੰਡੀਆ ਮੌਕਡ ਯੂਨਾਈਟਿਡ ਨੇਸ਼ਨਸ ਐਂਡ ਵਰਲਡ ਔਨ ਕਸ਼ਮੀਰ ਔਰ ਉਹਦੇ 'ਚ ਉਹਨਾਂ ਨੇ ਸ਼ੁਰੂਆਤ ਹੀ ਕੀਤੀ ਕਿ ਕਿਵੇਂ 5 ਅਗਸਤ 2019 ਨੂੰ ਇਹ ਜਿਹੜਾ ਆਰਟੀਕਲ 370 ਔਰ 35A ਇਹਨੂੰ ਐਬਰੋਗੇਟ ਕੀਤਾ ਗਿਆ
ਔਰ ਇਸ ਸਾਰੇ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਵੀ ਇਸ ਨੂੰ ਰੀਆਰਗੇਨਾਈਜੇਸ਼ਨ ਬਿੱਲ J&K ਕਹਿ ਕੇ ਰੈਟੀਫਾਈ ਕੀਤਾ ਇੰਡੀਅਨ ਪਾਰਲੀਮੈਂਟ ਨੇ, ਉਹਨੂੰ ਬ੍ਰੇਕ ਕਰ ਦਿੱਤਾ ਹੈ 2 ਯੂਨੀਅਨ ਟੈਰੀਟਰੀਜ਼ ਦੇ ਵਿੱਚ। ਔਰ ਨਾਲ ਦੀ ਨਾਲ ਜਿਹੜੀ ਹੈ ਥਾਊਜ਼ੈਂਡਸ ਆਫ ਐਡੀਸ਼ਨਲ ਸੋਲਜਰਸ ਉਹਨਾਂ ਨੇ ਉੱਥੇ ਭੇਜ ਕੇ ਜਿਹੜਾ ਕਰਫਿਊ ਜਿਹੜਾ ਸਟਿਲ ਉੱਥੇ ਐਨਫੋਰਸ ਹੈ ਔਰ ਇਨਫੋਰਮੇਸ਼ਨ ਬਲੈਕਆਊਟ ਕੀਤਾ, ਇੰਟਰਨੈਟ ਸੋਸ਼ਲ ਮੀਡੀਆ ਵੈਬਸਾਈਟ ਜਿਹੜੇ ਨੇ ਉਹ ਰੈਸਟ੍ਰਿਕਟ ਕਰ ਦਿੱਤੇ ਔਰ ਲੌਂਗੈਸਟ ਐਵਰ ਇੰਟਰਨੈਟ ਸ਼ਟ ਡਾਊਨ ਬਾਈ ਏ ਡੈਮੋਕ੍ਰੇਸੀ ਇਨ ਦਾ ਵਰਲਡ ਇਹ ਜਿਹੜਾ ਹੈ ਉਹਨਾਂ ਨੇ ਉੱਥੇ ਹੈ। ਔਰ ਮੈਡੀਕਲ ਕੇਅਰ ਹੋਏ, ਬਿਜ਼ਨਸ ਹੋਏ, ਐਜੂਕੇਸ਼ਨ ਜਿਹੜੀ ਹੈ ਉਹ 80 ਲੱਖ ਲੋਕਾਂ ਦੇ ਲਈ ਉਹਦੇ ਤੇ ਪਾਬੰਦੀ ਲਾ ਦਿੱਤੀ ਔਰ ਹਜ਼ਾਰਾਂ ਕਸ਼ਮੀਰੀ ਜਿਹੜੇ ਨੇ ਉਹ ਪ੍ਰੀਵੈਂਟਿਵ ਡਿਟੈਂਸ਼ਨ ਦੇ ਨਾਂ ਥੱਲੇ ਜੇਲ੍ਹਾਂ ਦੇ ਵਿੱਚ ਨੇ। ਕੀ ਫਿਗਰਸ ਨੇ, ਔਰ ਅੱਜ ਮੈਂ ਦੇਖ ਰਿਹਾ ਸੀ 150 ਤੋਂ ਜ਼ਿਆਦਾ ਬਿਲਕੁਲ ਛੋਟੀ ਉਮਰ ਦੇ ਬੱਚੇ ਵੀ ਜਿਹੜੇ ਨੇ ਉਹ ਡਿਟੈਂਸ਼ਨ ਦੇ ਵਿੱਚ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਫਾਸਿਸਟ ਮੂਵਸ ਆਫ ਇੰਡੀਆ ਕੰਟਰਾਵੀਨ ਯੂਨਾਈਟਿਡ ਨੇਸ਼ਨ ਰੈਜ਼ੋਲੂਸ਼ਨ ਨੰਬਰ 122 and 126 adopted on January 24th 1957 and December 2nd 1957 ਕਿਉਂਕਿ ਵੈਲ ਰਿਸਰਚ ਇਹਨਾਂ ਦਾ ਰਾਈਟ ਅਪ ਹੁੰਦਾ ਹੈ। ਸੋ ਉਹਨਾਂ ਨੇ ਉਹ ਕੋਟ ਕੀਤੇ ਨੇ ਕਿ ਇਹ ਰੈਜ਼ੋਲੂਸ਼ਨ ਜਿਹੜੇ ਨੇ ਇਹਨਾਂ ਨੇ ਵਾਇਓਲੇਟ ਕੀਤੇ ਨੇ। These resolutions prohibit any unilateral action targeted at changing the disputed nature of state of Jammu and Kashmir ਕਿਉਂਕਿ UN Security Council ਸੀ ਔਰ ਇਹਦੇ ਥੱਲੇ ਤੁਸੀਂ ਯੂਨੀਲੈਟਰਲੀ ਚੇਂਜ ਨਹੀਂ ਕਰ ਸਕਦੇ। ਫਿਰ ਉਹਨਾਂ ਨੇ UN ਸੈਕਟਰੀ ਜਨਰਲ ਐਂਟੋਨੀਓ ਗੁਟਰਸ ਨੂੰ ਜੋ ਨੇ 8 ਅਗਸਤ 2019 ਨੂੰ ਕਿਹਾ ਉਹ ਕੋਟ ਕੀਤਾ ਉਹਨਾਂ ਨੇ ਕਿ the position of UN on this region is governed by the Charter of United Nations and applicable Security Council resolutions ਕਿ ਵੀ ਇਹ ਕੋਈ ਯੂਨੀਲੈਟਰਲੀ ਨਹੀਂ ਕਰ ਸਕਦਾ ਇਹ ਰੈਜ਼ੋਲੂਸ਼ਨ ਨੇ। ਫਿਰ ਇਸੇ ਤਰ੍ਹਾਂ ਉਹਨਾਂ ਨੇ ਚੀਮਾ ਸਾਹਿਬ ਨੇ ਲਿਖਿਆ ਕਿ state of India is signatory to the Geneva Convention and is thus bound by all the provisions of international humanitarian law. Article 2 of Geneva Convention strongly lays the responsibility on the conflicting armed forces that not to destroy public and private property. Article 3 of Geneva Convention stresses to secure the persons who are non-combatants, old, women, children and particularly wounded. ਕਿ ਜਿਵੇਂ ਇਹਨਾਂ ਨੇ ਸਾਰੇ 80 ਲੱਖ ਲੋਕ ਧੱਕੇ ਹੋਏ ਨੇ ਇਹ ਦੋਨੋਂ ਹੀ ਜਿਹੜੀਆਂ ਨੇ ਜਨੀਵਾ ਕਨਵੈਨਸ਼ਨਸ ਦੇ ਆਰਟੀਕਲਸ 2 ਔਰ ਆਰਟੀਕਲ 3 ਦੀ ਵਾਇਓਲੇਸ਼ਨ ਹੈ। ਫਿਰ ਉਹਨਾਂ ਨੇ ਆਰਮਡ ਫੋਰਸਿਸ ਨੇ ਜਿਨ੍ਹਾਂ ਨੂੰ ਕਸਟਡੀ 'ਚ ਲਿਆ ਉਹਨਾਂ ਦੀ ਗੱਲ ਕੀਤੀ, ਵੂਨਡਡ ਐਂਡ ਸਿੱਖ ਦੀ ਗੱਲ ਕੀਤੀ। ਫਿਰ ਉਹਨਾਂ ਨੇ ਬਹੁਤ ਸਾਰੇ ਉਦਾਹਰਣ ਦਿੱਤੇ ਨੇ ਕਿ ਕਿਵੇਂ ਡਾਕਟਰਸ ਨੇ ਜੰਮੂ ਕਸ਼ਮੀਰ ਦੇ ਵਿੱਚ ਕਿਹਾ ਕਿ ਵੀ ਵੂਨਡਡ ਹੈਵ ਪਾਸਡ ਅਵੇ ਡਿਊ ਟੂ ਅਨਨੈਸੈਸਰੀ ਡਿਲੇ ਇਹ ਵੀ ਜਿਹੜੀ ਹੈ ਉਹ ਵਾਇਓਲੇਸ਼ਨ ਹੈ। ਔਰ ਇਸੇ ਤਰ੍ਹਾਂ ਰੋਡ ਕ੍ਰੈਕਡਾਊਨ ਦੇ ਥੱਲੇ ਜਾਂ ਦੂਸਰੇ ਮੈਡੀਕਲ ਸਟਾਫ ਵੀ ਜਿਹੜੇ ਨੇ ਹਸਪਤਾਲਾਂ 'ਚ ਲੇਟ ਪਹੁੰਚੇ ਜਿਹਦੀ ਵਜ੍ਹਾ ਕਰਕੇ ਕਈ ਕੈਜੂਅਲਟੀਜ਼ ਹੋਈਆਂ। ਫਿਰ ਉਹਨਾਂ ਨੇ US ਹਾਊਸ ਆਫ ਰਿਪਰੈਜ਼ੈਂਟੇਟਿਵਸ ਦਾ 2020 ਫੋਰਨ ਆਪਰੇਸ਼ਨਸ ਰਿਲੇਟਡ ਪ੍ਰੋਗਰਾਮ ਇਹਨਾਂ ਸਾਰਿਆਂ ਦੀ ਗੱਲ ਕੀਤੀ ਹੈ। ਬਾਈਪਾਰਟੀਸਨ ਗਰੁੱਪ ਆਫ 4 US ਸੈਨੇਟਰਸ ਇਨਕਲੂਡਿੰਗ ਉਹਨਾਂ ਦੇ ਨਾਂ ਨੇ ਡੈਮੋਕ੍ਰੈਟਸ ਔਰ ਰਿਪਬਲਿਕਨਸ ਦੇ ਉਹਨਾਂ ਨੇ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਨੂੰ ਲਿਖਿਆ। ਫਿਰ revocation of Article 370 is also considered to be one of the contributing factors to recent Indo-China conflict. ਇਹ ਉਹਨਾਂ ਨੇ ਇਹ ਬਹੁਤ ਵਧੀਆ ਉਹਨਾਂ ਨੇ ਨੁਕਤਾ ਲਿਆਂਦਾ ਕਿ ਇਹਨਾਂ ਨੇ ਐਬਰੋਗੇਟ ਕੀਤਾ ਲਦਾਖ ਯੂਨੀਅਨ ਟੈਰੀਟਰੀ ਕਰਕੇ ਡਿਸਪਿਊਟਡ ਟੈਰੀਟਰੀ ਨੂੰ ਔਰ ਚਾਈਨਾ ਨੇ ਜਿਹੜਾ 1993 ਦੇ ਵਿੱਚ ਐਗਰੀਮੈਂਟ ਸੀ ਚਾਈਨਾ ਇੰਡੀਆ ਦਾ ਚਾਈਨਾ ਨੂੰ ਵੀ ਰਾਈਟ ਮਿਲ ਗਿਆ ਕਿ ਵੀ ਜੇ ਤੁਸੀਂ ਨਹੀਂ ਮੰਨਦੇ ਹੁਣ ਇਹਨੂੰ ਡਿਸਪਿਊਟਡ ਟੈਰੀਟਰੀ ਤੇ ਅਸੀਂ ਆ ਗਏ ਔਰ ਐਂਡ 'ਚ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੇ ਨੇ ਔਰ ਕਿਉਂਕਿ ਜਿਹੜਾ ਚਾਈਨਾ ਦਾ ਟਵੀਟ ਸੀ ਇਹਦੇ ਤੇ India's actions of unilaterally changing the status quo of Kashmir and continuing to exacerbate regional tensions have posed a challenge to the sovereignty of China and Pakistan and made the India-Pakistan relations and China-India relations more complex. A official position है और conclude किया है इन्होंने for the people of Kashmir the revocation of Article 370 is a final blow in a long series of betrayals and humiliations at the hands of Indian state that have bettered Kashmir's constitutional and political identity. Better, a B-E ਵਾਲਾ ਨਹੀਂ B-A-T-T-E-R ਜਿਹਨੇ ਤੋੜ ਦਿੱਤਾ ਸਾਰਾ ਕਸ਼ਮੀਰੀਆਂ ਦੀ ਸਿਆਸੀ ਸ਼ਨਾਖਤ ਨੂੰ ਔਰ ਆਇਨੀ ਸ਼ਨਾਖਤ ਨੂੰ। So for India has mocked the UN and International Committee on Kashmir but with mass detentions, extrajudicial killings, curfew, human rights violations, pellet guns, barbed wire and suspension of liberties and rights, India may be able to control the state of Kashmir, but it has lost the state of Kashmir forever. A state
ਕਿ ਉੱਥੇ ਜਿਹੜਾ ਉਹਨਾਂ ਦੀਆਂ ਜਾਇਦਾਦਾਂ ਦੇ ਕਬਜ਼ਾ ਕਰ ਲੈਣਗੇ, ਜੀ। ਪਰ ਕਸ਼ਮੀਰ ਜਿਹੜੇ ਨੇ ਕਸ਼ਮੀਰ ਇਹਨਾਂ ਦੇ ਹੱਥਾਂ ਚੋਂ ਨਿਕਲ ਗਿਆ। ਜਿਹੜਾ ਕਸ਼ਮੀਰ ਲੋਕਾਂ ਦੇ ਨਾਲ ਹੈ, ਜਿਹੜੇ ਲੋਕ ਨੇ ਕਸ਼ਮੀਰੀ, ਉਹ ਬਿਲਕੁਲ। ਉਹਨਾਂ ਦਾ ਫਾਈਨਲ ਤੋੜ ਵਿਛੋੜ ਹੈ। ਸੋ ਅਸੀਂ ਸ਼ੁਕਰੀਆ ਵੀ ਅਦਾ ਕਰਦੇ ਹਾਂ ਚੀਮਾ ਸਾਹਿਬ ਦਾ, ਜਿਹੜੇ ਹਮੇਸ਼ਾ ਹੀ ਬੜੀ ਧੜੱਲੇ ਨਾਲ ਆਵਾਜ਼ ਚੁੱਕਦੇ ਨੇ ਓਪਰੈਸਡ ਕੌਮਾਂ ਦੇ ਲਈ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਵਿਊਅਰਸ, ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਾਂਗੇ। ਬ੍ਰੇਕ ਤੋਂ ਬਾਅਦ ਦੁਬਾਰਾ ਜਿਹੜੀ ਹੈ ਗੱਲਬਾਤ ਇੱਥੋਂ ਹੀ ਕੰਟੀਨਿਊ ਕਰਾਂਗੇ। ਹਿੰਦੂਤਵੀ ਅੱਤਵਾਦ ਖਿਲਾਫ ਰੋਸ ਮੁਜ਼ਾਹਰਾ। ਬਾਬਰੀ ਮਸਜਿਦ ਨੂੰ ਢਾਉਣ ਤੋਂ ਬਾਅਦ ਹੁਣ ਅਯੋਧਿਆ ਵਿਖੇ 5 ਅਗਸਤ ਨੂੰ ਰਾਮ ਮੰਦਿਰ ਬਣਾਉਣ ਦਾ ਵਿਰੋਧ ਕਰਦਿਆਂ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਟਰਾਈ ਸਟੇਟ ਦੀਆਂ ਗੁਰਦੁਆਰਾ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ 5 ਅਗਸਤ 2020 ਦਿਨ ਬੁੱਧਵਾਰ ਨੂੰ ਸ਼ਾਮ 6 ਵਜੇ ਟਾਈਮ ਸਕੁਅਰ ਨਿਊਯਾਰਕ ਵਿਖੇ ਰੋਸ ਵਿਖਾਵਾ ਕੀਤਾ ਜਾ ਰਿਹਾ ਹੈ। ਇਸੇ ਦਿਨ 1 ਸਾਲ ਪਹਿਲਾਂ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਕੇ ਕਸ਼ਮੀਰੀਆਂ ਤੇ ਕਹਿਰ ਢਾਇਆ ਗਿਆ ਸੀ। ਆਓ ਸਰਕਾਰੀ ਅੱਤਵਾਦ ਖਿਲਾਫ ਆਵਾਜ਼ ਬੁਲੰਦ ਕਰੀਏ। ਵੱਧ ਚੜ ਕੇ ਟਾਈਮ ਸਕੁਅਰ ਪਹੁੰਚੋ। ਵਧੇਰੇ ਜਾਣਕਾਰੀ ਲਈ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਸਾਊਥ ਏਸ਼ੀਅਨ ਖਿੱਤੇ ਬਾਰੇ ਹੀ ਗੱਲਬਾਤ ਨੂੰ ਜਿਹੜਾ ਚੌਥਾ ਟੌਪਿਕ ਵੀ ਚੂਜ਼ ਕੀਤਾ, ਉਹ ਅਫਗਾਨਿਸਤਾਨ ਦਾ ਜਿਹੜਾ ਹੈ, ਉਹ ਅਫਗਾਨਿਸਤਾਨ ਦੇ ਹਾਲਾਤਾਂ ਬਾਰੇ। ਸੋ ਉਹਦੇ 'ਚ ਤੁਸੀਂ ਵੀ ਹਮੇਸ਼ਾ ਜ਼ਿਕਰ ਕਰਦੇ ਹੋ ਵੀ ਉੱਥੇ ਐਟ ਸਟੇਕ ਕਈ ਪਾਵਰਸ ਹੈਗੀਆਂ ਨੇ। ਅਮਰੀਕਾ ਦਾ ਆਪਣਾ ਉਹਦੇ 'ਚ ਇੰਟਰਸਟ ਹੈ। ਹੁਣ ਜਦੋਂ ਚਾਈਨਾ ਪਾਕਿਸਤਾਨ ਦਾ ਆਪਣਾ ਇੱਕ ਪਾਰਟ ਹੈ, ਤੇ ਜਿਹੜੀ ਇੰਡੀਅਨ ਇੰਟਰਫੀਅਰੈਂਸ ਹੈ ਉਹ ਬਾਰਡਰ ਦੇ ਉੱਤੇ ਇੱਧਰ ਖੈਬਰ ਪਖਤੂਨਖਵਾ ਜਾਂ ਅਦਰਵਾਈਜ਼ ਅਸੀਂ ਦੂਜੇ ਪਾਸੇ ਜਦੋਂ ਦੇਖਦੇ ਹਾਂ ਤੇ ਅੰਬੈਸੀਜ਼ ਦੇ ਥੱਲੇ, ਉਹਦਾ ਹਮੇਸ਼ਾ ਤੁਸੀਂ ਜ਼ਿਕਰ ਕਰਦੇ ਹੋ। ਸੋ ਜਿਹੜੀ ਹੁਣ ਖਬਰ ਆਈ ਹੈ ਵੀ ਜਿਹੜੀ ਇੰਡੀਅਨ ਇੰਟੈਲੀਜੈਂਸ ਏਜੰਸੀ ਹੈ ਰॉ, ਉਹਦੇ ਵੱਲੋਂ ਜਿਹੜੀ ਉੱਥੇ ਰਿਕਰੂਟਮੈਂਟ ਹੈ ਵਾਰਲॉर्ड्स ਦੀ, ਉਹ ਕੀਤੀ ਗਈ ਹੈ। ਸੋ ਉਸ ਬਾਬਤ ਕੀ ਕਹਿਣਾ ਚਾਹੋਗੇ, ਕੀ ਸਮਝਦੇ ਹੋ ਇਸ ਬਾਰੇ? ਜਿਹੜੀ ਸਾਰੀ ਖੇਡ ਚੱਲ ਰਹੀ ਹੈ ਅਫਗਾਨਿਸਤਾਨ ਦੇ ਵਿੱਚ, ਜਿੱਥੇ ਸਿੱਖਾਂ ਦਾ ਇਸ਼ੂ ਵੀ ਇਸ ਵਕਤ ਰੈਲੇਵੈਂਟ ਹੈ। ਸਿੱਖਾਂ ਦੀ ਉੱਥੇ ਜਿਹੜੇ ਸਿੱਖ ਵਸਦੇ ਆ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ, ਉਹ ਭਾਵੇਂ ਭਾਰਤ ਦੇ ਵਿੱਚੋਂ ਹੋਣ ਜਾਂ ਅਮਰੀਕਾ, ਕੈਨੇਡਾ, ਯੂਰਪ ਦੇ ਵਿੱਚੋਂ ਸਿੱਖਾਂ ਦੇ ਯਤਨ ਹੋ ਰਹੇ ਆ। ਦੇਖੋ, ਅਕਸਰ ਜਦੋਂ ਅਸੀਂ ਕੋਈ ਖਬਰ ਦੇ ਹਵਾਲੇ ਨਾਲ, ਜਿਵੇਂ ਕਾਬਲ ਦੇ ਗੁਰਦੁਆਰਾ ਸਾਹਿਬ 'ਚ ਔਰ ਉਸ ਤੋਂ ਪਹਿਲਾਂ ਜਲਾਲਾਬਾਦ ਦੇ ਵਿੱਚ ਸਿੱਖਾਂ ਦੇ ਉੱਤੇ ਹਮਲੇ ਹੋਏ, ਇਸਲਾਮਿਕ ਸਟੇਟ ਦੇ ਨਾਂ ਥੱਲੇ ਜ਼ਿੰਮੇਵਾਰੀ ਲਈ ਗਈ, ਔਰ ਅਸੀਂ ਆਪਣੀ ਥੋੜੀ ਬਹੁਤ ਇਨਵੈਸਟੀਗੇਟਿਵ ਸਟੋਰੀ ਦੇ ਵਿੱਚ ਇਹ ਕਹਿੰਦੇ ਆ ਕਿ ਭਾਈ ਇਹ ਭਾਰਤੀ ਏਜੰਸੀਆਂ ਦਾ ਕੰਮ ਹੈ। ਤੇ ਕਈ ਵਾਰ ਸਾਡੇ ਆਪਣੇ ਵੀਰ ਵੀ ਕੁਝ ਕਹਿਣਗੇ ਕਿ ਜੇ ਤੁਸੀਂ ਸਭ ਕੁਝ ਉਹਨਾਂ ਦੇ ਰਾਹ ਦੇ ਖਾਤੇ 'ਚ ਪਾ ਦਿੰਦੇ ਹੋ, ਵੀ ਉੱਥੇ ਤਾਂ ਹੁਣ ਕੰਟਰੋਲ ਜੇ ਦੂਜੇ ਪਾਸਿਓਂ, ਇੱਕ ਪਾਸੇ ਉਹਨਾਂ ਦੀ ਹਕੂਮਤ ਹੈ ਅਫਗਾਨਿਸਤਾਨ ਦੀ ਔਰ ਦੂਜੇ ਪਾਸੇ ਤਾਲਿਬਾਨ ਨੇ, ਭਾਰਤ ਦਾ ਤਾਂ ਉੱਥੇ ਕੋਈ ਪਾਰਟ ਨਹੀਂ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਬਹੁਤ ਸਾਰਿਆਂ ਨੂੰ ਇਹ ਪਤਾ ਹੀ ਨਹੀਂ ਹੈ ਕਿ ਜਿਹੜਾ ਇੰਟੈਲੀਜੈਂਸ ਏਜੰਸੀਆਂ ਦੀਆਂ ਕਾਰਵਾਈਆਂ ਹੁੰਦੀਆਂ ਨੇ, ਕਿਸ ਅੰਦਾਜ਼ ਦੇ ਵਿੱਚ ਇਹ ਇਨਫਿਲਟਰੇਟ ਕਰਕੇ ਕਿਹੜੇ-ਕਿਹੜੇ ਫਰੰਟ ਤੋਂ ਲੜ ਰਹੀਆਂ ਹੁੰਦੀਆਂ। ਜਿਵੇਂ ਹੁਣ 2 ਦਿਨ ਪਹਿਲਾਂ ਦੀ ਖਬਰ ਹੈ ਕਿ ਜਲਾਲਾਬਾਦ ਦੀ ਇੱਕ ਵੱਡੀ ਪ੍ਰਿਜ਼ਨ, ਜਿਹਦੇ 'ਚ ਸੋ ਕਾਲਡ ਇਸਲਾਮਿਕ ਸਟੇਟ ਦੇ ਹੀ ਬਹੁਤ ਸਾਰੇ ਕੈਦੀ ਸੀ, ਇੱਕ ਬੜਾ ਜ਼ਬਰਦਸਤ ਅਟੈਕ ਉਹਦੇ ਤੇ ਉਹਨਾਂ ਨੇ ਕੀਤਾ ਔਰ ਲੜਾਈ ਹੋਈ, ਔਰ ਉਹਦੇ 'ਚ
29 ਦੇ ਕਰੀਬ ਬੰਦੇ ਦੋਨੋਂ ਪਾਸਿਓਂ ਮਾਰੇ ਗਏ। ਫੌਜ ਦਾ ਚੀਫ ਅਫਗਾਨਿਸਤਾਨ ਦਾ ਵੀ ਮੌਕੇ ਦੇ ਉੱਤੇ ਆਇਆ ਔਰ 1500 ਦੇ ਕਰੀਬ ਜਿਹੜੇ ਪ੍ਰਿਜ਼ਨਰ ਸੀ ਉਹਨਾਂ ਚੋਂ ਦੌੜ ਗਏ, ਉਹਨਾਂ ਚੋਂ ਕੁਝ ਤਾਂ ਕਹਿੰਦੇ ਨੇ ਵਾਪਸ ਆ ਗਏ, ਮੰਨ ਲਓ ਅੱਧੇ ਵੀ ਜਿਹੜੇ ਨੇ ਉਹ ਨਿਕਲ ਗਏ ਹੁਣ ਇਹ ਔਰ ਉਹਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ। ਹੁਣ ਇਸਲਾਮਿਕ ਸਟੇਟ ਨੂੰ ਨਾ ਤਾਂ ਗੁਆਂਢ ਦੇ ਵਿੱਚ ਚੀਨ ਸਪੋਰਟ ਕਰਦਾ ਹੈ, ਨਾ ਕੋਈ ਜਿਹੜਾ ਪਾਕਿਸਤਾਨ ਤਾਂ ਤਾਲਿਬਾਨ ਨੂੰ ਸਪੋਰਟ ਕਰਦਾ ਹੈ, ਨਾ ਹੀ ਉੱਥੋਂ ਦਾ ਅਮਰੀਕਾ ਦੇ ਖਿਲਾਫ ਹੈ ਇਸਲਾਮ। ਹੁਣ ਕੌਣ ਹੈ? ਔਰ ਬਹੁਤਿਆਂ ਨੂੰ ਲੱਗੇਗਾ ਜੀ ਇਹ ਮਿਡਲ ਈਸਟ ਜਾਂ ਫਲਾਣਾ ਜਾਂ ਉਹ ਦੂਜੇ ਤੇ ਨਹੀਂ। ਇਹ ਜਿਹੜੀ ਅੱਜ ਮੈਂ ਜਦੋਂ ਇਹ ਖਬਰ ਦੇਖੀ ਦੱਖਣ ਹੈਰਾਲਡ ਦੇ ਵਿੱਚ ਲੱਗੀ ਹੋਈ ਹੈ ਔਰ ਇਹ ਸਾਊਥ ਦਾ ਪ੍ਰੋਮੀਨੈਂਟ ਅਖਬਾਰ ਹੈ ਦਾ ਹਿੰਦੂ ਵਾਂਗ ਜੀ, ਔਰ ਰਾ ਹੈਡ ਰਿਕਰੂਟਡ 3 ਵਾਰਲॉर्ड्स ਇਨ ਅਫਗਾਨਿਸਤਾਨ ਸੇਜ਼ ਬੁੱਕ। ਹੁਣ ਇਹ ਕਿਤਾਬ ਜਿਹੜੀ ਹੈ ਇਹ ਰਾ ਦੀਆਂ ਐਕਟੀਵਿਟੀਜ਼ ਦੇ ਉੱਤੇ ਜਰਨਲਿਸਟ ਯਤੀਫ ਯਾਦਵ ਨੇ, ਇਹ ਕੋਈ ਮੁਸਲਮਾਨ ਜਾਂ ਸਿੱਖ ਤਾਂ ਨਹੀਂ ਹੈ ਜਿਹਨੇ ਕਿ ਬਾਇਜ਼ ਰੱਖਿਆ, ਔਰ ਉਹਨਾਂ ਨੇ ਕਿਤਾਬ ਦਾ ਨਾਂ ਹੀ ਹੈ ਰਾ ਹਿਸਟਰੀ ਆਫ ਇੰਡੀਆਜ਼ ਕੋਵਰਟ ਆਪਰੇਸ਼ਨਸ। ਇਹ ਜਿਹੜੇ ਉਹਦੇ ਕੋਵਰਟ ਹੁੰਦਾ ਅੰਡਰਹੈਂਡ ਜਿਹੜੇ ਆਪਰੇਸ਼ਨ ਨੇ ਉਸ ਦੇ ਉੱਤੇ ਹੈ ਔਰ ਉਹਦੇ 'ਚ ਉਹਨੇ ਇਹ ਕਿਹਾ, ਔਰ ਇਹ ਕਰੰਟ ਦੇ ਉੱਤੇ ਨਹੀਂ ਹੈ ਕਿ ਕਰੰਟ ਤਾਂ ਇਹ ਕੋਈ ਲਿਖਣ ਦਾ ਹਿੰਮਤ ਹੀ ਨਹੀਂ ਕਰੇਗਾ ਵੀ ਇਹਨਾਂ ਦੇ ਕਿਹੜੇ ਕਿਹੜੇ ਬੰਦੇ ਇਹਨਾਂ ਦੀ ਪੇਰੋਲ ਤੇ ਨੇ। ਪਰ ਜੇ ਤੁਸੀਂ ਪਾਸ ਦੇ ਵਿੱਚ ਦੇਖੋ ਕਿ ਜਦੋਂ ਸੋਵੀਅਤ ਯੂਨੀਅਨ ਨੇ 1979 ਚ ਅਫਗਾਨਿਸਤਾਨ ਤੇ ਹਮਲਾ ਕੀਤਾ, ਇੰਦਰਾ ਗਾਂਧੀ ਪ੍ਰਾਈਮ ਮਿਨਿਸਟਰ ਸੀ, ਇੰਦਰਾ ਗਾਂਧੀ ਸੋਵੀਅਤ ਯੂਨੀਅਨ ਦੇ ਨਾਲ ਸੀ, ਉਹਨੇ ਕੋਈ ਕੰਡੈਮ ਨਹੀਂ ਕੀਤਾ। ਅਮਰੀਕਾ ਚਾਹੁੰਦਾ ਸੀ ਇੰਡੀਆ ਕੰਡੈਮ ਕਰੇ। ਅਮਰੀਕਾ ਦੀ CIA ਔਰ ਪਾਕਿਸਤਾਨ ਦੀ ISI ਦੀ ਕੋਲੈਬੋਰੇਸ਼ਨ ਸੀ, ਮੁਜਾਹਿਦੀਨ ਖੜੇ ਕਰਨ ਜਿਹੜੇ ਲੜੇ ਉਹਨਾਂ ਨੇ ਫਾਈਨਲੀ ਲਿਬਰੇਟ ਵੀ ਕਰਵਾਇਆ। ਔਰ ਜਿਹੜੀ ਭਾਰਤੀ ਹਕੂਮਤ ਹੈ ਜਾਂ ਸੋਵੀਅਤ ਯੂਨੀਅਨ ਨਾਲ ਰਲੀ ਹੋਈ ਸੀ, ਜਿਹੜਾ ਨਜ਼ੀਬੁੱਲਾ ਉੱਥੇ ਪ੍ਰੈਜ਼ੀਡੈਂਟ ਸੀ, ਉਹਨੂੰ ਸਪੋਰਟ ਕਰ ਰਹੀ ਸੀ, ਜਿਹੜਾ ਨਾਮ ਨਿਹਾਦ ਉਹਨਾਂ ਨੇ ਖੜਾ ਕੀਤਾ ਸੀ। ਹੁਣ ਉਸ ਦੌਰ 'ਚ ਗੱਲ ਕਰਦਾ ਜਿਹਨੂੰ ਬਹੁਤ ਵਾਰ ਬਹੁਤ ਸਰਾਹਿਆ ਜਾਂਦਾ ਹੈ, ਮਸੂਦ ਜਿਹੜਾ ਸ਼ਾਇਦ ਤਾਜ਼ਕ ਸੀ, ਜਿਹੜਾ ਬਹਾਦਰੀ ਦੇ ਨਾਲ ਕਹਿੰਦੇ ਸੀ ਕਿ ਜੀ ਲੜ ਰਿਹਾ ਹੈ ਸੋਵੀਅਤ ਯੂਨੀਅਨ। ਹੁਣ ਇੱਕ ਪਾਸੇ ਇੰਡੀਆ ਸੋਵੀਅਤ ਯੂਨੀਅਨ ਦੇ ਨਾਲ ਹੈ, ਦੂਸਰੇ ਪਾਸੇ ਜਿਹੜਾ ਮਸੂਦ ਸੋਵੀਅਤ ਯੂਨੀਅਨ ਦੇ ਖਿਲਾਫ ਲੜ ਰਿਹਾ ਹੈ ਉਹ ਭਾਰਤੀ ਰਾਜ ਦੀ ਪੇਰੋਲ ਤੇ ਹੈ, ਕਿਉਂਕਿ ਇਹਨਾਂ ਨੇ ਦੇਖਿਆ ਕਿ ਵੀ ਪਾਕਿਸਤਾਨ ਜੇ ਤਾਲਿਬਾਨ ਜਾਂ ਹੋਲੀ ਮੁਜਾਹਿਦੀਨ ਪਹੁੰਚਦੇ ਤਾਲਿਬਾਨ ਬਣ ਗਏ ਸੀ ਕਿ ਵੀ ਜੇ ਉਹ ਜਿੱਤ ਗਏ ਤੇ ਸਾਡਾ ਤਾਂ ਕੋਈ ਉਹਦੇ 'ਚ ਵੇਟ ਹੀ ਨਹੀਂ ਰਹੇਗਾ। ਹੁਣ ਇੱਕ ਪਾਸਿਓਂ ਹਕੂਮਤ ਇੰਦਰਾ ਗਾਂਧੀ ਦੀ ਸੋਵੀਅਤ ਯੂਨੀਅਨ ਦੀ ਹਮਾਇਤ ਕਰ ਰਹੀ ਸੀ ਔਰ ਇੰਡੀਆ ਦੀ ਰਾਹ ਜਿਹੜੀ ਹੈ ਮਸੂਦ ਸਮੇਤ, ਕਿਉਂਕਿ ਇਹ ਜਿਹੜੀ ਖਬਰ ਹੈ ਜਿਵੇਂ ਮੈਂ ਹੈਡਲਾਈਨ ਹੀ ਪੜ੍ਹੀ ਹੈ ਕਿ 3 ਵਾਰਲॉर्ड ਰਾਹ ਲਈ ਕੰਮ ਕਰਦੇ ਸੀ ਜੀ। ਨਾ ਸਿਰਫ ਉਹਨਾਂ ਨੇ ਮਸੂਦ ਦਾ ਲਿਆ, ਉਹਨਾਂ ਨੇ ਕਿਹਾ ਵੀ ਦੂਸਰੇ 2 ਦਾ ਇਸ ਲਈ ਨਹੀਂ ਕਿ ਉਹ ਕਰੰਟ ਪੀਰੀਅਡ ਦੇ ਵਿੱਚ ਵੀ ਕੰਮ ਕਰ ਰਹੇ ਨੇ। ਹੁਣ ਇਹ ਤੋਂ ਅੰਦਾਜ਼ਾ ਲਾਣਾ ਕੋਈ ਔਖਾ ਨਹੀਂ ਹੈ ਕਿ ਜੇ ਕਰਾਚੀ ਦੇ ਵਿੱਚ ਜਾ ਕੇ ਉਹਨਾਂ ਦੀ ਪਾਕਿਸਤਾਨ ਸਟਾਕ ਐਕਸਚੇਂਜ ਤੇ ਅਟੈਕ ਹੁੰਦਾ ਹੈ, ਪਿਸ਼ਾਵਰ ਦੇ ਸਕੂਲ ਦੇ ਵਿੱਚ ਹੁੰਦਾ ਹੈ, ਚਾਈਨੀਜ਼ ਕੌਂਸੂਲੇਟ ਤੇ ਹੁੰਦਾ ਹੈ, ਐਵੇਂ ਨਹੀਂ ਹੈ ਕਿ ਜਦੋਂ ਕਿਹਾ ਜਾਂਦਾ ਜੀ ਰਾਹ ਕਰਵਾ ਰਹੀ ਹੈ। ਔਰ ਇਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਐਟਲੀਸਟ 3 ਰਾਹ ਸਪਾਈਜ਼ ਇਨਵੋਲਵਡ ਇਨ ਕੋਵਰਟ ਐਕਸ਼ਨ in Afghanistan have claimed that Afghan armed forces were demoralized and divided, remained practically inactive during the Soviet Army's December 1979 invasion। ਇਹ ਉਸ ਸਾਰੇ ਪੀਰੀਅਡ ਨੂੰ ਰੀਕਨਸਟਰਕਟ ਕੀਤਾ ਹੈ, ਵਕਤ ਨਹੀਂ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਜੀ ਪਾਕਿਸਤਾਨ ਨੂੰ ਵਿਕਟਰੀ ਮਿਲੇਗੀ, ਮੁਜਾਹਿਦੀਨ ਜਿਹੜੇ ਉਹ ਟ੍ਰੇਨਡ ਕਰ ਰਹੇ ਨੇ ਅਫਗਾਨਿਸਤਾਨ ਕੰਕਰੀ ਤੋਂ ਬਾਅਦ ਇੰਡੀਆ ਵੱਲ ਤੋਰਨਗੇ ਔਰ ਇਸ ਸਾਰੇ ਦੇ ਵਿੱਚ ਜਿਹੜਾ ਨੈਕਸਟ ਹੈ ਉਹ ਕਸ਼ਮੀਰ ਐਨੈਕਸ ਕਰਨ ਵੱਲ ਵੀ ਜਾਣਗੇ। ਔਰ ਇਸ ਸਾਰੇ 'ਚ ਰਾਹ ਨੇ ਆਪਣਾ ਕੰਮ ਕੀਤਾ ਕਿ ਉਹਨਾਂ ਨੇ ਬਾਈਪਾਸ ਕਰਕੇ ਬਾਕੀਆਂ ਨੂੰ ਆਪਣੇ ਰਿਕਰੂਟ ਕੀਤੇ। ਔਰ ਇਸ ਸਾਰੇ ਦਾ ਅਮਰੀਕਾ ਨੂੰ ਵੀ ਜਦੋਂ ਪਤਾ ਲੱਗਾ ਕਿ ਵੀ ਇਹ ਕੀ ਐਕਟੀਵਿਟੀਜ਼ ਕਰ ਰਹੇ ਨੇ, ਉਹਨਾਂ ਨੇ ਇੰਡੀਅਨ ਏਜੰਸੀਆਂ ਵਾਲਿਆਂ ਨੂੰ ਸੱਦ ਕੇ ਵਾਸ਼ਿੰਗਟਨ ਡੇਟਲਾਈਨ ਦੇ ਵਿੱਚ ਖਬਰ ਵੀ ਅਪੀਅਰ ਹੋਈ ਕਿ ਵੀ ਇਹ ਜਿਹੜੀ ਹੈ ਉਹਨਾਂ ਅਮਰੀਕਾ ਨੇ ਜਦੋਂ ਪਾਕਿਸਤਾਨ ਨੂੰ ਆਰਮਸ ਦਿੱਤੀਆਂ, ਉਹਨਾਂ ਨੇ ਇੰਡੀਆ ਨੂੰ ਕਿਹਾ ਸੀ ਤੁਹਾਨੂੰ ਪਨਿਸ਼ ਕਰ ਰਹੇ ਹਾਂ ਕਿਉਂਕਿ ਤੁਸੀਂ ਜਿਹੜਾ ਅਫਗਾਨ ਸੋਇਲ ਦੇ ਉੱਤੇ ਜਿਹੜੀ ਹੈ ਉਹ ਮਦਦ ਕਰ ਰਹੇ ਹੋ ਦੂਸਰੇ ਪਾਸੇ। ਫਿਰ ਉਹਨਾਂ ਨੇ ਕਿਹਾ ਕਿ ਵੀ ਰਾਹ ਨੇ ਇਹਨੂੰ ਦੀ ਕੋਈ ਪਰਵਾਹ ਨਹੀਂ ਕੀਤੀ। ਔਰ ਇਹ ਗੱਲ ਵੀ ਹੁਣ ਜਿਹੜੀ ਗੱਲ ਕਿ ਕਿਸ ਹੱਦ ਤੱਕ ਇਹਨਾਂ ਦੇ ਇਨਫਿਲਟ੍ਰੇਸ਼ਨ ਸੀ ਕਿ ਵੀ ਇਹ ਰਾਹ ਵਾਲਿਆਂ ਨੂੰ ਪਤਾ ਸੀ ਕਿ ਤਾਲਿਬਾਨ ਨੇ ਮਾਰ ਦੇਣਾ ਇਹਨੂੰ ਨਜ਼ੀਬੁੱਲਾ ਨੂੰ, ਉਹਨਾਂ ਨੇ ਉਹਦੇ ਤੱਕ ਮੈਸੇਜ ਵੀ ਪਹੁੰਚਾਇਆ ਪਰ ਉਹ ਯੂਨਾਈਟਿਡ ਨੇਸ਼ਨਸ ਦੇ ਕੰਪਲੈਕਸ 'ਚ ਬੈਠਾ ਸੀ, ਉਹਨੇ ਕਿਹਾ ਜੀ ਮੈਨੂੰ ਕੋਈ ਖਤਰਾ ਨਹੀਂ। ਔਰ ਈਵਨ ਜਿਹੜਾ ਮਸੂਦ ਹੈ ਉਹਦੇ ਰਾਹੀਂ ਵੀ ਉਹਨਾਂ ਨੇ ਨਜ਼ੀਬੁੱਲਾ ਨੂੰ ਮੈਸੇਜ ਪਹੁੰਚਾਇਆ। But despite our insistence and warnings about Pakistan Taliban trickery, Nazibullah waited for some kind of miracle to happen. It didn't happen and he was brutally executed by Taliban. The book quotes an ex-spy as saying, so मैं इस तो आगे नहीं जावांगा, वक्त इजाज़त नहीं दिंदा है और असीं
ਬਾਬਾ ਫਰੀਦ ਗੰਜ ਸ਼ੱਕਰ ਜੀ ਦੇ ਸ਼ਲੋਕ ਵਿਚਾਰਦੇ। ਅੱਜ ਵੀ ਅਸੀਂ ਦੋ ਸ਼ਲੋਕ ਜਿਹਦੇ 'ਚ ਉਹਨਾਂ ਨੇ ਪਹਿਲਾ ਸ਼ਲੋਕ ਹੈ, ਕਾਗਾ ਚੂੰਡ ਨਾ ਪਿੰਜਰਾ ਬਸੈ ਤਾਂ ਉਡਰ ਜਾਹੇ, ਜਿਤ ਪਿੰਜਰਾ ਮੇਰਾ 100 ਵਸੈ ਮਾਸ ਨਾ ਤਿਦੂ ਖਾਹੇ। ਤੇ ਦੂਸਰਾ ਫਰੀਦਾ ਗੋਰ ਨਿਮਾਣੀ ਛੱਡ ਕਰੇ, ਨਿਕਰਿਆ ਘਰ ਆਓ, ਸਰ ਪਰ ਮੈਥੈ ਆਵਣਾ ਮਰਨੋਂ ਨਾ ਡਰਿਆਓ। ਕਿ ਇਹ ਉਸ ਇਨਸਾਨ ਦਾ ਜਿਹਦੀ ਜ਼ਿੰਦਗੀ ਐਸ਼ੋ ਇਸ਼ਰਤ 'ਚ ਨਿਕਲਦੀ ਹੈ ਉਸ ਦੇ ਉੱਤੇ ਹੈ ਕਿ ਭਾਈ ਬੇਸ਼ੱਕ ਕਹਿਣ ਨੂੰ ਇਹ ਹੈ ਵੀ ਜਿਵੇਂ ਉਹ ਕਾਂ ਨੂੰ ਕਹਿ ਰਹੇ ਨੇ ਕਿ ਤੂੰ ਮੇਰਾ ਬਾਕੀ ਸਾਰਾ ਜਿਹੜਾ ਹੈ ਮਾਸ ਭਾਵੇਂ ਚੁੰਡ ਲੈ ਔਰ ਤੂੰ ਖਾ ਕੇ ਤੂੰ ਚਲਾ ਜਾ, ਪਰ ਤੂੰ ਮੇਰੇ ਉਸ ਸ਼ੌਹ ਨੂੰ ਜਿਹਦੇ 'ਚ ਰੱਬ ਵਸਦਾ ਉਹਨੂੰ ਨਾ ਚੁੰਡੀ। ਹੁਣ ਇਹ ਇੱਕ ਅਲੰਕਾਰ ਜਾਂ ਫਕੀਰਾਂ ਦਾ ਕਹਿਣ ਦਾ ਤਰੀਕਾ ਹੈ। ਇਸ ਦਾ ਇਹ ਹੈ ਕਿ ਭਾਈ ਇਹ ਹੈ ਕਾਂ ਮੇਰਾ ਪਿੰਜਰ ਨਾ ਠੋਂਕ, ਜੇ ਤੇਰੇ ਵਸ ਵਿੱਚ ਇਹ ਗੱਲ ਹੈ ਤੇ ਇੱਥੋਂ ਉੱਡ ਜਾ। ਮਤਲਬ ਇਹ ਹੈ ਮਨ ਨੂੰ ਸਮਝਾ ਰਹੇ ਨੇ ਕਿ ਤੂੰ ਵਕਾਰਾਂ ਦੇ ਵਿੱਚ ਨਾ ਫਸ, ਇਸ ਸਾਰੇ ਤੋਂ ਦੂਰ ਰੱਬ ਦੀ ਯਾਦ ਦੇ ਵਿੱਚ ਆ। ਜਿਤ ਪਿੰਜਰਾ ਮੇਰਾ ਸ਼ੌਹ ਵਸੈ ਮਾਸ ਨਾ ਤਿਦੂ ਖਾਏ। ਕਿ ਜਿਸ ਇਨਸਾਨੀ ਜਾਮੇ ਦੇ ਵਿੱਚ ਵਜੂਦ ਦੇ ਵਿੱਚ ਰੱਬ ਵਸਦਾ ਉਹਨੂੰ ਫਿਰ ਵਕਾਰਾਂ ਦੇ ਕਾਂ ਜਿਹੜੇ ਨੇ ਉਹਨੂੰ ਨਹੀਂ ਖਾ ਸਕਦੇ। ਔਰ ਦੂਸਰਾ ਸ਼ਲੋਕ ਹੈ, ਇਹ ਵੀ ਇਸ ਗੱਲ ਦੀ ਯਾਦ ਦਹਾਨੀ ਕਿ ਗੋਰ ਫਰੀਦਾ ਗੋਰ ਨਿਮਾਣੀ ਛੱਡ ਕਰੇ। ਕਿ ਭਾਈ ਗੋਰ ਕਬਰ ਤੈਨੂੰ ਆਵਾਜ਼ਾਂ ਮਾਰ ਰਹੀ ਹੈ, ਸਾਡਾ ਤੈਨੂੰ ਆਵਾਜ਼ਾਂ ਦੇ ਰਹੀ ਹੈ, ਨਿਕਰਿਆ ਘਰ ਆਓ। ਉਹ ਕਹਿ ਰਹੀ ਹੈ ਕਿ ਭਾਈ ਅਲਟੀਮੇਟਲੀ ਤੇਰਾ ਘਰ ਇਹੀ ਹੈ, ਤੂੰ ਭਾਵੇਂ ਇੱਥੇ ਜਿੰਨੇ ਮਰਜ਼ੀ ਵੱਡੇ ਮਹਿਲ ਬਣਾ ਲੈ ਹੁਣ, ਪਰ ਤੂੰ ਨਹੀਂ ਕਰਿਆ ਹੀ ਹੈ, ਨਿਕਰ ਹੈ, ਕਿਉਂਕਿ ਤੇਰੀ ਅਲਟੀਮੇਟ ਜਿਹੜੀ ਮੰਜ਼ਿਲ ਹੈ ਉਹ ਇਹੀ ਹੈ। ਸਰ ਪਰ ਮੈਥੈ ਆਵਣਾ ਮਰਨੋਂ ਨਾ ਡਰਿਆ। ਸਰ ਪਰ ਹੁੰਦਾ ਅਵਸ਼, ਜ਼ਰੂਰ, ਮਸਟ, ਕਿ ਅਲਟੀਮੇਟਲੀ ਤੇਰਾ ਜਿਹੜਾ ਹੈ ਤੂੰ ਇੱਥੇ ਹੀ ਆ ਕੇ ਕਬਰ ਦੇ ਵਿੱਚ ਹੀ ਐਂਡ ਹੋਏਗਾ। ਮਰਨੋਂ ਨਾ ਡਰਿਆਓ। ਤੇ ਇਸ ਮੌਤ ਤੋਂ ਤੈਨੂੰ ਡਰ ਨਹੀਂ ਲੱਗਣਾ ਚਾਹੀਦਾ। ਔਰ ਇਹ ਵੀ ਦੋਨੋਂ ਇਸ ਜਿਹੜੇ ਉਹਨਾਂ ਦੇ ਸ਼ਲੋਕ ਇਹੀ ਯਾਦ ਦਹਾਨੀ ਕਰਵਾਉਂਦੇ ਨੇ ਕਿ ਅਲਟੀਮੇਟਲੀ ਸਾਡੀ ਜ਼ਿੰਦਗੀ ਰੱਬ ਦੀ ਯਾਦ ਵਿੱਚ, ਰੱਬ ਦੀ ਇਬਾਦਤ 'ਚ, ਇਨਸਾਨੀਅਤ ਦੀ ਖਿਦਮਤ ਦੇ ਵਿੱਚ ਗੁਜ਼ਰੇ। ਨਹੀਂ ਤਾਂ ਬਾਕੀ ਜਿਹੜੀ ਉਮਰ ਹੈ ਉਹ ਵਕਾਰਾਂ ਦੇ ਵਿੱਚ ਐਸ਼ੋ ਇਸ਼ਰਤ ਲੰਘ ਜਾਣੀ ਹੈ। ਤੇ ਫਿਰ ਅਲਟੀਮੇਟ ਸਾਡੀ ਡੈਸਟੀਨੇਸ਼ਨ ਗੌਰ ਹੈ, ਕਬਰ ਹੈ, ਕ੍ਰਿਮੇਸ਼ਨ ਗਰਾਊਂਡ ਹੈ, ਔਰ ਮੌਤ ਨੇ ਅਵਾਸ਼ਾਨ ਹੈ, ਅਲਟੀਮੇਟ ਟਰੂਥ ਡੈਥ ਹੈ। ਔਰ ਜੇ ਅਸੀਂ ਜ਼ਿੰਦਗੀ ਨੂੰ ਚੰਗੇ ਪਾਸੇ ਨਹੀਂ ਲਾਉਂਦੇ ਤੇ ਫਿਰ ਇੱਥੇ ਵੀ ਮੂੰਹ ਤੇ ਕਾਲਖ ਹੋਏਗੀ ਤੇ ਰੱਬ ਦੀ ਦਰਗਾਹ 'ਚ ਵੀ ਜਿਹੜਾ ਅਸੀਂ ਦੇਣਦਾਰ ਹੋਵਾਂਗੇ। ਸੋ ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਅੱਜ ਦੇ ਵਿਚਾਰ ਲਈ ਵੀ, ਤੇ ਨਾਲ ਹੀ ਨਾਲ ਜਿਹੜੇ ਟੌਪਿਕਸ ਦੇ ਉੱਤੇ ਤੁਸੀਂ ਵਿਚਾਰਾਂ ਦੀ ਸਾਂਝ ਪਾਈ ਹੈ। ਸੋ ਜਿਹੜੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ, ਆਪ ਸਭ ਦਾ ਵੀ ਬਹੁਤ ਬਹੁਤ ਧੰਨਵਾਦ। ਤੁਸੀਂ ਜਿਹੜੇ ਹੌਸਲਾ ਅਫਜ਼ਾਈ ਵੀ ਕਰਦੇ ਹੋ, ਮੈਸੇजेस ਭੇਜਦੇ ਹੋ ਜਾਂ ਸਵਾਲ ਪੁੱਛਦੇ ਹੋ। ਸੋ ਇਸੇ ਤਰ੍ਹਾਂ sos@tv84.tv ਦੇ ਉੱਤੇ ਤੁਸੀਂ ਆਪਣੇ ਸੁਝਾਅ ਤੇ ਸਵਾਲ ਸਾਨੂੰ ਭੇਜ ਸਕਦੇ ਹੋ। ਬੇਨਤੀ ਵੀ ਕਰਦੇ ਹਾਂ ਨਾਲ ਦੀ ਨਾਲ www.tv84.tv ਤੇ ਜਾ ਕੇ ਤੁਸੀਂ TV84 ਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਕਰ ਸਕਦੇ ਹੋ। ਚੈੱਕ ਰਾਹੀਂ ਡੋਨੇਸ਼ਨਸ ਭੇਜਣ ਦੇ ਲਈ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਡੇ ਐਡਰੈਸ ਦੇ ਉੱਤੇ ਸਾਨੂੰ ਮੇਲ ਕਰ ਸਕਦੇ ਹੋ। 3601 37th Avenue, Long Island City, New York 11101। ਵੈਬਸਾਈਟ ਫਿਰ ਦੱਸਦੇ ਹਾਂ ਇੱਕ ਵਾਰ www.tv84.tv। ਇਸੇ ਦੇ ਨਾਲ ਵਿਊਅਰਸ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਫਤਿਹ ਦੀ ਸਾਂਝ ਪਾਈਏ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।